सत सत श्री अकाल सबनों जी ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਚ ਆਪ ਸਭ ਦਾ ਸਵਾਗਤ ਹੈ। ਅੱਜ 26 ਜੂਨ ਦਿਨ ਸ਼ੁੱਕਰਵਾਰ ਆਪਣੇ ਨਾਲ ਜੁੜ ਚੁੱਕੇ ਨੇ ਮਿੰਟੂ ਗੁਰਸਰੀਆ ਜੀ ਮਨੋਰ ਸਟੂਡੀਓਜ਼ ਤੋਂ। ਮਿੰਟੂ ਜੀ ਜੀ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਕਵਰਡ ਕੈਲੀਫੋਰਨੀਆ ਦੇ ਲਈ ਇਹਨਾਂ ਨੂੰ ਸੰਪਰਕ ਕਰੋ। ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਨਛੱਤਰ ਸਿੰਘ ਸੰਘਾ ਕਲੋਬਿਸ, ਭਜਨ ਸਿੰਘ, ਜਸਵਿੰਦਰ ਕੌਰ, ਕੁਲਵਿੰਦਰ ਸਿੰਘ, ਕਮਲਜੀਤ ਕੌਰ ਸੈਨ ਹੋਜੇ, ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209 277 0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਸਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559 374 45 41 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਮਿੰਟੂ ਜੀ ਆਪਾਂ ਜੇ ਸ਼ੁਰੂ ਕਰੀਏ ਤਾਂ ਕਹਿੰਦੇ ਚੀਨ ਦੀ ਹਾਂਗਕਾਂਗ ਦੇ ਉੱਤੇ ਖੁਦ ਮੁਖਤਿਆਰੀ ਨੂੰ ਲੈ ਕੇ ਅਮਰੀਕਾ ਦਾ ਵੀ ਹੁਣ ਨਵਾਂ ਪੈਂਤੜਾ। ਫੌਜ ਕਹਿੰਦੇ ਏਸ਼ੀਆ ਦੇ ਵਿੱਚ ਭੇਜਣ ਦੇ ਵੀ ਸੰਕੇਤ ਆ। ਹਾਂਜੀ ਬਿਲਕੁਲ, ਅੱਜ ਇਸ ਖਬਰ ਨੂੰ ਲੈ ਕੇ ਇੱਧਰ ਪੂਰੇ ਇਸ ਖਿੱਤੇ ਦੇ ਵਿੱਚ ਕਹੀਏ ਕਿ ਹਾਲਚਲ ਜਿਹੜੀ ਆ ਹੁੰਦੀ ਰਹੀ ਆ। ਸੋ ਇਸ ਵੇਲੇ ਦੋ ਖਬਰਾਂ ਨੇ ਵੱਡੀਆਂ। ਇੱਕ ਤੇ ਇਹ ਆ ਕਿ ਅਮਰੀਕਾ ਦੀ ਸੈਨੇਟ ਨੇ ਵੀਰਵਾਰ ਨੂੰ ਜਿਹੜਾ ਕਾਨੂੰਨ ਪਾਸ ਕਰ ਦਿੱਤਾ ਹੈ, ਜਿਹਦੇ ਵਿੱਚ ਉਹਨਾਂ ਨੇ ਵਿਅਕਤੀਆਂ ਜਾਂ ਕੰਪਨੀਆਂ ਤੇ ਲਾਜ਼ਮੀ ਪਾਬੰਦੀਆਂ ਲਾਉਣ ਦੀ ਗੱਲ ਕਹੀ ਹੈ, ਜੋ ਚੀਨ ਵੱਲੋਂ ਹਾਂਗਕਾਂਗ ਦੀ ਖੁਦ ਮੁਖਤਿਆਰੀ ਤੇ ਰੋਕ ਲਾਉਣ ਦੀਆਂ ਕੋਸ਼ਿਸ਼ਾਂ 'ਚ ਸਮਰਥਨ ਕਰਨਗੀਆਂ। ਭਾਵ ਕੀ ਆ ਕਿ ਹੁਣ ਜਿਸ ਤਰ੍ਹਾਂ ਸਭ ਨੂੰ ਪਤਾ ਹੀ ਹੈ ਹਿਸਟਰੀ ਦਾ, ਕਿ ਅਸਲ ਦੇ ਵਿੱਚ ਕਹਾਣੀ ਕੀ ਆ ਕਿ ਚਾਈਨਾ ਨੂੰ ਕਿਸੇ ਸਮੇਂ ਆ ਕੇ ਬਹੁਤ ਜ਼ਿਆਦਾ ਪੱਛਮੀ ਤਾਕਤਾਂ ਨੇ ਕੋਇਆ, ਔਰ ਇੱਕ ਮੌਕਾ ਸੀਗਾ ਕਿ ਇਹਨਾਂ ਨੇ ਵੰਡਿਆ। ਅੱਜ ਵੀ ਜੇ ਤੁਸੀਂ ਵੇਖੋਗੇ ਨਾ, ਜਿਹੜੀ ਅਪਮਾਨ ਦੀ ਸਦੀ ਕਹੀ ਜਾਂਦੀ ਹੈ ਚਾਈਨਾ 'ਚ, ਇੱਕ ਪੂਰੀ ਮਤਲਬ ਕਿ ਸਦੀ ਇਹਨਾਂ ਦਾ ਅਪਮਾਨ ਹੁੰਦਾ ਰਿਹਾ। ਤਾਂ ਜਦੋਂ ਉਹਦੇ ਤੁਸੀਂ ਕੱਢੋਗੇ ਕਾਰਟੂਨ ਵਗੈਰਾ ਜਾਂ ਤਸਵੀਰਾਂ, ਤਾਂ ਉਹਦੇ ਵਿੱਚ ਇੱਕ ਤਸਵੀਰ ਬੜੀ ਫੇਮਸ ਆ ਕਾਰਟੂਨ ਟਾਈਪ, ਕਿ ਜਿਹਦੇ ਵਿੱਚ ਇਹ ਸਾਰੇ ਰਸ਼ੀਆ, US, UK, ਪੁਰਤਗਾਲ ਵਗੈਰਾ ਇਹ ਸਾਰੇ ਵੰਡ ਰਹੇ ਆ ਨਕਸ਼ਾ ਪਾੜ ਕੇ, ਤੇ ਚਾਈਨਾ ਜਿਹੜਾ ਉੱਤੇ ਖਲੋਤਾ ਕਰਲਾ ਰਿਹਾ ਵਾ। ਤਾਂ ਉਹ ਸਭ ਨੂੰ ਪਤਾ ਹੀ ਆ, ਇਤਿਹਾਸ ਸਭ ਨੇ ਪੜ੍ਹਿਆ ਹੀ ਆ ਕਿ ਉਹਦੇ ਵਿੱਚ ਇਹ ਜਿਹੜੀਆਂ ਪੱਛਮੀ ਤਾਕਤਾਂ ਸੀਗੀਆਂ ਬੜੀ ਆਸਾਨੀ ਦੇ ਨਾਲ ਇਹਨਾਂ ਨੂੰ ਕੁੱਟ ਕੇ ਰਾਜ ਕਰਦੀਆਂ ਰਹੀਆਂ, ਵੱਖ-ਵੱਖ ਸੰਧੀਆਂ ਕਰਵਾ ਲਈਆਂ, ਵੱਖ-ਵੱਖ ਖਿੱਤੇ ਵੰਡ ਲਏ। ਤਾਂ ਉਹਦੇ ਵਿੱਚ ਹਾਂਗਕਾਂਗ ਜਿਹੜਾ ਸੀਗਾ UK ਦੇ ਹਿੱਸੇ ਸੀ, ਜਿਸ ਤਰ੍ਹਾਂ ਮਕਾਓ ਮੇਰੇ ਖਿਆਲ ਦੇ ਨਾਲ ਪੁਰਤਗਾਲ ਦੇ ਕੋਲ ਸੀ। ਤਾਂ 97 ਦੇ ਵਿੱਚ ਉਹਨਾਂ ਨੇ ਛੱਡ ਦਿੱਤਾ। ਹੁਣ ਦਿੱਕਤ ਇਹ ਆਈ ਆ ਕਿਉਂਕਿ ਉਹ ਆਟੋਨੋਮ ਸੀਗਾ, ਉਹਦੀ ਆਟੋਨੋਮੀ ਜਿਹੜੀ ਸੀਗੀ ਉਹ ਇਸ ਵੇਲੇ ਇਹਨਾਂ ਨੇ ਖਤਮ ਕਰ ਦਿੱਤੀ ਆ, ਬਿੱਲ ਲਿਆਂਦਾ। ਤਾਂ ਉਹ ਸਭ ਨੂੰ ਪਤਾ ਹੀ ਹੈ ਕਿ ਪ੍ਰੋਟੈਸਟ ਕਿਸ ਤਰ੍ਹਾਂ ਚੱਲਦੇ ਹਾਂਗਕਾਂਗ ਦੇ ਵਿੱਚ। ਤਾਂ ਉਸ ਚੀਜ਼ ਨੂੰ ਲੈ ਕੇ ਹੁਣ ਜਿਸ ਤਰ੍ਹਾਂ UK ਨੇ ਵੀ ਬਹੁਤ ਵੱਡੀਆਂ ਗੱਲਾਂ ਕਹੀਆਂ ਨੇ ਹਾਂਗਕਾਂਗ ਨੂੰ ਲੈ ਕੇ, ਤਾਂ ਉੱਧਰ ਦੂਸਰੇ ਪਾਸੇ US ਵੀ ਟਾਈਟ ਕਰਦਾ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹਨਾਂ ਨੂੰ ਕਾਬੂ ਕਰੀਏ। ਤਾਂ ਬਹਰਹਾਲ ਉਹਨਾਂ ਨੇ ਸਾਫ਼ ਤੌਰ ਤੇ ਇਹ ਕਹਿ ਦਿੱਤਾ ਕਿ ਜੋ ਖੁਦ ਮੁਖਤਿਆਰੀ ਨੂੰ ਖਤਮ ਕਰਨ ਦੀਆਂ ਗੱਲਾਂ ਦੇ ਵਿੱਚ ਚੀਨ ਦਾ ਸਾਥ ਦਊਗਾ, ਅਸੀਂ ਉਹਦੇ ਤੇ ਪਾਬੰਦੀਆਂ ਲਾਵਾਂਗੇ, ਚਾਹੇ ਉਹ ਬੰਦਾ ਹੈ, ਚਾਹੇ ਵਿਅਕਤੀ ਵਿਸ਼ੇਸ਼ ਹੈ, ਤੇ ਚਾਹੇ ਕੋਈ ਮੁਲਕ ਵਿਸ਼ੇਸ਼ ਹੈ। ਤਾਂ ਇਹ ਮੇਰੇ ਖਿਆਲ ਦੇ ਨਾਲ ਚਾਈਨਾ ਵਾਸਤੇ ਇੱਕ ਖੁੱਲੀ ਬੰਦਾ ਰਿਹਾ। ਫਿਰ ਵੈਸੇ ਉਦੋਂ ਇੱਕ ਦੂਜੇ ਨੂੰ ਵੰਗਾਰੀ ਜਾਂਦੇ ਆ। ਤਾਂ ਦੂਜਾ ਬਿਆਨ ਜਿਹੜਾ ਪੋਂਪੀਓ ਦਾ, ਜਿਹਦੇ ਵਿੱਚ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਵਾ ਕਿ ਦੇਖੋ ਜੀ, ਅਸੀਂ ਇੱਧਰ ਕਰ ਰਹੇ ਹਾਂ ਫੌਜ ਨੂੰ ਕਟੌਤੀ 'ਚ, ਔਰ ਏਸ਼ੀਆ ਦੇ ਖਿੱਤੇ 'ਚ ਅਸੀਂ ਫੌਜ ਨੂੰ ਵਧਾਵਾ ਦੇਵਾਂਗੇ। ਤਾਂ ਨਾਲ ਉਹਨਾਂ ਨੇ ਕਿਹਾ ਕਿ ਚੀਨ ਜਿਹੜਾ ਹੈ ਉਹ ਇਸ ਵੇਲੇ ਮਤਲਬ ਕਿ ਇੱਕ ਥ੍ਰੈਟ ਹੈ, ਜਿੱਦਾਂ ਉਹਨਾਂ ਨੇ ਨਾਲ ਹੀ ਇਸ ਚੀਜ਼ ਨੂੰ ਕਿਹਾ ਕਿ ਚਾਈਨਾ ਜਿਹੜਾ ਉਹ ਭਾਰਤ ਤੇ ਦੱਖਣੀ ਪੂਰਬੀ ਏਸ਼ੀਆਈ ਦੇਸ਼ਾਂ ਵਾਸਤੇ ਇੱਕ ਥ੍ਰੈਟ ਆ। ਤਾਂ ਇਸ ਚੀਜ਼ ਨੂੰ ਜੋੜਿਆ ਗਿਆ ਇੱਥੇ। ਬਹੁਤ ਵੱਡੇ ਵੱਡੇ ਵਿਸ਼ਲੇਸ਼ਕ ਉਹਨਾਂ ਨੇ ਕਵਰੇਜ ਕੀਤੀ, ਉਹਨਾਂ ਨੇ ਆਪਣੇ ਓਪੀਨੀਅਨ ਦਿੱਤੇ ਇਸ ਮੁੱਦੇ ਤੇ ਕਿ ਪੋਂਪੀਓ ਦਾ ਇਸ਼ਾਰਾ ਕੀ ਆ। ਤਾਂ ਦੇਖੋ, ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ ਅਮਰੀਕਾ ਦੇ ਵਿੱਚ ਇਸ ਵੇਲੇ ਸਿਆਸਤ ਜਿਹੜੀ ਹੈ ਪੂਰੀ ਭਖੀ ਹੋਈ ਆ। ਬਾਈਡਨ ਦੇ ਮੁਕਾਬਲੇ ਡੋਨਾਲਡ ਟਰੰਪ ਜਿਹੜੇ ਰੁਝਾਨ ਆ, ਸ਼ੁਰੂਆਤੀ ਰੁਝਾਨ ਆ, ਉਹਨਾਂ ਦੇ ਵਿੱਚ ਪਛੜ ਰਹੇ ਆ। ਤੇ ਸਭ ਨੂੰ ਪਤਾ, ਸਾਰੀ ਦੁਨੀਆ ਨੂੰ ਪਤਾ। ਤਾਂ ਉੱਥੇ ਸਿਆਸਤ ਜਿਹੜੀ ਆ ਉਹ ਸ਼ਾਇਦ ਮੇਰੇ ਖਿਆਲ ਦੇ ਨਾਲ ਇਹ ਚਾਈਨਾ ਨੂੰ ਬਹੁਤ ਜ਼ਿਆਦਾ ਪ੍ਰਮੋਟ ਕਰਕੇ ਖੇਡੀ ਜਾ ਰਹੀ ਆ, ਖਾਸ ਤੌਰ ਤੇ ਟਰੰਪ ਖੇਮੇ ਵੱਲੋਂ, ਕਿ ਚਾਈਨਾ ਨੂੰ ਇੱਕ ਜਿੱਦਾਂ ਆਪਾਂ ਅੱਗੇ ਵੀ ਗੱਲਾਂ ਕਰਦੇ ਰਹੇ ਹਾਂ ਨਾ ਕਿ ਮੋਦੀ ਸਾਹਿਬ ਦੀ ਜਦੋਂ ਕੰਪੇਨ ਸੀਗੀ ਕਿ ਤੁਹਾਨੂੰ ਇੱਕ
ਖਲਨਾਇਕ ਚਾਹੀਦਾ। ਜਿੰਨਾ ਵੱਡਾ ਖਲਨਾਇਕ ਹੋਏਗਾ ਨਾ, ਫਿਲਮ ਦੀ ਜੇ ਸਕ੍ਰਿਪਟ ਦੀ ਆਪਾਂ ਬੇਸਿਕ ਚੀਜ਼ ਦੇਖੀਏ ਤਾਂ ਉਹਦੇ 'ਚ ਇਹੋ ਹੀ ਸਿਖਾਇਆ ਜਾਂਦਾ ਕਿ ਜਿੰਨਾ ਵੱਡਾ ਤੁਹਾਡਾ ਖਲਨਾਇਕ ਹੋਏਗਾ ਨਾ, ਨਾਇਕ ਦੀ ਚਮਕ ਉਨੀ ਹੀ ਜ਼ਿਆਦਾ ਹੋਵੇਗੀ। ਤਾਂ ਕਦੇ ਇੱਥੇ ਤੁਹਾਨੂੰ ਪਤਾ ਹੀ ਹੈ, ਇੰਡੀਆ 'ਚ ਸਿੱਖਾਂ ਨੂੰ ਵੀ ਖਲਨਾਇਕ ਬਣਾ ਕੇ ਪੇਸ਼ ਕੀਤਾ ਗਿਆ। ਫਿਰ ਉਸ ਤੋਂ ਬਾਅਦ ਮੁਸਲਮਾਨਾਂ ਦੀ ਵਾਰੀ ਆਈ। ਫਿਰ ਉਸ ਤੋਂ ਬਾਅਦ ਪਾਕਿਸਤਾਨ ਨੂੰ ਵੀ ਬਹੁਤ ਜ਼ਿਆਦਾ ਕੰਪੇਨ ਦੇ ਵਿੱਚ ਵਿਖਾਇਆ ਗਿਆ ਕਿ ਆ ਬਹੁਤ ਵਧਾ ਚੜਾ ਕੇ। ਇਸ ਵਾਰੀ ਤੇ ਤੁਹਾਨੂੰ ਪਤਾ ਹੀ ਹੈ ਨਾ, ਇਸ਼ੂ ਬਣ ਗਿਆ ਸੀ ਪਾਕਿਸਤਾਨ ਦਾ। ਸੋ ਇਹ ਚੀਜ਼ਾਂ ਹੁੰਦੀਆਂ ਨੇ, ਔਰ ਅਮਰੀਕਾ ਦੀ ਰਾਜਨੀਤੀ ਵੀ ਇਸ ਚੀਜ਼ ਤੋਂ ਅਛੂਤੀ ਨਹੀਂ। ਸੋ ਇੱਕ ਪਾਰਟ ਇਹ ਵੀ ਸਮਝਿਆ ਜਾਂਦਾ ਇਸ ਗੇਮ ਦਾ ਸਾਰਾ ਕਿ ਉਹਨਾਂ ਦੀ ਜਿਹੜੀ ਅੰਦਰੂਨੀ ਰਾਜਨੀਤੀ ਆ, ਉਹਦੇ ਵਿੱਚ ਕਿਤੇ ਨਾ ਕਿਤੇ ਇਹ ਚੀਜ਼ ਦਰਕਾਰ ਆ ਉਹਨਾਂ ਨੂੰ ਕਿ ਚਾਈਨਾ ਦਾ ਇੱਕ ਬਹੁਤ ਵੱਡਾ ਹਊਆ ਕ੍ਰੀਏਟ ਕੀਤਾ ਜਾਵੇ। ਤੇ ਜਿੱਦਾਂ ਸ਼ੀ ਜਿਨਪਿੰਗ ਨੇ ਉਧਰ ਦਿੱਤਾ ਹੋਇਆ ਪ੍ਰਭਾਵ ਕਿ ਮੇਰੇ ਤੋਂ ਬਿਨਾਂ ਚਾਈਨਾ ਨੂੰ ਅੱਗੇ ਨਹੀਂ ਲਿਜਾਇਆ ਜਾ ਸਕਦਾ, ਮਾਓ ਸੇ ਤੁੰਗ ਦੇ ਸੁਪਨੇ ਪੂਰੇ ਨਹੀਂ ਕੀਤੇ ਜਾ ਸਕਦੇ ਜੇ ਮੈਂ ਨਹੀਂ ਹੋਊਗਾ। ਤਾਂ ਉਸੇ ਤਰੀਕੇ ਨਾਲ ਹੀ ਸ਼ਾਇਦ ਡੋਨਲਡ ਟਰੰਪ ਜੀ ਪੇਸ਼ਕਸ਼ ਕਰ ਰਹੇ ਆ ਲੋਕਾਂ ਨੂੰ ਕਿ ਦੇਖੋ ਮੈਂ ਹੀ ਹਾਂ ਤੁਹਾਡਾ ਹੀਰੋ, ਮੈਂ ਹੀ ਤੁਹਾਨੂੰ ਅੱਗੇ ਲਿਜਾ ਸਕਦਾ, ਮੈਂ ਹੀ ਚਾਈਨਾ ਨੂੰ ਜਿਹੜਾ ਉਹ ਸੰਭਾਲ ਸਕਦਾ। ਸੋ ਕਿਤੇ ਨਾ ਕਿਤੇ ਉਸ ਚੀਜ਼ ਨਾਲ ਵੀ ਜੋੜਿਆ ਜਾ ਰਿਹਾ। ਸੋ ਇੰਡੀਆ ਨੂੰ ਬਹੁਤ ਮੈਂ ਕਹੂੰਗਾ ਕਿ ਸੰਵੇਦਨਸ਼ੀਲਤਾ ਦਿਖਾਉਣ ਦੀ ਜ਼ਰੂਰਤ ਆ। ਬਹੁਤ ਹੱਦ ਤੱਕ ਬੈਠ ਕੇ ਸੋਚ ਵਿਚਾਰ ਕਰਨ ਦੀ ਜ਼ਰੂਰਤ ਆ, ਕਿਉਂਕਿ ਅਮਰੀਕਾ ਦਾ ਸਭ ਨੂੰ ਪਤਾ ਅਫਗਾਨਿਸਤਾਨ ਵਾਲੀ ਨਾ ਹੋਵੇ। ਅਫਗਾਨਿਸਤਾਨ ਚੋਂ ਵੇਖੋ ਹੁਣ ਤੁਹਾਨੂੰ ਪਤਾ ਹੀ ਹੈ ਨਾ ਕਿ ਉਹ ਕਹਿੰਦੇ ਨਾ ਕਿ ਮੈਂ ਕੰਬਲ ਨੂੰ ਛੱਡਦਾ, ਕੰਬਲ ਨਹੀਂ ਛੱਡਦਾ। ਸੋ ਐਸੀ ਸਿਚੁਏਸ਼ਨ ਨਾ ਕਿਤੇ ਕ੍ਰੀਏਟ ਹੋ ਜਾਵੇ ਕਿ ਜਿਹਦੇ ਵਿੱਚ ਬਹੁਤ ਜ਼ਿਆਦਾ ਮਾਮਲਾ ਵਿਗੜ ਜਾਵੇ। ਸੋ ਅਮਰੀਕਾ ਆਪਣੇ ਹਿੱਤ ਸਕਦਾ, ਸਭ ਤੋਂ ਪਹਿਲਾਂ ਉਹ ਵੇਖਦਾ ਕਿ ਸਾਨੂੰ ਕਿਸ ਭਾਅ ਚਾਂਦੀ ਚੱਲਦੀ ਆ, ਉਸ ਤੋਂ ਬਾਅਦ ਦੀਆਂ ਫਿਰ ਗੱਲਾਂ ਹੁੰਦੀਆਂ। ਤਾਂ ਇਹਦੇ ਤੇ ਬਹੁਤ ਜ਼ਿਆਦਾ ਇਸ ਵੇਲੇ ਬਹਿਸ ਬਸਈਆ ਹੋ ਰਿਹਾ ਕਿ ਅਮਰੀਕਾ ਜਿਹੜਾ ਉਹ ਖੁੱਲੇ ਰੂਪ ਦੇ ਵਿੱਚ ਹੁਣ ਮਿਲਟਰੀ ਇੱਕ ਹੈਲਪ ਜਿਹੜੀ ਆ ਉਹ ਇੰਡੀਆ ਵੀ ਕਰਨ ਆ ਰਿਹਾ। ਸੋ ਏਸ਼ੀਆ ਦਾ ਖਿੱਤਾ ਉਹਨਾਂ ਨੇ ਕਿਹਾ, ਵੈਸੇ ਇੰਡੀਆ ਦਾ ਪਾਰਟੀਕੂਲਰ ਨਾਂ ਨਹੀਂ ਲਿਆ, ਪਰ ਜਿਹੜੇ ਵਿਸ਼ਲੇਸ਼ਕ ਆ ਉਹ ਇਸ ਚੀਜ਼ ਨੂੰ ਜੋੜ ਰਹੇ ਆ, ਯਾਨੀ ਸ਼ੱਕ ਦੀ ਨਿਗਾਹ ਨਾਲ ਦੇਖਦੇ ਪਏ। ਬਾਕੀ ਹੁਣ ਪਤਾ ਨਹੀਂ ਕੀ ਬਣੂਗਾ, ਜੀ ਕੀ ਨਹੀਂ ਬਣੂਗਾ। ਉਧਰ ਦੂਸਰੇ ਪਾਸੇ ਇਸੇ ਚੀਜ਼ ਨਾਲ ਇਸੇ ਮੁਤਲਕ ਜੁੜੀ ਜਿਹੜੀ ਖਬਰ ਹੈ ਵੱਡੀ ਇਹ ਆ ਕਿ ਚਾਈਨਾ ਨੇ ਜੋ ਆਪਾਂ ਗੱਲ ਕੀਤੀ ਸੀ, ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀਗਾ ਕਿ ਸ਼ਿਓਕ ਦਰਿਆ ਜਿੱਥੇ ਆ ਕੇ ਗਲਵਾਨ ਚ ਡਿੱਗਦਾ, ਉਸ ਪੁਆਇੰਟ ਨੂੰ ਹੀ ਬਾਰਡਰ ਬਣਾ ਲਿਆ ਤੇ ਬਾਕੀ ਸਾਰੀ ਜਿਹੜੀ ਗਲਵਾਨ ਵੈਲੀ ਆ ਉਹਨਾਂ ਨੇ ਕਬਜ਼ਾ ਲਈ ਆ, ਪਿੱਛੇ ਨਹੀਂ ਹਟ ਰਹੇ। ਹਾਲਾਂਕਿ ਪਹਿਲਾਂ ਦਾਅਵਾ ਕੀਤਾ ਜਾ ਰਿਹਾ ਇਹ ਗੱਲ ਕਿ ਉਹ ਪਿੱਛੇ ਹਟ ਰਹੇ ਨੇ, ਉਹਨਾਂ ਨੇ ਵਾਅਦਾ ਕੀਤਾ ਵਾ ਕਿ ਅਸੀਂ ਜਲਦੀ ਪਿੱਛੇ ਹਟ ਜਾਵਾਂਗੇ। ਸੋ ਉਹ ਜਿਹੜਾ ਮਹੱਤਵਪੂਰਨ ਪੁਆਇੰਟ ਆ ਜਿੱਥੋਂ ਦੌਲਤ ਬੇਗ ਆਲਰੇਡੀ ਸੜਕ ਜਿਹੜੀ ਹੈ ਉਹ ਬਹੁਤੀ ਦੂਰ ਨਹੀਂ ਹੈ, ਜਾਂ ਪੈਟਰੋਲਿੰਗ ਦਾ ਜਿਹੜਾ ਪੁਆਇੰਟ ਹੈ 14, ਉਹ ਤਕਰੀਬਨ ਬਿਲਕੁਲ ਉਹਨਾਂ ਨੇ ਹੱਥ ਹੇਠ ਲੈ ਲਿਆ। ਸੋ ਇਹ ਬਹੁਤ ਵੱਡੀ ਖਬਰ ਆ, ਇਹਦੇ ਤੇ ਵੀ ਬਹੁਤ ਜ਼ਿਆਦਾ ਰਾਜਨੀਤੀ ਜਿਹੜੀ ਆ ਉਹ ਮੰਗੀ ਹੋਈ ਜੀ। ਜੀ ਅਗਲੀ ਗੱਲ ਕਰੀਏ, ਕਹਿੰਦੇ ਕਾਂਗਰਸ ਤੇ ਭਾਜਪਾ ਦੇ ਵਿਚਾਲੇ ਸਿਆਸੀ ਮੈਚ ਜਾਰੀ ਹੈ, ਭਾਜਪਾ ਨੇ ਨਵਾਂ ਨਿਸ਼ਾਨਾ ਕੱਸਿਆ। ਦੇਖੋ ਇਹਨਾਂ ਦਾ ਆਪਸ ਦੇ ਵਿੱਚ ਮੈਚ ਜਿਹੜਾ ਉਹ ਖਤਮ ਨਹੀਂ ਹੋ ਰਿਹਾ। ਸੋ ਇੱਕ ਦੂਜੇ ਤੇ ਬਲੇਮ ਗੇਮ ਜਿਹੜੀ ਖੇਡੀ ਜਾ ਰਹੀ ਆ, ਕਿਉਂਕਿ ਖਬਰਾਂ ਜਿਹੜੀਆਂ ਆਉਂਦੀਆਂ ਨੇ, ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਕਿ ਇਹ ਖਬਰ ਆ ਰਹੀ ਆ ਕਿ ਉਹਨਾਂ ਨੇ ਇਲਾਕਾ ਹਥਿਆ ਲਿਆ, ਉਸ ਤੋਂ ਬਾਅਦ ਫਿਰ ਇਹ ਰਾਜਨੀਤੀ ਨਾਲ ਤੇਜ਼ ਹੋ ਜਾਂਦੀ ਆ। ਤਾਂ ਮੇਰੇ ਖਿਆਲ ਦੇ ਨਾਲ ਇਸ ਵੇਲੇ ਇੰਡੀਆ ਗੌਰਮੈਂਟ ਤੇ ਇਹ ਪ੍ਰੈਸ਼ਰ ਜ਼ਿਆਦਾ ਉਹਨੂੰ ਕਰਨ ਦਾ ਯਤਨ ਕਰਦੇ ਪਏ ਆ ਕਾਂਗਰਸ ਵਾਲੇ ਜਾਂ ਵਿਰੋਧੀ ਧਿਰ ਵਾਲੇ ਕਿ ਕਿਸੇ ਤਰੀਕੇ ਨਾਲ ਇਹਨਾਂ ਨੂੰ ਹੋਰ ਦਬਲਿਆ ਜਾਵੇ। ਯਾਨੀ ਰਾਜਨੀਤਿਕ ਨਫਾ ਨੁਕਸਾਨ ਆ, ਉਹ ਆਪਣੀ ਰਾਜਨੀਤੀ ਦਾ ਇੱਕ ਤਰ੍ਹਾਂ ਨਾਲ ਕਹਿ ਲਈਏ ਜਿਹੜੀ ਹੁਣ ਸਾਡੀ ਸਮਕਾਲੀ ਰਾਜਨੀਤੀ ਆ ਉਹਦਾ ਇੱਕ ਦੁਖਾਂਤ ਆ ਕਿ ਹਰੇਕ ਮੁੱਦੇ ਤੇ ਨਫਾ ਨੁਕਸਾਨ ਜ਼ਰੂਰ ਕਾਊਂਟ ਕੀਤਾ ਜਾਂਦਾ। ਤਾਂ ਬਹਿਰਹਾਲ ਇਹਨਾਂ ਨੇ ਕਈ ਦੋਸ਼ ਲਾਏ, ਮਤਲਬ ਕਿ ਕਾਂਗਰਸ ਵਾਲਿਆਂ ਨੇ ਵੀ ਕਿ ਆ ਜ਼ਮੀਨ ਨੱਪੀ ਗਈ। ਅੱਜ ਵੀ ਰਾਹੁਲ ਦਾ ਇੱਕ ਬਿਆਨ ਹੈ ਕਿ 2-3 ਥਾਵਾਂ ਤੇ ਕਬਜ਼ਾ ਹੋ ਗਿਆ ਜੀ, ਇਹ ਹੋ ਗਿਆ, ਵਾਹ ਹੋ ਗਿਆ। ਦੂਸਰੇ ਪਾਸੇ ਉਹ ਕਹਿੰਦੇ ਕਿ ਤੁਹਾਡੇ ਰਾਜ ਦੇ ਵਿੱਚ 43,000 ਕਿਲੋਮੀਟਰ ਦਾ ਜਿਹੜਾ ਏਰੀਆ ਸੀਗਾ ਉਹ ਉਹਨਾਂ ਨੇ ਕਵਰ ਕਰ ਲਿਆ, ਤੁਸੀਂ ਕਿੱਧਰ ਤੁਰੇ ਫਿਰਦੇ ਹੋ। ਸੋ ਇਹ ਆਪਣੇ ਆਪ ਦੇ ਵਿੱਚ ਇਹਨਾਂ ਦੀ ਦਖਲਅੰਦਾਜ਼ੀ ਚੱਲੀ ਜਾਂਦੀ ਹੈ। ਇਹਨਾਂ ਦੇ ਅੱਜ ਪਵਨ ਖੇੜਾ ਨੇ ਵੀ ਦੋਸ਼ ਲਾਏ। ਤਾਂ ਜਿਹੜਾ ਜਵਾਬੀ ਹਮਲਾ ਕੀਤਾ ਉਹ ਕੀਤਾ ਖੁਦ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਪ੍ਰਧਾਨ ਹੈ ਜਗਤ ਪ੍ਰਕਾਸ਼ ਨੱਡਾ, JP ਨੱਡਾ ਜੀ ਹੈ ਜਿਹੜੇ, ਉਹਨਾਂ ਨੇ ਬਕਾਇਦਾ ਟਵੀਟ ਕੀਤੇ ਆ, ਕੁਛ ਤੱਥ ਟਵੀਟ ਕੀਤੇ ਆ ਜਿਹਦੇ ਵਿੱਚ ਦੋ ਚੀਜ਼ਾਂ ਕਹੀਆਂ ਨੇ ਉਹਨਾਂ ਨੇ। ਇੱਕ ਤੇ ਇਹ ਕਿਹਾ ਕਿ ਜਿਹੜਾ ਹੈਗਾ ਸੀ ਨਾ ਪ੍ਰਾਈਮ ਮਿਨਿਸਟਰ ਨੈਸ਼ਨਲ ਰਿਲੀਫ ਫੰਡ, ਕਿ ਉਹਦਾ ਪੈਸਾ ਵੀ ਤੁਸੀਂ 2007 ਤੇ ਸਾਲ 2008 ਇਸ ਫਾਈਨੈਂਸ਼ੀਅਲ ਈਅਰ ਦੇ ਦੌਰਾਨ ਤੁਸੀਂ ਜੋ PMNRF ਦਾ ਯਾਨੀ ਪ੍ਰਾਈਮ ਮਿਨਿਸਟਰ ਨੈਸ਼ਨਲ ਰਿਲੀਫ ਫੰਡ ਦਾ ਪੈਸਾ ਸੀ ਉਹ ਵੀ ਰਾਜੀਵ ਗਾਂਧੀ ਫਾਊਂਡੇਸ਼ਨ ਚ ਪਾਇਆ, ਤੱਥ ਉਹਨਾਂ ਨੇ ਦਿੱਤਾ।
ਫਿਰ ਉਹ ਇੱਕ ਹੋਰ ਬਹੁਤ ਵੱਡਾ ਜਿੱਦਾਂ ਕਹਿ ਲਈਏ ਕਿ ਝਟਕਾ ਦਿੰਦੇ ਆ ਕਾਂਗਰਸ ਸਰਕਾਰ ਨੂੰ। ਤਾਂ ਉਹਦੇ ਵਿੱਚ ਕਹਿੰਦੇ ਆ ਕਿ ਤਕਰੀਬਨ $3 ਲੱਖ ਹੈ ਜਿਹੜਾ ਉਹ ਚਾਈਨਾ ਤੋਂ ਵੀ ਆਇਆ ਰਾਜੀਵ ਗਾਂਧੀ ਫਾਊਂਡੇਸ਼ਨ ਵਾਸਤੇ, ਉਹ ਤੁਸੀਂ ਕਾਹਦਾ ਲਿਆ ਸੀਗਾ। ਸੋ ਇਸ ਮਾਮਲੇ ਦੇ ਵਿੱਚ ਦੋਵੇਂ ਇੱਕ ਦੂਜੇ ਨੂੰ ਘੇਰਣ ਦਾ ਯਤਨ ਕਰਦੇ ਪਏ ਆ। ਪਰ ਮੇਰੇ ਖਿਆਲ ਦੇ ਨਾਲ ਦੇਖੋ ਇਹ ਚੀਜ਼ਾਂ ਇਸ ਵੇਲੇ ਬਹੁਤਾ ਜ਼ਿਆਦਾ ਪ੍ਰਭਾਵ ਨਹੀਂ ਰੱਖਦੀਆਂ, ਕਿਉਂਕਿ ਲੋਕ ਜਿਹੜੇ ਆ ਚਿੰਤਾਤੁਰ, ਇੱਕ ਤੇ ਕਰੋਨਾ ਤੋਂ ਆ, ਦੂਸਰਾ ਇਹ ਆ ਕਿ ਚੀਨ ਦੇ ਨਾਲ ਅੱਗੇ ਕੀ ਬਣੇਗਾ। ਤਾਂ ਇਹਨਾਂ ਨੂੰ ਬੈਠ ਕੇ ਵਿਚਾਰ ਕਰਨਾ ਚਾਹੀਦਾ ਇਸ ਸਿਚੁਏਸ਼ਨ ਦੇ ਵਿੱਚ, ਇਸ ਹਾਲਾਤ ਦੇ ਵਿੱਚ। ਜੇ ਇਹ ਆਪਣੇ ਬਿਆਨਾਂ ਤੇ ਕਾਬੂ ਨਹੀਂ ਰੱਖ ਸਕਦੇ ਤੇ ਕਾਹਦੀ ਰਾਜਨੀਤੀ ਆ। ਪਹਿਲਾਂ ਤੇ ਸਾਰੇ ਕਹਿੰਦੇ ਜੀ ਅਸੀਂ ਦੇਸ਼ ਦੇ ਨਾਲ ਖੜੇ, ਹਮੇਸ਼ਾ ਹੀ ਕਹਿੰਦੇ ਇੱਕ ਦੂਜੇ ਨੂੰ ਸਾਰੇ ਅਸੀਂ ਦੇਸ਼ ਦੇ ਨਾਲ ਖੜੇ ਆ, ਪਰ ਮੁੜ ਕੇ ਦੇਸ਼ ਦੇ ਨਾਲ ਨਹੀਂ, ਮੁੜ ਕੇ ਆਪੋ ਆਪਣੇ ਹਿੱਤਾਂ ਦੇ ਨਾਲ ਖੜ ਜਾਂਦੇ ਆ। ਸੋ ਆਪਸ ਦੇ ਵਿੱਚ ਇਹਨਾਂ ਦੀ ਕੈਂਸ ਪੂਰੀ ਚੱਲੀ ਜਾਂਦੀ ਆ ਤੇ ਮੇਰੇ ਖਿਆਲ ਦੇ ਨਾਲ ਇਹ ਬੰਦ ਵੀ ਨਹੀਂ ਹੋਊਗੀ, ਜਦਕਿ ਇਹਨਾਂ ਨੂੰ ਆਪਣੀਆਂ ਨੀਤੀਆਂ ਦਾ ਨਿਰੀਖਣ ਕਰਨ ਦੀ ਜ਼ਰੂਰਤ ਹੈ। ਔਰ ਜਿਹੜੀ ਆਪੋਜੀਸ਼ਨ ਹੈ ਉਹਨੂੰ ਵੀ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਸਹਿਯੋਗ ਕਰਨ ਦੀ ਜ਼ਰੂਰਤ ਹੈ ਇਸ ਵੇਲੇ, ਕਿਉਂਕਿ ਬਹੁਤ ਵੱਡਾ ਮੁੱਦਾ, ਬਹੁਤ ਇਹ ਗੰਭੀਰ ਵਿਸ਼ਾ ਬਣਦਾ ਜਾ ਰਿਹਾ। ਕਿਉਂਕਿ ਅੱਜ ਇੱਕ ਖਬਰ ਹੋਰ ਆ ਗਈ ਕਿ ਭੂਟਾਨ ਨੇ ਵੀ ਇੱਕ ਨਹਿਰ ਬੰਦ ਕਰ ਦਿੱਤੀ। ਸੋ ਮੈਂ ਤੁਹਾਨੂੰ ਕੁਝ ਖਬਰਾਂ ਦੱਸਦਾ ਕਿ ਕਿਸ ਤਰ੍ਹਾਂ ਪਲ ਦਰ ਪਲ ਸਾਰਾ ਸਿਨੈਰੀਓ ਹੀ ਚੇਂਜ ਹੋ ਰਿਹਾ। ਹੁਣ ਉਹ ਖਬਰ ਆ ਗਈ ਭੂਟਾਨ ਦੀ, ਉਹਨਾਂ ਨੇ ਨਹਿਰ ਬੰਦ ਕਰ ਦਿੱਤੀ, ਹਜ਼ਾਰਾਂ ਕਿਸਾਨਾਂ ਦੀ ਸਿੰਜਾਈ ਦਾ ਸਾਧਨ ਖੁੱਸ ਗਿਆ। ਫਿਰ ਰੌਲਾ ਪੈ ਗਿਆ, ਫਿਰ ਭੂਟਾਨ ਨੇ ਕੰਡੈਮ ਕੀਤਾ ਕਿ ਨਹੀਂ ਜੀ ਇਸ ਤਰ੍ਹਾਂ ਦੀ ਕੋਈ ਖਬਰ ਜਿਹੜੀ ਹੈ ਸੱਚਾਈ ਨਹੀਂ ਰੱਖਦੀ। ਪਰ ਉਸ ਤੋਂ ਅੱਗੇ ਇੱਕ ਬਹੁਤ ਵੱਡਾ ਦਾਅਵਾ ਕੀਤਾ ਦਾ ਪ੍ਰਿੰਟ ਨੇ। ਵੈਸੇ ਮੈਂ 1.5-2 ਸਾਲ ਤੋਂ ਇਹ ਗੱਲ ਕਹਿੰਦਾ ਆ ਰਿਹਾ ਵਾਂ ਕਿ ਦੇਖੋ ਇਹ ਮੁੱਦਾ ਬਹੁਤ ਜ਼ਿਆਦਾ ਅੱਗੇ ਜਾ ਕੇ ਵੱਡਾ ਬਣੇਗਾ। ਤਾਂ ਦਾ ਪ੍ਰਿੰਟ ਨੇ ਇੱਕ ਲੇਖ ਲਿਖਿਆ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ ਇਸ ਵੇਲੇ ਨੇਪਾਲ ਦੇ ਜਿਹੜੇ ਦਰਿਆ ਨੇ ਉਹਨਾਂ ਦਾ ਵਹਾਨ ਜਿਹੜਾ ਉਹ ਚਾਈਨਾ ਮੋੜਨ ਦਾ ਯਤਨ ਕਰ ਰਿਹਾ ਵਾ। ਔਰ ਨਾਲ ਜੋ ਫਿਰ ਤੱਥ ਨਿਕਲੇ ਉਹ ਇਹ ਆ ਕਿ 87,000 ਦੇ ਕਰੀਬ ਡੈਮ ਨੇ ਪੂਰੇ ਚਾਈਨਾ ਦੇ ਵਿੱਚ, ਔਰ ਜ਼ਿਆਦਾਤਰ ਉਹਨਾਂ ਨੇ ਹਾਲ ਦੇ ਸਾਲਾਂ ਦੇ ਵਿੱਚ, ਹਾਲ ਦੇ ਮਹੀਨਿਆਂ 'ਚ ਬਣਾਇਆ। ਔਰ ਖਾਸ ਤੌਰ ਤੇ ਇਹ ਜਿਹੜਾ ਕੰਮ ਸੀ ਉਹ 2 ਕਲਾਮ ਸਟੈਂਡ ਆਫ ਤੋਂ ਬਾਅਦ ਜ਼ਿਆਦਾ ਤੇਜ਼ ਕਰ ਦਿੱਤਾ ਗਿਆ। ਤਾਂ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਤਿੱਬਤ ਚੋਂ ਨਿਕਲਣ ਵਾਲੇ, ਚਾਹੇ ਉਹ ਕ੍ਰਾਸ ਬਾਉਂਡਰੀ ਦਰਿਆ ਹੋਣ ਚਾਹੇ ਦੂਸਰੇ ਦਰਿਆ ਹੋਣ, ਉਹ 46% ਸੰਸਾਰ ਦੀ ਵਸੋਂ ਨੂੰ ਪਾਣੀ ਦਿੰਦੇ ਆ, ਕਿਉਂਕਿ ਏਸ਼ੀਆ ਦੇ ਵਿੱਚ ਬਹੁਤ ਜ਼ਿਆਦਾ ਵਸੋਂ ਰਹਿੰਦੀ ਹੈ ਕੁੱਲ ਸੰਸਾਰ ਦੀ। ਤਾਂ ਉਹ ਜਿੱਦਾਂ ਸਿਆਂਗ ਦਰਿਆ ਆ, ਅਰੁਣਾਚਲ ਪ੍ਰਦੇਸ਼ ਵਾਲਾ ਬ੍ਰਹਮਪੁੱਤਰ ਆ, ਫਿਰ ਇਸ ਤੋਂ ਇਲਾਵਾ ਮੈਕੋਂਗ ਕੰਟਰੀਜ਼ ਕਿਹਾ ਜਾਂਦਾ। ਉਹ ਮੈਕੋਂਗ ਕੰਟਰੀਜ਼ ਇੱਦਾਂ ਕਿ ਉਸ ਦਰਿਆ ਤੇ ਕਈ ਕੰਟਰੀਆਂ ਨੇ, ਜਿੱਦਾਂ ਲਾ ਲਓ ਕਿ ਕੰਬੋਡੀਆ ਆ ਜਾਂਦਾ, ਲਾਓਸ ਆ ਜਾਂਦਾ, ਵੀਅਤਨਾਮ ਆ ਜਾਂਦਾ, ਮਿਆਂਮਾਰ ਆ ਜਾਂਦਾ। ਇੰਨੇ ਮੁਲਕਾਂ ਨੂੰ ਪਾਣੀ ਜਾਂਦਾ ਤੇ ਉਹਨਾਂ ਨੇ ਉਹ ਵੀ ਰੌਲਾ ਪਾ ਲਿਆ। ਬੈਂਕਾਕ ਪੋਸਟ ਦੀ ਇੱਕ ਖੁਦ ਰਿਪੋਰਟ ਆ, ਉਹ ਕਹਿੰਦੇ ਆ ਕਿ ਹੇਠਲੇ ਪੱਧਰ ਤੇ ਪਾਣੀ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਬਹੁਤ ਜ਼ਿਆਦਾ ਘੱਟ ਹੈ ਤੇ ਉੱਤਾਂ ਚਾਈਨਾ ਨੇ ਜਿਹੜਾ ਪਾਣੀ ਮੋੜ ਕੇ ਆਪ ਵਾਧੂ ਪਾਣੀ ਕੀਤਾ ਪਿਆ। ਸੋ ਇਹ ਵੀ ਇੰਡੀਆ ਵਾਸਤੇ ਬਹੁਤ ਵੱਡੀ, ਮੈਂ ਕਹੂੰਗਾ ਕਿ ਆਉਣ ਵਾਲੇ ਸਮੇਂ 'ਚ ਚੁਣੌਤੀ ਹੋ ਸਕਦੀ ਆ, ਕਿਉਂਕਿ ਉਹ ਉੱਤੇ ਬੈਠੇ ਆ, ਉਹਨਾਂ ਦੇ ਕੋਲ ਨਲਕਾ ਤੇ ਨਲਕੇ ਦੀ ਹੱਥੀ ਉਹ ਜੇ ਲਾ ਲੈਣ ਤੇ ਵੇਖ ਲਓ ਬਈ ਕੀ ਹੋਣਾ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹਨਾਂ ਨੂੰ, ਕਿਉਂਕਿ ਮੰਨ ਲਓ ਕੱਲ ਨੂੰ ਮੋਦੀ ਸਾਹਿਬ ਚਲੇ ਜਾਣਗੇ, ਰਾਹੁਲ ਸਾਹਿਬ ਆ ਜਾਣਗੇ ਜਾਂ ਕੋਈ ਹੋਰ ਸਾਹਿਬ ਆ ਜਾਏਗਾ, ਤਾਂ ਉਹਦੇ ਵਿੱਚ ਕੀ ਆ ਕਿ ਇਹ ਸਮੱਸਿਆ ਉਹਦੇ ਸਾਹਮਣੇ ਫਿਰ ਪ੍ਰਗਟ ਹੋ ਜੂ ਤੇ ਦੂਸਰੇ ਵੀ ਉਸੇ ਤਰ੍ਹਾਂ ਚੱਲਣਗੇ। ਤਾਂ ਰੌਲਾ ਇਹੀ ਹੈ ਕਿ ਇਸ ਵੇਲੇ ਲੋਕਾਂ ਨੂੰ ਮੇਰੇ ਖਿਆਲ ਦੇ ਨਾਲ ਜਿਉਣ ਦਾ ਹੱਕ ਹੈ ਜਿਹੜਾ ਉਹ ਦੇਣਾ ਚਾਹੀਦਾ। ਸੋ ਇਹ ਰਲ ਮਿਲ ਕੇ ਵਿਚਾਰ ਕਰ ਲੈਣ ਤੇ ਠੀਕ ਹੈ, ਨਹੀਂ ਤੇ ਫਿਰ ਦੂਜਾ ਕੰਮ ਤੇ ਠੀਕ ਹੈਗਾ ਹੀ ਹੈ। ਜੀ ਜੀ, ਅਗਲੀ ਗੱਲ ਕਰੀਏ, ਕਹਿੰਦੇ ਡੀਜੀਪੀ ਦਿਨਕਰ ਗੁਪਤਾ ਦੀ ਪਤਨੀ ਬਣੀ ਨਵੀਂ ਚੀਫ ਸੈਕਟਰੀ, ਕਰਨ ਅਵਤਾਰ ਦੀ ਛੁੱਟੀ। ਬਸ ਠੀਕ ਹੈ ਜੀ, ਇਹਦੇ ਵਿੱਚ ਕੀ ਆ ਕਿ ਸਿੱਧਾ ਕਹਿ ਲਈਏ ਕਿ ਡੀਜੀਪੀ ਸਾਹਿਬ ਦਾ ਜਿਹੜਾ ਘਰ ਆ ਉਹੀ ਹੁਣ ਪਾਵਰ ਗ੍ਰਿਡ ਬਣ ਗਿਆ। ਮਤਲਬ ਜਿਹੜੀ ਬਿਊਰੋਕ੍ਰੇਸੀ ਦੀ ਸਭ ਤੋਂ ਵੱਡੀ ਪਾਵਰ ਆ ਉਹ ਵੀ ਉਹਨਾਂ ਦੇ ਕੋਲ, ਔਰ ਇਸ ਤੋਂ ਇਲਾਵਾ ਜਿਹੜੀ ਪੁਲਿਸ ਪ੍ਰਬੰਧਨ ਦੀ ਬਾਗਡੋਰ ਆ ਉਹ ਵੀ ਉਹਨਾਂ ਦੇ ਕੋਲ ਆ। ਦੇਖੋ ਜਿਹੜੀ ਹੈਗੀ ਹੈ ਨਾ ਬੀਬੀ ਵਿਨੀ ਮਹਾਜਨ, ਇਹਨਾਂ ਨੇ ਜਿਹੜੇ ਵੀ ਡਿਪਾਰਟਮੈਂਟ 'ਚ ਕੰਮ ਕੀਤਾ ਹੈ, ਚਾਹੇ ਹੈਲਥ ਹੈ ਚਾਹੇ ਕੋਈ ਹੋਰ ਹੈ, ਅੱਛਾ ਕੰਮ ਕੀਤਾ, ਐਸੀ ਗੱਲ ਨਹੀਂ ਹੈ, ਅੱਛੀ ਅਫਸਰ ਆ ਬੀਬੀ। ਤੇ ਦੂਜੀ ਚੀਜ਼ ਇਹ ਹੈ ਕਿ ਦਿਨਕਰ ਗੁਪਤਾ ਦਾ ਅੱਜ ਕੱਲ੍ਹ ਜਿਹੜਾ ਬਤੌਰ ਡੀਜੀਪੀ ਰਿਹਾ ਉਹ ਸਭ ਨੂੰ ਪਤਾ ਉਹ ਸਧਾਰਨ ਹੈ, ਆਪਾਂ ਨੂੰ ਗੈਰ ਸਧਾਰਨ ਨਹੀਂ ਕਹਿ ਸਕਦੇ ਕਿ ਬਹੁਤ ਮਾਰਕੇ ਦੇ ਕੰਮ ਕਰ ਦਿੱਤੇ ਆ। ਤਾਂ ਖੈਰ ਇਹ ਅਲੱਗ-ਅਲੱਗ ਮਾਪਦੰਡ ਹੁੰਦੇ, ਤੁਹਾਨੂੰ ਪਤਾ ਪੁਲਿਸੀਆ ਪ੍ਰਬੰਧ ਕੁਛ ਹੋਰ ਕਿਸਮ ਦਾ ਵਾ ਤੇ ਜਿਹੜਾ ਦੂਸਰਾ ਹੁੰਦਾ ਬਿਊਰੋਕ੍ਰੇਸੀ ਦਾ ਪ੍ਰਬੰਧ ਉਹ ਇੱਕ ਤਰ੍ਹਾਂ ਨਾਲ ਕਰੀਏ ਦੂਸਰੀ ਗੌਰਮੈਂਟ ਆ। ਇੱਕ ਗੌਰਮੈਂਟ ਜਿਹੜੀ ਅਸੀਂ ਇਲੈਕਟਡ ਗੌਰਮੈਂਟ ਬਣਾਉਣੇ ਆ, ਇੱਕ ਦੂਸਰੀ ਹੁੰਦੀ ਹੈ ਪੈਰਲਲ ਜੋ ਉਹਨਾਂ ਦੇ ਨਾਲ ਰਲ ਕੇ ਚੱਲਦੀ ਹੈ, ਜੋ ਗੌਰਮੈਂਟ ਦਾ ਅੱਧਾ ਕੰਮ ਕਰਦੀ ਹੈ। ਦੋਵਾਂ ਚੀਜ਼ਾਂ 'ਚ ਵਖਰੇਵਾਂ ਹੈ ਕਿਤੇ ਨਾ ਕਿਤੇ। ਉਹ ਗੱਲ ਇਹ ਆ ਕਿ ਦੇਖੋ ਕਰਨ ਅਵਤਾਰ ਸਿੰਘ ਦੇ ਨਾਲ ਰੌਲਾ ਪਿਆ,
ਕੈਬਨਿਟ ਵਜ਼ੀਰਾਂ ਦਾ ਲੱਗਦਾ ਸੀ ਜੇ ਸਵੇਰੇ ਕੰਮ ਹੋ ਜਾਣਾ। ਵੈਸੇ ਵੀ ਉਹਨਾਂ ਦੀ ਰਿਟਾਇਰਮੈਂਟ ਨੇੜੇ ਆਈ ਪਈ ਸੀਗੀ, ਉਹਨਾਂ ਨੂੰ ਚਲੋ ਉਹਨਾਂ ਨੇ ਬਦਲ ਕੇ ਉੱਧਰ ਕਰ ਦਿੱਤਾ। ਖੈਰ ਜਿਹੜੀ ਦੂਜੀ ਚੀਜ਼ ਇਹ ਆ ਕਿ ਉਸ ਸਮੇਂ ਕਿਹਾ ਗਿਆ ਕਿ ਕਰਨ ਅਵਤਾਰ ਸਿੰਘ ਨੇ ਜੀ ਮਾਫੀ ਮੰਗ ਲਈ, ਬਾਹਰ ਆ ਕੇ ਕਿਹਾ ਗਿਆ ਚਲੋ ਗੱਲ ਸਾਫ਼ ਹੋ ਗਈ ਹੈ। ਜਿਹਦਾ ਮਤਲਬ ਹੈ ਕਿ ਫਿਰ ਦਿਲੋਂ ਮਾਫ ਕੀਤਾ ਨਹੀਂ ਗਿਆ ਜਾਂ ਉਸ ਸਮੇਂ ਨਾਟਕ ਜਿਹਾ ਕੀਤਾ ਗਿਆ, ਇਹ ਵੀ ਆਪਣੇ ਆਪ ਦੇ ਵਿੱਚ ਸਵਾਲ ਰਹੇਗਾ। ਤੀਜੀ ਗੱਲ ਇਹ ਆ ਕਿ ਬਹੁਤ ਦਿਨ ਪਹਿਲਾਂ ਆਪਾਂ ਖਬਰ ਵੀ ਕੀਤੀ ਸੀਗੀ, ਆਪਾਂ ਉਦੋਂ ਵੀ ਕਿਹਾ ਸੀਗਾ ਸਰੋਤਿਆਂ ਨੂੰ ਕਿ ਸਭ ਕੁਝ ਹੋ ਸਕਦਾ। ਵਿਨੀ ਮਹਾਜਨ ਜੀ ਦਾ ਨਾਂ ਬਹੁਤ ਤੇਜ਼ੀ ਨਾਲ ਉੱਭਰ ਰਿਹਾ। ਉਹਦੇ ਵਿੱਚ ਕਾਰਨ ਕੀ ਆ ਕਿ ਜੇ ਇਸ ਚੀਜ਼ ਨੂੰ ਤੁਸੀਂ ਦੇਖੋਗੇ ਆਫ ਦੀ ਰਿਕਾਰਡ, ਔਨ ਦੀ ਰਿਕਾਰਡ ਤਾਂ ਇਹ ਜਾਣਕਾਰੀ ਤੁਹਾਨੂੰ ਬਹੁਤ ਘੱਟ ਮਿਲੇਗੀ। ਦਿਨਕਰ ਗੁਪਤਾ ਅਸਲ ਦੇ ਵਿੱਚ ਰਹੇ ਆ ਆਈਬੀ 'ਚ, ਦਿੱਲੀ ਚਲ ਗਏ ਸੀਗੇ। ਇਹਨਾਂ ਦੇ ਮੇਰੇ ਖਿਆਲ ਦੇ ਨਾਲ ਪਿਤਾ ਜੀ ਵੀ ਅਫਸਰ ਰਹੇ ਆ ਬਹੁਤ ਵੱਡੇ ਰੈਂਕ ਦੇ। ਤਾਂ ਉਹ ਜਿਹੜੀ ਨਜ਼ਦੀਕਤਾ ਸੀਗੀ ਨਾ ਉਸ ਸਮੇਂ, ਕਹਿੰਦੇ ਆ ਕਿ ਡੋਵਾਲ ਦੇ ਨਾਲ ਇਹਨਾਂ ਦੀ ਅੱਛੀ ਖਾਸੀ ਨਜ਼ਦੀਕਤਾ ਹੋ ਗਈ। ਤਾਂ ਜਦੋਂ ਅਜੀਤ ਡੋਵਾਲ ਦੇ ਨਾਲ ਹੋ ਗਈ ਤਾਂ ਸਮਝ ਲਓ ਫਿਰ ਅਮਿਤ ਸ਼ਾਹ ਦੇ ਨਾਲ ਵੀ ਹੋ ਗਈ। ਤਾਂ ਉਹ ਇੱਕ ਜਿਹੜਾ ਪੱਖ ਹੈ ਨਾ ਕਿ ਸੈਂਟਰ ਸਰਕਾਰ ਦੇ ਇਹ ਦੋਵੇਂ ਅਫਸਰ ਜਿਹੜੇ ਆ ਬਹੁਤ ਜ਼ਿਆਦਾ ਚਹੇਤੇ ਆ। ਤਾਂ ਇਹ ਚੀਜ਼ ਜਿਹੜੀ ਹੈ ਉਹ ਹੈਰਾਨ ਨਹੀਂ ਕਰਦੀ ਕਿਉਂਕਿ ਇਹਨਾਂ ਦਾ ਨਾਮ ਪਹਿਲਾਂ ਹੀ ਅੱਗੇ ਜਾ ਚੁੱਕਾ ਸੀ। ਹਾਂ, ਇੱਕ ਹੋਰ ਅਫਸਰ ਸੀਗਾ ਜਿਹੜਾ ਕਿ ਸੀਨੀਅਰ ਸੀਗਾ ਬੀਬੀ ਵਿਨੀ ਮਹਾਜਨ ਤੋਂ, ਤੇ ਉਹ ਹਾਈ ਕਮਾਂਡ ਦੇ ਵੀ ਥੋੜਾ ਨੇੜੋ ਸੀਗਾ ਕਾਂਗਰਸ ਦੇ। ਉਹਦਾ ਪਰ ਜ਼ੋਰ ਨਹੀਂ ਪਿਆ, ਉਹ ਨਹੀਂ ਪਿਆ। ਉਹਨੇ ਕੋਸ਼ਿਸ਼ ਜ਼ਰੂਰ ਕੀਤੀ ਆ, ਯਤਨ ਜ਼ਰੂਰ ਕੀਤੇ ਆ। ਸੋ ਕਿਉਂਕਿ ਲੌਬਿੰਗ ਹੁੰਦੀ ਹੈ, ਤੁਹਾਨੂੰ ਪਤਾ ਐਡੀਆਂ ਵੱਡੀਆਂ ਪੋਸਟਾਂ ਵਾਸਤੇ ਲੌਬਿੰਗ ਸੁਭਾਵਿਕ ਆ। ਪਰ ਇਸ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਦੱਸਦੇ ਆ ਕਿ ਕਿਉਂਕਿ ਤੁਹਾਨੂੰ ਵੀ ਪਤਾ ਕੈਪਟਨ ਅਮਰਿੰਦਰ ਸਿੰਘ ਦੀ ਦੋਸਤੀ ਹੈ ਅਮਿਤ ਸ਼ਾਹ ਜਾਂ ਇਹੋ ਜਿਹੇ ਡੋਵਾਲ ਸਾਹਿਬ ਦੇ ਨਾਲ, ਇਹਨਾਂ ਦੀ ਦੋਸਤੀ ਜਿਹੜੀ ਉਹ ਪ੍ਰਸਿੱਧ ਹੈ। ਤੁਸੀਂ ਵੇਖਿਆ ਨਾ ਗੁਲਦਸਤੇ, ਇੱਕ ਵਾਰੀ ਗੱਲ ਵੀ ਚੱਲੀ ਸੀ ਨਾ, ਪ੍ਰਤਾਪ ਸਿੰਘ ਬਾਜਵਾ ਨੇ ਔਨ ਰਿਕਾਰਡ ਆ ਕੇ ਕਿਹਾ ਸੀਗਾ ਕਿ ਬੀਬੀ ਸੋਨੀਆ ਗਾਂਧੀ ਨੂੰ ਵਧਾਈ ਦੇਣੀ ਹੁੰਦੀ ਹੈ ਤੇ ਫੋਨ ਤੇ ਤਾਰ ਦਿੰਦੇ ਆ ਜਨਮ ਦਿਨ ਦੀ, ਤੇ ਅਮਿਤ ਸ਼ਾਹ ਦੇ ਜਨਮ ਦਿਨ ਤੇ ਗੁਲਦਸਤਾ ਲੈ ਕੇ ਪੁੱਜਦੇ ਸਨ। ਸੋ ਉਹਨਾਂ ਨੇ ਸਵਾਲ ਵੀ ਚੁੱਕਿਆ ਸੀ ਇਸ ਚੀਜ਼ ਨੂੰ ਲੈ ਕੇ। ਤਾਂ ਖੈਰ ਜੋ ਵੀ ਹੈ, ਇਸ ਵੇਲੇ ਬੀਬੀ ਵਿਨੀ ਮਹਾਜਨ ਜਿਹੜੀ ਹੈ ਉਹ ਟੌਪ ਦੇ ਬਿਊਰੋਕਰੇਟ ਬਣ ਗਏ ਆ ਪੰਜਾਬ ਦੇ। ਦੇਖੋ ਹੁਣ ਕੰਮ ਕਿਸ ਤਰ੍ਹਾਂ ਚੱਲਦਾ ਅੱਗੇ ਗੌਰਮੈਂਟ ਦਾ, ਤਾਂ ਬਹੁਤ ਵੱਡਾ ਚੇਂਜ ਹੈ। ਔਰ ਹਿਸਟਰੀ ਦੇ ਵਿੱਚ ਦੱਸਦੇ ਆ ਕਿ ਪਹਿਲੀ ਮਰਤਬਾ ਹੋਇਆ ਕਿ ਮੀਆਂ ਬੀਬੀ ਜਿਹੜੇ ਆ ਉਹ ਟੌਪ ਦੇ, ਇੱਕ ਪੁਲਿਸ ਦਾ ਟੌਪ ਦਾ ਅਧਿਕਾਰੀ ਔਰ ਦੂਸਰੀ ਜਿਹੜੀ ਬੀਬੀ ਆ ਉਹ ਬਿਊਰੋਕ੍ਰੇਸੀ ਦੀ ਟੌਪ ਦੀ ਅਧਿਕਾਰੀ ਆ। ਇਹ ਪਹਿਲੀ ਮਰਤਬਾ ਹੋਇਆ। ਵੈਸੇ ਵੀ ਮੇਰੇ ਖਿਆਲ ਦੇ ਨਾਲ ਜਿਹੜੀ ਮੁੱਖ ਸਕੱਤਰ ਪਹਿਲੀ ਲੱਗੀ ਆ ਪੰਜਾਬ ਦੇ ਵਿੱਚ। ਬਾਕੀ ਜੇ ਕੋਈ ਕਰੈਕਟ ਕਰਨਾ ਚਾਹੇ ਤਾਂ ਅੱਜ ਤੱਕ ਤੁਸੀਂ ਮੇਰੇ ਖਿਆਲ ਦੇ ਨਾਲ ਖਾਲਾਂ ਵੀ ਲੈਣੀਆਂ। ਤਾਂ ਬੜਾ ਇੰਟਰਸਟਿੰਗ ਜਿਹਾ ਇਹ ਇਸ ਵੇਲੇ ਨਿਯੁਕਤੀ ਦਾ ਮਾਮਲਾ ਹੈ। ਪਰ ਫਿਰ ਵੀ ਨਿਯੁਕਤੀ ਹੋਈ ਆ, ਬੀਬੀ ਨੂੰ ਵਧਾਈਆਂ ਦੇਣੀਆਂ ਬਣਦੀਆਂ। ਲੋਕ ਉਡੀਕ ਕਰ ਰਹੇ ਆ ਕਿ ਜਦੋਂ ਦਿਨਕਰ ਸਾਹਿਬ ਬਣੇ ਸਨ ਡੀਜੀਪੀ, ਉਦੋਂ ਅਰੁਣ ਸਰ ਦੇ ਨਾਲ ਇੱਕ ਫੋਟੋ ਆ ਗਈ ਸੀ ਕਿ ਇਸ ਮਰਤਬਾ ਵੀ ਫੋਟੋ ਆਊਗੀ। ਜੀ ਜੀ, ਅਗਲੀ ਗੱਲ ਕਰੀਏ ਮਿੰਟੂ ਜੀ, ਜਿਹੜੇ ਸਿੰਗਰ ਨੇ ਉਹ ਵੀ ਵਿਵਾਦਾਂ ਤੋਂ ਪਰੇ ਰਹਿੰਦੇ ਨਹੀਂ ਆ, ਕੁਛ ਨਾ ਕੁਛ ਕਰ ਹੀ ਛੱਡਦੇ ਆ। ਹੁਣ ਪ੍ਰੀਤ ਹਰਪਾਲ ਦੀ ਟਿਕਟੋਕ ਵੀਡੀਓ ਦੇ ਮਾਮਲੇ 'ਚ ਹੁਣ ਜਿਹੜੀ ਉਸਨੇ ਹੁਣ ਮਾਫੀ ਵੀ ਮੰਗ ਲਈ ਹੈ। ਦੇਖੋ ਮੈਂ ਆਪ ਬੜਾ ਹੈਰਾਨ ਹੋਇਆ ਜਦੋਂ ਤੜਕੇ ਇਹ ਖਬਰ ਦੇਖੀ, ਕਿਉਂਕਿ ਖਬਰ ਤੁਹਾਨੂੰ ਪਤਾ ਹੀ ਹੈ ਜਦੋਂ ਚੈਨਲਾਂ ਤੇ ਚੱਲਦੀ ਹੈ ਨਾ ਕਲਾਕਾਰਾਂ ਵਾਲੀ ਖਬਰ, ਬਹੁਤ ਜ਼ਿਆਦਾ ਤਰਥੱਲੀ ਮਚ ਜਾਂਦੀ ਹੈ। ਦੂਸਰੀਆਂ ਖਬਰਾਂ ਤੇ ਜਿਹੜੀਆਂ ਨੇ ਉਹ ਖੂੰਜਿਆਂ 'ਚ ਲੱਗ ਜਾਂਦੀਆਂ। ਤੇ ਉਹ ਆਖੀ ਦੇਖ ਕੇ ਖਬਰ ਮੈਂ ਬਹੁਤ ਜ਼ਿਆਦਾ ਸ਼ੌਕਡ ਹੋਇਆ ਕਿ ਪ੍ਰੀਤ ਹਰਪਾਲ ਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਆ। ਕਿਉਂਕਿ ਪ੍ਰੀਤ ਹਰਪਾਲ ਨੂੰ ਮੈਂ ਅੱਜ ਤੋਂ 25-30 ਸਾਲ ਪਹਿਲਾਂ ਦਾ ਸੁਣਦਾ ਵਾ। ਬਹੁਤ ਲੋਕਾਂ ਨੂੰ ਘੱਟ ਪਤਾ ਹੋਊਗਾ ਕਿ ਸੈਡ ਸੌਂਗ ਜਦੋਂ ਚੱਲਦੇ ਹੁੰਦੇ ਸੀ ਨਾ, ਸੈਡ ਮਿਊਜ਼ਿਕ ਦੀ ਬਹੁਤ ਜ਼ਿਆਦਾ ਤੂਤੀ ਬੋਲਦੀ ਸੀ ਪੰਜਾਬ। ਉਸ ਸਮੇਂ ਇਹ ਬਹੁਤ ਹੀ ਯੰਗ ਉਮਰ ਦੇ ਵਿੱਚ ਆਇਆ ਸੀ ਪ੍ਰੀਤ ਹਰਪਾਲ। ਚਲੋ ਮੁੰਡੇ ਅੱਜ ਦੇ ਜਨਰੇਸ਼ਨ ਜਿਹੜੀ ਆ ਉਹ ਇਹਨੂੰ ਬਾਅਦ 'ਚ ਜਾਣਨ ਲੱਗੀ ਕੁਛ ਕੀਤਾ ਜਦੋਂ ਟਿਪਸ ਵਗੈਰਾ 'ਚ ਕੈਸਟ ਆਈਆਂ ਨੇ। ਤਾਂ ਖੈਰ ਪ੍ਰੀਤ ਹਰਪਾਲ ਵਰਗਾ ਬੰਦਾ ਜਿਹੜਾ ਕਿ ਹੈ ਵੀ ਮਾਝੇ ਦੀ ਧਰਤੀ ਤੋਂ ਆ ਤੇ ਹੈ ਵੀ ਸਟਰਗਲਰ ਆ, ਔਰ ਉਸ ਸਮੇਂ 'ਚ ਆਇਆ ਜਦੋਂ ਬਹੁਤ ਵੱਡੇ ਕਲਾਕਾਰਾਂ ਦੇ ਇੱਥੇ ਵਾਜੇ ਵੱਜਦੇ ਸੀ, ਸਰਦੂਲ ਸਿਕੰਦਰ, ਹੰਸਰਾਜ, ਹਰਭਜਨ ਮਾਨ, ਇਹੋ ਜਿਹੇ ਪਨੀਰੀ ਦੇ ਵਿੱਚੋਂ, ਇਹੋ ਜਿਹੀ ਜਨਰੇਸ਼ਨ ਦੇ ਵਿੱਚੋਂ ਨਿਕਲ ਕੇ ਆਉਣਾ ਬਹੁਤ ਵੱਡੀ ਗੱਲ ਆ। ਸੋ ਮੈਂ ਖੁਦ ਹੈਰਾਨ ਹੋਇਆ ਕਿ ਇਸ ਬੰਦੇ ਨੇ ਕੀ ਆ ਹੌਲੇ ਦਰਜੇ ਦੀ ਗੱਲ ਕੀਤੀ ਆ। ਸੋ ਇਹਨੇ ਗਾਣਾ ਗਾਇਆ, ਵੈਸੇ ਤੇ ਆਪਣੀ ਫੈਮਿਲੀ ਨਾਲ ਜਾ ਰਿਹਾ ਸੀ, ਬੱਚਾ ਵੀ ਮੈਨੂੰ ਲੱਗਦਾ ਪਿੱਛੇ ਬੈਠਾ ਸੀਗਾ, ਤੇ ਉਹਦੇ ਵਿੱਚ ਇਹਨਾਂ ਨੇ ਗੱਲ ਜਿਹੜੀ ਕਹੀ ਉਹ ਕੁਛ ਇਸ ਤਰ੍ਹਾਂ ਸੀਗੀ ਕਿ ਕਰੋਨਾ ਕਰੋਨਾ ਕਰਾਤੀ ਬਾਬੇ ਨਾਨਕ ਨੇ, ਨਵੀਂ ਤਸੂਰੀ ਪਾਤੀ ਬਾਬੇ ਨਾਨਕ ਨੇ। ਸੋ ਇਸ ਤਰ੍ਹਾਂ ਦਾ ਇੱਕ ਗਾਣਾ ਜਿਹਦੇ ਵਿੱਚ ਕੁਛ ਖਾਸ ਨਹੀਂ ਹੈ, ਬਟ ਬਾਬੇ ਨਾਨਕ ਦੇ ਨਾਲ ਜੋੜ ਦੇਣਾ। ਵੈਸੇ ਤੇ ਕਰੋਨਾ ਤੇ ਬਹੁਤ ਸਾਰੇ ਗਾਣੇ ਗਾਏ ਜਾ ਰਹੇ ਆ, ਹੁਣ ਬਾਬੇ ਨਾਨਕ ਦਾ ਇਹਦੇ ਵਿੱਚ ਕੀ ਦੋਸ਼ ਆ? ਕਿਉਂਕਿ ਹਾਲੇ ਤੇ ਇਹ ਵੀ ਖੋਜ ਪੜਤਾਲ ਚੱਲਦੀ ਪਈ ਆ ਕਿ ਕੀ ਲੈਬੋਰਟਰੀ 'ਚ ਤੇ ਨਹੀਂ ਬਣਾਇਆ ਗਿਆ। ਤੇ ਬਾਬਾ ਨਾਨਕ ਦੱਸੋ ਲੈਬੋਰਟਰੀਆਂ ਤੁਹਾਡੀਆਂ ਚਲਾਉਂਦਾ ਫਿਰਦਾ ਯਾਰ, ਕਮਾਲ ਦੀ ਗੱਲ ਆ।
ਹੁਣ ਹੱਦ ਦੀ ਗੱਲ ਆ ਕਿ ਪ੍ਰੀਤ ਹਰਪਾਲ ਨੇ ਇਹ ਰਿੜਕਾ ਜਿਹੜਾ ਸਹੇੜ ਲਿਆ। ਉਸ ਤੋਂ ਬਾਅਦ ਫਿਰ ਜਦੋਂ ਲੋਕਾਂ ਨੇ ਟੋਏ ਟੋਏ ਕੀਤੀ ਕਿ ਆਹ ਕੀ ਤੂੰ ਕਰਤੂਤ ਕੀਤੀ ਆ, ਕਿ ਤੁਹਾਨੂੰ ਹੋਰ ਕੋਈ ਨਹੀਂ ਲੱਭਦਾ। ਕੋਈ ਕਵੀ ਉੱਠਦਾ ਤੇ ਉਹ ਬਾਬੇ ਨਾਨਕ ਦਾ ਨਾਮ ਵਰਤ ਜਾਂਦਾ, ਕੋਈ ਗਾਇਕ ਟਿਕਟੌਕ ਬਣਾਉਣ ਵਾਸਤੇ ਬਾਬੇ ਨਾਨਕ ਦਾ ਨਾਮ ਵਰਤ ਜਾਂਦਾ, ਕਿਸੇ ਚੱਜ ਦੇ ਸੰਕਲਪ ਵਾਸਤੇ ਨਹੀਂ ਵਰਤਦੇ। ਸੋ ਲਿਹਾਜ਼ਾ ਜਦੋਂ ਪਤਾ ਲੱਗਿਆ ਪ੍ਰੀਤ ਹਰਪਾਲ ਨੂੰ ਕਿ ਗਲਤੀ ਮੇਥੋਂ ਹੋ ਗਈ ਆ, ਇਹਨੇ ਫਿਰ ਲਾਈਵ ਵੀ ਹੋ ਕੇ ਲਾਈਵ ਕੀਤਾ ਕਿ ਮੈਂ ਬਹੁਤ ਆਸਥਾਵਾਨ ਬੰਦਾ, ਸਿੱਖ ਧਰਮ 'ਚ ਮੈਂ ਜੰਮਿਆ ਪਲਿਆ ਵਾਂ, ਮੈਂ ਬਹੁਤ ਵਾਰੀ ਨਤਮਸਤਕ ਹੋਣ ਜਾਣਾ ਦਰਬਾਰ ਸਾਹਿਬ ਦੇ ਵਿੱਚ 2 ਮਰਤਬਾ, ਮੈਂ ਤੁਰ ਕੇ ਵੀ ਗਿਆ ਵਾਂ। ਚਲੋ ਉਹ ਉਹਨਾਂ ਦਾ ਨਿੱਜੀ ਮਸਲਾ ਹੈ। ਫਿਰ ਉਹਨਾਂ ਨੇ ਤੁਰੰਤ ਮਤਲਬ ਕਿ ਆਪਣੀ ਗਲਤੀ ਨੂੰ ਸੁਧਾਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੀਤੀ ਹੈ, ਖਿਮਾ ਯਾਚਨਾ ਕੀਤੀ ਹੈ। ਚਲੋ ਉਹ ਤਾਂ ਗੁਰੂ ਘਰ ਹੈ, ਉੱਥੇ ਤੇ ਮਿਹਰ ਹੋ ਜਾਣੀ ਹੈ, ਖਿਮਾ ਯਾਚਨਾ ਹੋ ਜਾਏਗੀ। ਬਟ ਮੇਰੇ ਖਿਆਲ ਦੇ ਨਾਲ ਦੇਖੋ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਗਾਇਕਾਂ ਦੇ ਅੱਗੇ ਹੱਥ ਜੋੜਨੇ ਚਾਹੀਦੇ ਆ। ਸਭ ਤੋਂ ਪਹਿਲਾਂ ਜੇ ਤੇ ਅਸੀਂ ਪੰਜਾਬ ਦਾ ਭਲਾ ਚਾਹੁੰਦੇ ਹਾਂ ਕਿ ਰੱਬ ਦਾ ਵਾਸਤਾ ਸਾਲ 2 ਸਾਲ ਤੁਸੀਂ ਨਾ ਚੁੱਪ ਕਰ ਜਾਓ। ਤੁਸੀਂ ਚੁੱਪ ਕਰ ਜਾਓਗੇ ਤਾਂ ਹੋ ਸਕਦਾ ਸਾਡੇ ਅਸਲ ਮੁੱਦੇ ਮਾੜੇ ਮੋਟੇ ਗੌਲੇ ਜਾਣ, ਨਹੀਂ ਤਾਂ ਤੁਹਾਡੀਆਂ ਜਿਹੜੀਆਂ ਵਾਹੀਆਤ ਗੱਲਾਂ ਨੇ, ਤੁਹਾਡੇ ਜਿਹੜੇ ਇੱਕ ਦੂਜੇ ਨੂੰ ਗਾਲਾਂ ਕੱਢਣ ਵਾਲੇ ਵੈਰ ਆ, ਤੁਹਾਡੇ ਇੱਕ ਦੂਜੇ ਜਿਹੜੇ ਹੌਲੇ ਦਰਜੇ ਦੇ ਪਵਾੜੇ ਆ, ਸਾਡੇ ਸੀਰੀਅਸ ਮੁੱਦੇ, ਸਾਡੇ ਜਿਹੜੇ ਸੀਰੀਅਸ ਕ੍ਰਾਈਸਿਸ ਆ, ਉਹਨਾਂ ਦੀ ਗੱਲ ਵੀ ਨਹੀਂ ਹੋਣ ਦਿੰਦੇ। ਜੀ ਨਾਲੇ ਅੱਜ ਕੱਲ੍ਹ ਮਿੰਟੂ ਜੀ ਇੱਕ ਦਾ ਰਿਵਾਜ ਹੀ ਜੇ ਚੱਲ ਪਿਆ, ਪਹਿਲਾਂ ਗਲਤੀ ਕਰ ਲਓ ਫਿਰ ਮਾफ़ੀ ਮੰਗ ਲਓ। ਪਤਾ ਨਹੀਂ ਇਹ ਗਲਤੀ ਕਰਨ ਤੋਂ ਪਹਿਲਾਂ ਸੋਚਦੇ ਕਿਉਂ ਨਹੀਂ ਆ ਵੀ ਇਹ ਹੋਣਾ ਕੀ ਆ। ਇਹ ਚਕਾਚੌਂਧ ਦੀ ਦੁਨੀਆ ਦੇ ਵਿੱਚੋਂ ਆਏ ਆ ਤੇ ਫਿਰ ਵੀ ਇਹੋ ਜਿਹੀਆਂ ਪੁੱਠੀਆਂ ਕਰਤੂਤਾਂ ਕਰਨੋਂ ਹਟਦੇ ਨਹੀਂ ਆ। ਅਗਲੀ ਜਿਹੜੀ ਗੱਲ ਕਰੀਏ ਮਿੰਟੂ ਜੀ, ਕਹਿੰਦੇ ਕੈਰੋ ਕਤਲ ਕਾਂਡ ਦਾ ਸੱਚ ਸੁਣ ਕੇ ਹਰ ਕੋਈ ਦਹਿਲ ਗਿਆ। ਹਾਂਜੀ ਦੇਖੋ ਉਹਦੇ ਵਿੱਚ ਸੱਚ ਇਹ ਸਾਹਮਣੇ ਆਇਆ ਹੁਣ ਤੱਕ, ਕਿਉਂਕਿ ਕੱਲ ਵੀ ਮੈਂ ਕਿਹਾ ਸੀਗਾ ਕਿ ਇਹ ਦਾਅਵੇ ਨੇ ਮੀਡੀਆ ਦੇ ਵਿੱਚ ਵੱਖੋ ਵੱਖਰੀਆਂ ਥਿਊਰੀਆਂ ਦੇ ਆਧਾਰ ਤੇ ਕੋਈ ਪੁਸ਼ਟੀ ਨਹੀਂ, ਆਪਣੇ ਵੱਲੋਂ ਕੋਈ ਪੁਸ਼ਟੀ ਨਹੀਂ ਹੈ ਘੱਟੋ ਘੱਟ। ਤਾਂ ਅੱਜ ਜਿਹੜੀ ਆ ਉਹ ਕਹਾਣੀ ਟੋਟਲੀ ਬਦਲ ਗਈ, ਕਿਉਂਕਿ ਪਹਿਲਾਂ ਕੱਲ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਸੀਗਾ ਕਿ ਸ਼ਾਇਦ ਇਹ ਮਾਫੀਏ ਦਾ ਕੰਮ ਹੈ, ਕਿਉਂਕਿ ਉਹ ਬੰਦਾ ਜਿਹੜਾ ਤੱਤੂ ਸੀਗਾ ਉਹ ਤਸਕਰ ਸੀਗਾ ਕਥਿਤ ਤੌਰ ਤੇ। ਤਾਂ ਇਸ ਤੋਂ ਇਲਾਵਾ ਇਹ ਅੱਜ ਗੱਲ ਆਈ ਸਾਹਮਣੇ ਕਿ ਇਹਦੇ 4 ਪੁੱਤਰ ਸਨ, 4 ਦੇ ਵਿੱਚੋਂ ਇੱਕ ਤੇ ਚਲੋ ਮਰ ਗਿਆ ਇਹਦੇ ਨਾਲ, ਕਿਉਂਕਿ ਇੱਕ ਪੁੱਤਰ ਮਰ ਗਿਆ, 2 ਨੌਂਹਾਂ ਮਰ ਗਿਆ, ਇੱਕ ਡਰਾਈਵਰ ਮਰ ਗਿਆ, ਇੱਕ ਪੁੱਤਰ ਆਪ ਮਰ ਗਿਆ। ਤੇ ਉਹ ਜਿਹੜੇ ਬੱਚੇ ਸੀਗੇ 3-4 ਬੱਚੇ ਘਰ ਦੇ ਵਿੱਚ ਫੈਮਿਲੀ ਦੇ ਵਿੱਚ ਉਹ ਬਚ ਗਏ। 2 ਇਹਦੇ ਪੁੱਤਰ ਸੀਗੇ ਜਿਹੜੇ ਉਹ ਨਸ਼ਾ ਛਡਾਊ ਕੇਂਦਰ ਦੇ ਵਿੱਚ ਸੀਗੇ, ਉਹ ਬਚ ਗਏ। ਤੇ ਇੱਕ ਜਿਹੜਾ ਹੋਰ ਸੀਗਾ ਉਹਦਾ ਨਾਮ ਲੱਗਾ, ਕਿਉਂਕਿ ਜਿਹੜੇ ਬੱਚੇ ਸੀ ਉਹਨਾਂ ਦੇ ਵਿੱਚ ਇੱਕ ਬੁੱਢੀ ਸੀਗੀ 6-7 ਵਰਿਆਂ ਦੀ। ਉਹਨੇ ਆਖਿਆ ਮੇਰਾ ਚਾਚਾ ਨਾਲ ਸੀਗਾ, ਜੰਟਾ ਉਹਦਾ ਨਾਂ ਆ, ਤੇ ਉਹਨੇ ਆਖਿਆ ਜਿਹੜੇ ਉਹਦੇ ਨਾਲ ਸੀਗੇ ਕਿ ਸਾਰੇ ਹੀ ਵੱਢ ਦੇਣੇ ਆ। ਸਾਰਿਆਂ ਨੂੰ ਉਹਨਾਂ ਨੇ ਵੱਢਿਆ, ਪਰ ਉਹਨਾਂ ਨੇ ਆਖਿਆ ਕਿ ਜਵਾਕਾਂ ਨੂੰ ਕੁਛ ਨਹੀਂ ਕਹਿਣਾ। ਤੇ ਉਹ ਜਵਾਕ ਵਿਚਾਰੇ ਸਾਰੀ ਰਾਤ ਲਾਸ਼ਾਂ ਦੇ ਨਾਲ ਪਏ ਰਹੇ ਆ। ਹੁਣ ਰੇੜਕਾ ਇਹ ਦੱਸਿਆ ਜਾ ਰਿਹਾ ਕਿ ਪਰਿਵਾਰ 1-2 ਨੰਬਰ ਦਾ ਧੰਦਾ ਕਰਦਾ ਸੀਗਾ। ਇਹ ਤੱਤੂ ਦੀ ਜਿਹੜੀ ਵਾਈਫ ਹੈ ਉਹਨੂੰ ਵੀ ਕੈਦ ਹੋਈ NDPS ਦੇ ਵਿੱਚ 10 ਸਾਲ ਦੀ, ਉਹ ਜੇਲ੍ਹ 'ਚ ਹੀ ਮਰ ਗਈ। ਉਸ ਤੋਂ ਬਾਅਦ ਇਹ ਰੇੜਕਾ ਫੈਮਿਲੀ ਦਾ ਜ਼ਿਆਦਾ ਵੱਧ ਗਿਆ। ਦੂਸਰਾ ਇਹ ਵੀ ਦੱਸਿਆ ਜਾਂਦਾ ਕਿ ਪੁੱਤਰ ਸਾਰੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਨਸ਼ੇੜੀ ਸਨ, ਮਰਨ ਵਾਲੇ ਦਾ ਤਾਂ ਪਤਾ ਨਹੀਂ, 3 ਦਾ ਦੱਸੀ ਜਾ ਰਹੀਆਂ ਅਖਬਾਰਾਂ ਕਿ 2 ਨਸ਼ਾ ਛਡਾਊ ਕੇਂਦਰ 'ਚ ਆ। ਤੇ ਜਿਹੜਾ ਹਿਰਾਸਤ 'ਚ ਲਿਆ ਜੰਟਾ ਉਹ ਵੀ ਫੁੱਲ ਸੀਗਾ ਜਿਸ ਟਾਈਮ ਉਹਨੂੰ ਹਿਰਾਸਤ 'ਚ ਲਿਆ ਗਿਆ ਵਾ। ਤੇ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਇੱਕ ਪਾਸੇ 49 ਮਾਮਲੇ ਦਰਜ ਹੈ ਇਸ ਫੈਮਿਲੀ ਤੇ ਨਸ਼ੇ ਦੇ, ਤਾਂ ਦੂਸਰੇ ਪਾਸੇ ਵਿੱਚੋਂ ਮੁੰਡੇ ਨਸ਼ੇੜੀ ਵੀ ਆ। ਤਾਂ ਤੀਜਾ ਮਾਮਲਾ ਇਹ ਸੀਗਾ ਕਿ ਉਹ ਜਿਹੜੀ ਮੌਤ ਹੋਈ ਉਸ ਤੋਂ ਬਾਅਦ ਇਸ ਫੈਮਿਲੀ ਦੇ ਵਿੱਚ ਪੈਸੇ ਧੇਲੇ ਦੀ ਵੰਡ ਵੰਡਈਏ ਨੂੰ ਲੈ ਕੇ ਰੌਲਾ ਰੱਪਾ ਰਹਿਣ ਲੱਗ ਪਿਆ, ਤੇ ਇਹੀ ਕਾਰਨ ਬਣਿਆ ਕਿ ਇਹ ਮਾਮਲਾ ਇੱਥੋਂ ਤੱਕ ਚਲੇ ਗਿਆ। ਪਰ ਜੋ ਵੀ ਆ ਦੇਖੋ ਇੱਕ ਕਿੰਨੀ ਵੱਡੀ ਬਰਬਾਦੀ ਹੋਈ ਆ। ਹਾਲਾਂਕਿ ਚਲੋ ਕੋਈ ਵੀ ਆ ਬੰਦਾ ਜੇ ਗਲਤ ਕੰਮ ਕਰਦਾ ਉਹਨੂੰ ਕਾਨੂੰਨ ਸਜ਼ਾ ਦੇਵੇ, ਇਸ ਤਰ੍ਹਾਂ ਵੱਢ ਫੱਟ ਨਹੀਂ ਹੋਣੀ ਚਾਹੀਦੀ। ਔਰਤਾਂ ਵੀ ਮਰ ਗਈਆਂ ਵਿਚਾਰੀਆਂ, ਤੇ ਹੋ ਸਕਦਾ ਸੀ ਬੱਚਿਆਂ ਦਾ ਵੀ ਕਿਸੇ ਦਾ ਨੁਕਸਾਨ ਹੋ ਜਾਂਦਾ, ਚਲੋ ਬੱਚੇ ਬਚ ਗਏ। ਪਰ ਗੱਲ ਇਹ ਆ ਕਿ ਸਾਨੂੰ 2 ਨੰਬਰ ਦਾ ਕੰਮ ਇਸ ਤਰ੍ਹਾਂ ਦਾ ਲੋਕਾਂ ਦੀਆਂ ਜ਼ਿੰਦਗੀਆਂ ਬਰਬਾਦ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਕਿ ਪਤਾ ਨਹੀਂ ਜਿਹੜੀ ਦੌਲਤ ਨੂੰ ਅਸੀਂ ਖਾਣ ਵਾਸਤੇ ਕਮਾਉਂਦੇ ਆ, ਕਈ ਵਾਰ ਕੋਈ ਪਤਾ ਨਹੀਂ ਲੱਗਦਾ ਉਹੀ ਸਾਨੂੰ ਖਾ ਜਾਵੇ। ਅਸੀਂ ਸਾਰੀ ਜ਼ਿੰਦਗੀ ਇਸ ਚੱਕਰ 'ਚ ਹੀ ਕੱਟਦੇ ਆ ਨਾ ਕਿ ਦੌਲਤ ਸਾਡੇ ਕੋਲ ਹੋਵੇ, ਅਸੀਂ ਸੌਖਾ ਖਾਣ ਦਾ ਜੁਗਾੜ ਕਰ ਸਕੀਏ, ਪਰ ਕਈ ਵਾਰ ਤੁਹਾਡੀ ਕਮਾਈ ਦੌਲਤ ਹੀ ਤੁਹਾਨੂੰ ਖਾ ਜਾਂਦੀ ਆ। ਸੋ ਇਸ ਪਰਿਵਾਰ ਨੂੰ ਗਲਤ ਢੰਗ ਨਾਲ ਗਲਤ ਵੇ ਨਾਲ ਕਮਾਈ ਜਿਹੜੀ ਦੌਲਤ ਹੀ ਖਾ ਗਈ ਆ। ਸੋ ਕਲੇਸ਼ ਨੇ ਇਹ ਘਰ ਸਾਰਾ ਖਤਮ ਕਰ ਦਿੱਤਾ। ਬੱਚੇ ਹੀ ਬਚੇ ਆ, ਜਾਂ ਜਿਵੇਂ ਕਿਹਾ ਕਿ 2 ਨਸ਼ਾ ਛਡਾਊ ਕੇਂਦਰ 'ਚ, ਤੀਜਾ ਇਹ ਬਚ ਗਿਆ। ਬਾਕੀ ਇਹੋ ਜਿਹਾ ਮਾਹੌਲ ਸੀਗਾ, ਤੁਸੀਂ ਆਪ ਹੀ ਅੰਦਾਜ਼ਾ ਲਾ ਲਓ। ਮੈਂ ਬਹੁਤਾ ਨਹੀਂ ਬੋਲਣਾ ਚਾਹੁੰਦਾ ਪਰਿਵਾਰ ਬਾਰੇ, ਕਿਉਂਕਿ ਪਰਿਵਾਰ ਇੱਕ ਬਹੁਤ ਵੱਡੀ ਟ੍ਰੈਜਡੀ ਫੇਸ ਕਰ ਰਿਹਾ, ਚੱਲ ਰਿਹਾ।
ਤਾਂ ਉਹ ਜਿਹੜਾ ਮੌਤਾਂ ਦਾ ਦੇਖੋ ਐਡਾ ਵੱਡਾ ਤਾਂਡਵ ਹੋਇਆ, ਤਾਂ ਉੱਥੇ ਬਹੁਤੇ ਲੋਕ ਨਹੀਂ ਆਏ ਉਹਨਾਂ ਦੇ ਘਰੇ, ਬਹੁਤੇ ਲੋਕ ਨਹੀਂ ਆਏ ਘਰੇ। ਜਿਹੜੇ ਪੇਕੇ ਸੀਗੇ ਜਨਾਨੀਆਂ ਦੇ, ਜਿਹੜੀਆਂ ਨੂੰਹਾਂ ਮਰੀਆਂ, ਉਹਨਾਂ ਨੇ ਆ ਕੇ ਸਾਰਾ ਜ਼ਿਆਦਾ ਖਿਲਾਫ ਕੀਤਾ ਜਾਂ ਸੰਭਾਲਿਆ। ਬਹੁਤੇ ਪਿੰਡ ਦੇ ਲੋਕ ਇਸੇ ਕਰਕੇ ਨਹੀਂ ਸ਼ਾਇਦ ਆਏ ਹੋਣਗੇ, ਕਿਉਂਕਿ ਧੰਦਾ ਜਿਹੜਾ ਸ਼ਾਇਦ ਉਹਨਾਂ ਨੇ ਗਲਤ ਚੁਣਿਆ ਆਪਣੀ ਜ਼ਿੰਦਗੀ 'ਚ। ਜੀ ਜੀ। ਤੇ ਇੱਕ ਜਿਹੜਾ ਸਵਾਲ ਕਰਕੇ ਤੇ ਫਿਰ ਸਰੋਤਿਓ ਫੋਨ ਲਾਈਨਸ ਆਪਾਂ ਓਪਨ ਕਰਾਂਗੇ ਬ੍ਰੇਕ ਤੋਂ ਬਾਅਦ ਦੇ ਵਿੱਚ। ਤੁਸੀਂ ਵੀ ਜੇ ਮਿੰਟੂ ਜੀ ਨੂੰ ਸਵਾਲ ਪੁੱਛਣਾ ਚਾਹੁੰਦੇ ਹੋਏ ਤਾਂ ਫਿਰ ਤੁਸੀਂ ਕਾਲ ਜਿਹੜੀ ਉਹ ਕਰ ਸਕਦੇ ਹੋ 408 272 5200 ਦੇ ਉੱਤੇ। ਅਤੇ ਇੱਕ ਵਾਰੀ ਫਿਰ ਦੱਸਦੇ ਜਾਈਏ ਵੀ ਪੰਜਾਬੀ ਰੇਡੀਓ USA ਦੇ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਆਉਂਦੇ ਦਿਨਾਂ ਦੇ ਵਿੱਚ ਜਿਹੜਾ ਆਪਣਾ ਲਾਈਵ ਵੀਡੀਓਜ਼ ਤੇ ਦਾ ਜਿਹੜਾ ਕੰਮ ਆ ਉਹ ਜ਼ਿਆਦਾ ਜਿਹੜਾ ਆ ਉਹ ਫੇਸਬੁੱਕ ਦੀ ਥਾਂ ਦੇ ਉੱਤੇ YouTube ਦੇ ਉੱਤੇ ਜਿਹੜਾ ਉਹ ਕੀਤਾ ਜਾਊਗਾ, ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਲੱਭਣਾ ਵੀ ਕਾਫੀ ਆਸਾਨ ਜਿਹੜਾ ਉਹ ਰਹਿੰਦਾ ਆ। ਸੋ ਜਿਹੜੇ ਇਸ ਟਾਈਮ ਫੇਸਬੁੱਕ ਦੇਖ ਰਹੇ ਆ ਉੱਥੇ ਜਿਹੜਾ ਟੌਪ ਦੇ ਉੱਤੇ ਇਸ ਲਿੰਕ ਪਾਇਆ ਹੋਇਆ ਆ YouTube ਚੈਨਲ ਦਾ ਪੰਜਾਬੀ ਰੇਡੀਓ USA ਦਾ, ਉਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਲਿੱਕ ਕਰਕੇ। ਅਤੇ ਅਗਲੀ ਜਿਹੜੀ ਮਿੰਟੂ ਜੀ ਖਬਰ 'ਤੇ ਨਜ਼ਰ ਮਾਰੀਏ ਤਾਂ ਕਹਿੰਦੇ ਪੰਜਾਬ ਦੇ ਵਿੱਚ ਸ਼ੇਰੇ ਪੰਜਾਬ ਵਿਕਾਸ ਪਾਰਟੀ ਨਾਮ ਦੀ ਨਵੀਂ ਸਿਆਸੀ ਪਾਰਟੀ ਬਣੀ ਆ। ਕੌਣ ਕੌਣ ਨੇ ਜੀ ਇਹਦੇ ਵਿੱਚ? ਆਉਣ ਦਿਓ ਜਿੰਨੀਆਂ ਪਾਰਟੀਆਂ ਬਣਦੀਆਂ ਬਸ ਹੁਣ ਗਿਣੀ ਚੱਲਦੇ ਆਪਾਂ। ਤੇ ਇਹ ਜਿਹੜੀ ਪਾਰਟੀ ਆ ਇਹ ਖਾਲਿਸਤਾਨੀ ਆਗੂ ਸਿਮਰਨਜੀਤ ਸਿੰਘ ਮਾਨ ਜੀ ਹੋਰਾਂ ਦੇ ਪੁਰਾਣੇ ਸਾਥੀ ਆ ਜਿਹੜੇ ਕੈਪਟਨ ਚੰਨਨ ਸਿੰਘ ਜੀ, ਉਹਨਾਂ ਵੱਲੋਂ ਬਣਾਈ ਗਈ ਆ। ਤੇ ਇਸ ਪਾਰਟੀ ਦਾ ਗਠਨ ਹੋਇਆ। ਸੋ ਜਦੋਂ ਗਠਨ ਹੁੰਦਾ, ਜਦੋਂ ਕੋਈ ਵੀ ਪਾਰਟੀ ਬਣਦੀ ਹੈ ਤੇ ਆਪਾਂ ਬਹੁਤੀਆਂ ਨਗੋਚਾਂ ਨਹੀਂ ਕੱਢਦੇ। ਕੈਪਟਨ ਚੰਨਨ ਸਿੰਘ ਹੋਰੀ ਉਹੀ ਆ, ਯਾਦ ਹੈ ਤੁਹਾਨੂੰ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਨੇ ਜਾ ਕੇ ਅਸੈਂਬਲੀ 'ਚ ਪੰਗਾ ਪਾ ਲਿਆ ਸੀਗਾ ਕਿ ਇਹਨਾਂ ਦੇ ਘਰ ਮੀਟਿੰਗ ਹੋਈ ਆ ਖਹਿਰੇ ਵਰਗਿਆਂ ਦੀ ਸਾਰਿਆਂ ਦੀ, ਤੇ ਜੋ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਫਾਈਂਡਿੰਗਸ ਕੀਤੀਆਂ ਉਹ ਤੈਅ ਸਨ, ਮਤਲਬ ਕਿ ਪਹਿਲਾਂ ਤੋਂ। ਤਾਂ ਫਿਰ ਉਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਜਿਹੜਾ ਉਹ ਵਿਧਾਨਕ ਕਮੇਟੀ ਕੋਲ ਵੀ ਚਲੇ ਗਿਆ ਸੀ, ਪਰ ਬਾਅਦ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਕਿ ਕੱਖ ਨਹੀਂ ਹੁੰਦਾ ਇਹੋ ਜਿਹੇ ਮਸਲਿਆਂ 'ਚ। ਸੋ ਇਹ ਕੈਪਟਨ ਚੰਨਨ ਸਿੰਘ ਉਹੀ ਨੇ। ਇਹ ਬਹੁਤ ਪੁਰਾਣੇ ਆਗੂ ਆ, 80 ਦੇ ਦਹਾਕੇ 'ਚ ਵੀ ਸਰਗਰਮ ਰਹੇ ਆ। ਤਾਂ ਬਹੁਤ ਸਾਰੀਆਂ ਜਿੱਦਾਂ ਕਹਿ ਲਈਏ ਕਿ ਉਤਰਾਈਆਂ ਚੜ੍ਹਾਈਆਂ ਵੇਖ ਕੇ ਆਏ ਆ। ਇਹਨਾਂ ਦਾ ਦਾਅਵਾ ਆ ਕਿ ਅਸੀਂ ਹੁਣ ਦੇਖ ਕੇ ਨਹੀਂ ਬੈਠਾਂਗੇ, ਪੰਜਾਬ 'ਚ ਨਵੀਂ ਕ੍ਰਾਂਤੀ ਲਿਆ ਕੇ ਹੀ ਰਹਾਂਗਾ ਮੈਂ, ਉਹਨਾਂ ਨੇ ਆਪ ਕਿਹਾ। ਪਰ ਹਾਲ ਦੀ ਘੜੀ ਉਹਨਾਂ ਨੇ ਬਹੁਤਾ ਭੇਤ ਨਹੀਂ ਖੋਲ੍ਹਿਆ ਕਿ ਕਿਹੜੇ ਕਿਹੜੇ ਉਹਨਾਂ ਦੇ ਸਾਥੀ ਹੋਣਗੇ। ਹਾਲੇ ਕੋਈ ਵੱਡਾ ਐਲਾਨ ਨਹੀਂ ਹੋਇਆ। ਦੇਖਦੇ ਹਾਂ ਅੱਗੇ ਕੀ ਬਣਦਾ। ਇਹੋ ਜਿਹੇ ਗਰੁੱਪ ਜ਼ਰੂਰ ਹੋਣਾ ਵਿਖਾਲੀ ਦੇਣਗੇ ਆਉਣ ਵਾਲੇ ਦਿਨਾਂ ਦੇ ਵਿੱਚ। ਕਿਹੜਾ ਗਰੁੱਪ ਕਿਹਦੇ ਨਾਲ ਜੁੜਦਾ, ਕਿਹਦਾ ਪਲੜਾ ਭਾਰੀ ਹੁੰਦਾ, ਇੰਤਜ਼ਾਰ ਰਹੇਗਾ। ਸੋ ਹਾਲ ਦੀ ਘੜੀ ਆਪਾਂ ਖੁਸ਼ਾਮਦੀਦ ਹੀ ਕਹਿੰਦੇ ਜਿਹੜਾ ਵੀ ਆ ਰਿਹਾ ਕਿ ਚਲੋ ਕੋਈ ਗੱਲ ਨਹੀਂ ਹੈ, ਤੁਸੀਂ ਵੀ ਆਓ, ਜਿਹਦਾ ਵੀ ਅਧਿਕਾਰ ਬਣਦਾ, ਜਿਹਦਾ ਵੀ ਹੱਕ ਬਣਦਾ ਆ ਜਾਵੇ, ਹਰੇਕ ਰਾਂਝਾ ਰਾਜੀ ਕਰ ਲਵੇ। ਪਰ ਗੱਲ ਇਹ ਆ ਕਿ ਬਰਸਾਤੀ ਡੱਡੂ ਵਾਲਾ ਹਿਸਾਬ ਕਿਤਾਬ ਨਹੀਂ ਹੋਣਾ ਚਾਹੀਦਾ। ਮਾਫ ਕਰਨਾ ਕਿ ਤੁਹਾਨੂੰ ਇਹ ਨਹੀਂ ਹੋਣਾ ਚਾਹੀਦਾ ਕਿ ਇਲੈਕਸ਼ਨ ਆ ਗਿਆ ਕਿ ਅਸੀਂ ਆਪਣਾ ਜ਼ੋਰ ਅਜ਼ਮਾਈ ਵਾਲਾ ਕੰਮ ਕਰ ਲਈਏ। ਹੋਣਾ ਇਹ ਚਾਹੀਦਾ ਜੇ ਪੰਜਾਬ ਦਾ ਦਿਲ ਤੋਂ ਦਰਦ ਰੱਖਦੇ ਹੋ ਤਾਂ ਪੰਜਾਬ ਵਾਸਤੇ ਕੰਮ ਵੀ ਕੀਤਾ ਜਾਏ। ਜ਼ਰੂਰੀ ਨਹੀਂ ਕਿ ਚੋਣ ਜਿੱਤ ਕੇ ਕੰਮ ਕੀਤਾ ਜਾਵੇ। ਬਹੁਤ ਸਾਰੀਆਂ ਇਹੋ ਜਿਹੀਆਂ ਵੀ ਲੋੜਾਂ ਹੈਗੀਆਂ ਜਿਹੜੀਆਂ ਸੱਤਾ ਤੋਂ ਦੂਰ ਰਹਿ ਕੇ ਪੰਜਾਬ ਦੀਆਂ ਪੂਰੀਆਂ ਕੀਤੀਆਂ ਜਾਣੀਆਂ ਚਾਹੀਦੀਆਂ। ਜੀ ਜੀ। ਅਤੇ ਇੱਥੇ ਇੱਕ ਆਪਾਂ ਲੈਂਦੇ ਹਾਂ ਬ੍ਰੇਕ ਤੋਂ ਬਾਅਦ ਮੁੜ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਖਬਰਾਂ ਦਾ ਸਿਲਸਿਲਾ ਜਿਹੜਾ ਉਹ ਇੱਦਾਂ ਹੀ ਚੱਲਦਾ ਰਹੇਗਾ। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਗਹਿਣੇ ਤਾਂ ਜੀ ਮੈਂ ਸਿਰਫ ਨੂਰ ਮਹਿਲ ਜਿਊਲਰ ਯੂਬਾ ਸਿਟੀ ਵਾਲਿਆਂ ਤੋਂ ਬਣਵਾਉਣੇ ਆ। ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲੇ ਹੁਣ ਖੁੱਲ ਚੁੱਕੇ ਹਨ ਸੈਕਰਾਮੈਂਟੋ ਵਿੱਚ ਵੀ। ਸੋਹਣੇ ਲੇਟੈਸਟ ਨਵੇਂ ਡਿਜ਼ਾਈਨ ਦੇ ਗਹਿਣੇ 1990 ਤੋਂ ਗਹਿਣਿਆਂ ਦੇ ਨਾਲ ਸਜਾ ਰਹੇ ਨੇ ਲੋਕਾਂ ਨੂੰ, ਅਤੇ ਇਹਨਾਂ ਦੇ ਨਾਮ ਵਿੱਚ ਸ਼ਿਓਰਿਟੀ ਆ। ਹਰ ਤਰ੍ਹਾਂ ਦੇ ਖੂਬਸੂਰਤ 22, 23, 24 ਕੈਰਟ ਦੇ ਸੋਨੇ ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦ ਸਕਦੇ ਹੋ। ਭਾਵੇਂ ਸੋਨੇ ਚਾਂਦੀ ਦੇ ਸਿੱਕੇ ਖਰੀਦੋ ਜਾਂ ਫਿਰ ਬਣਵਾਓ ਕਸਟਮ ਡਿਜ਼ਾਈਨ ਦੇ ਖੂਬਸੂਰਤ ਗਹਿਣੇ। ਰਾਸ਼ੀ ਨਗ ਵਾਲੀਆਂ ਮੁੰਦਰੀਆਂ ਵੀ ਖਰੀਦ ਸਕਦੇ ਹੋ। ਨੂਰ ਮਹਿਲ ਜਿਊਲਰ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਨੇ। ਪੁਰਾਣੇ ਗਹਿਣੇ ਵੇਚ ਸਕਦੇ ਹੋ ਅਤੇ ਖੁੱਲੇ ਰਹਿੰਦੇ ਹਨ ਸਵੇਰੇ 10:30 ਵਜੇ ਤੋਂ ਸ਼ਾਮੀ 7 ਵਜੇ ਤੱਕ। ਵਧੇਰੇ ਜਾਣਕਾਰੀ ਲਈ ਗੱਲ ਕਰ ਸਕਦੇ ਹੋ 916 692 8121 9166928121। ਨੂਰ ਮਹਿਲ ਜਿਊਲਰਸ ਸੈਕਰਾਮੈਂਟੋ 2840 ਡੈਲ ਪੈਸੋ ਰੋਡ ਸਵੀਟ 200 ਸੈਕਰਾਮੈਂਟੋ। ਅਤੇ ਯਾਦ ਰੱਖੋ ਚਮਨ ਲਾਲ ਨੂਰ ਮਹਿਲ ਜਿਊਲਰਸ ਯੂਬਾ ਸਿਟੀ ਵਾਲਿਆਂ ਨੂੰ।
ਪੱਡਾ ਇੰਸ਼ੋਰੈਂਸ ਐਂਡ ਰਜਿਸਟ੍ਰੇਸ਼ਨ ਸਰਵਿਸਿਜ਼ ਇੱਥੇ ਹੋਮ, ਆਟੋ, ਲਾਈਫ ਅਤੇ ਹੈਲਥ ਇੰਸ਼ੋਰੈਂਸ ਕੀਤੀ ਜਾਂਦੀ ਹੈ। ਟਰੱਕਾਂ ਵਾਲਿਆਂ ਵਾਸਤੇ ਹਰ ਤਰ੍ਹਾਂ ਦੀ ਇੰਸ਼ੋਰੈਂਸ ਅਤੇ ਪਰਮਿਟ ਉਪਲਬਧ ਕਰਵਾਉਂਦੇ ਹਨ। ਨਵਾਂ ਪਾਸਪੋਰਟ ਬਣਵਾਉਣਾ ਹੋਵੇ ਜਾਂ ਰੀਨਿਊ ਕਰਵਾਉਣਾ ਹੋਵੇ ਤਾਂ ਅੱਜ ਹੀ ਪਰਮਜੀਤ ਸਿੰਘ ਪੱਡਾ ਨੂੰ 9166222822 ਤੇ ਕਾਲ ਕਰੋ। ਇੱਥੇ ਇੰਡੀਵਿਜੂਅਲ ਅਤੇ ਬਿਜ਼ਨਸ ਟੈਕਸ ਫਾਈਲਿੰਗ ਦੇ ਨਾਲ-ਨਾਲ ਨੋਟਰੀ ਦੀਆਂ ਸੇਵਾਵਾਂ ਵੀ ਉਪਲਬਧ ਹਨ। ਐਡਰੈਸ 8620 ਐਂਟੀਲੋਪ ਨਾਰਥ ਰੋਡ, ਸਵੀਟ B, ਐਂਟੀਲੋਪ, ਜਾਂ ਵਿਜ਼ਿਟ paddaiinsurance.com। ਕਾਲ 9166222822 916 622 2822। ਕੋਰੋਨਾ ਵਾਇਰਸ ਦੇ ਕਰਕੇ ਜੇ ਤੁਹਾਡੀ ਜੌਬ ਚਲੇ ਗਈ ਹੈ, ਜਿਸ ਕਰਕੇ ਤੁਹਾਡੀ ਹੈਲਥ ਇੰਸ਼ੋਰੈਂਸ ਵੀ ਚਲੇ ਗਈ ਹੈ, ਤਾਂ ਕਵਰਡ ਕੈਲੀਫੋਰਨੀਆ ਦੇ ਦੁਆਰਾ ਇਸ ਸਾਲ ਦੀ ਹੈਲਥ ਇੰਸ਼ੋਰੈਂਸ ਲੈਣ ਦੇ ਲਈ ਅਖੀਰਲੀ ਤਰੀਕ ਨੂੰ ਜੂਨ ਤੱਕ ਕਰ ਦਿੱਤਾ ਗਿਆ ਹੈ। ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਦਾ ਧਿਆਨ ਰੱਖੋ ਅਤੇ ਅੱਜ ਹੀ ਕਵਰਡ ਕੈਲੀਫੋਰਨੀਆ ਦੇ ਤਹਿਤ ਹੈਲਥ ਇੰਸ਼ੋਰੈਂਸ ਲਓ। ਮੈਡੀਕਲ ਭਰਨ ਦੇ ਵਿੱਚ ਕੋਈ ਤਕਲੀਫ ਆ ਰਹੀ ਹੈ, ਆਪਣੇ ਪਲਾਨਸ ਦੇ ਵਿੱਚ ਕੁਝ ਤੁਸੀਂ ਤਬਦੀਲੀ ਕਰਵਾਉਣਾ ਚਾਹੁੰਦੇ ਹੋ, ਇਹਨਾਂ ਸਾਰੇ ਕੰਮਾਂ ਦੇ ਲਈ ਅੱਜ ਹੀ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408 272 2500। ਹਾਂ ਕਮਲ, ਤੇਰੀ ਸਹੇਲੀ ਆਈ ਸੀ ਅੱਜ, ਕਿੱਦਾਂ ਲੱਗਾ ਉਹਨੂੰ ਆਪਣਾ ਨਵਾਂ ਘਰ? ਜੀ ਕਹਿੰਦੀ ਅੰਦਰੋਂ ਘਰ ਤਾਂ ਬਹੁਤ ਸੋਹਣਾ, ਪਰ ਲੈਂਡਸਕੇਪਿੰਗ ਕਰਵਾਉਣ ਵਾਲੀ ਆ। ਲੈਂਡਸਕੇਪਿੰਗ ਕਰਵਾਉਣ ਦੇ ਲਈ ਵਧੀਆ ਜਿਹਾ ਲੈਂਡਸਕੇਪਰ ਤੇ ਉਹਦੇ ਨਾਲ ਮਟੀਰੀਅਲ ਵੀ ਚਾਹੀਦਾ। ਤੁਸੀਂ ਫਿਕਰ ਨਾ ਕਰੋ ਸਰਦਾਰ ਜੀ, ਮੈਨੂੰ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਦਾ ਨੰਬਰ ਵੀ ਦੇ ਗਈ ਆ। ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ, ਭਰੋਸੇ ਦਾ ਨਾਮ, ਜਿੱਥੋਂ ਖਰੀਦ ਸਕਦੇ ਹੋ ਸਟੈਪਿੰਗ ਸਟੋਨਸ, ਐਜਰਸ, ਵਾਲ ਬਲੌਕਸ, ਲੈਂਡਸਕੇਪਿੰਗ ਰੌਕਸ, ਸੋਇਲਸ ਅਤੇ ਆਰਗੈਨਿਕ ਸੋਇਲਸ, ਅਤੇ ਖਰੀਦ ਸਕਦੇ ਹੋ ਲੈਂਡਸਕੇਪ ਫੈਬਰਿਕ, ਅਤੇ ਖਰੀਦ ਸਕਦੇ ਹੋ ਸੋਇਲ, ਮਲਚ, ਸਟੋਨ ਅਤੇ ਗ੍ਰਾਸ, ਅਤੇ ਲੈਂਡਸਕੇਪਿੰਗ ਨੂੰ ਹੋਰ ਵੀ ਸੋਹਣਾ ਬਣਾਉਣ ਲਈ ਲੈ ਸਕਦੇ ਹੋ ਵੰਨ-ਸੁਵੰਨੇ ਸਟੋਨਸ ਅਤੇ ਹਰ ਇੱਕ ਤਰ੍ਹਾਂ ਦੀ ਲੈਂਡਸਕੇਪ ਐਕਸੈਸਰੀ ਦੇ ਲਈ ਗੱਲ ਕਰ ਸਕਦੇ ਹੋ ਰੋਜ਼ਵਿਲ ਲੈਂਡਸਕੇਪਿੰਗ ਮਟੀਰੀਅਲ ਵਾਲਿਆਂ ਨਾਲ। ਅੱਜ ਹੀ ਗੱਲ ਕਰੋ ਬਲਵਿੰਦਰ ਸਿੰਘ ਗਿੱਲ 9167096619 916 709 6619। ਪੰਜਾਬੀ ਰੇਡੀਓ USA ਦਾ ਨਾਮ ਲੈਣ ਤੇ ਲੈ ਸਕਦੇ ਹੋ 10% ਦਾ ਡਿਸਕਾਊਂਟ। ਕੀ ਤੁਸੀਂ ਆਪਣੀ ਮਾਰਗੇਜ ਦੀ ਪੇਮੈਂਟ ਨੂੰ ਘਟਾਉਣਾ ਚਾਹੁੰਦੇ ਹੋ, ਕੈਸ਼ ਆਊਟ ਲੈਣਾ ਚਾਹੁੰਦੇ ਹੋ ਜਾਂ ਬਿਲਸ ਨੂੰ ਕੰਸੋਲੀਡੇਟ ਕਰਨਾ ਚਾਹੁੰਦੇ ਹੋ? ਤੇ ਅੱਜ ਹੀ ਸੰਪਰਕ ਕਰੋ ਅਮਰਦੀਪ ਸਿੰਘ ਲੋਨ ਬ੍ਰੋਕਰ 9167122735। ਇਹ ਨਵੇਂ ਘਰਾਂ ਦੇ ਅਤੇ ਰੀਫਾਈਨੈਂਸ ਦੇ ਹੋਮ ਲੋਨਸ ਜ਼ੀਰੋ ਕਲੋਜ਼ਿੰਗ ਕਾਸਟ ਦੇ ਉੱਤੇ ਦਵਾ ਕੇ ਦਿੰਦੇ ਹਨ। ਵਿਜ਼ਿਟ zeroclosingloan.com, zeroclosingloan.com। ਇਹਨਾਂ ਦੇ ਕੋਲ 30, 25, 20, 15 ਸਾਲ ਕਨਵੈਨਸ਼ਨਲ ਜਾਂ FHA ਲੋਨ ਪ੍ਰੋਗਰਾਮਸ ਉਪਲਬਧ ਹਨ। 30 year fixed rate 2.99% with APR 3.032%, 15 year fixed 2.5% with APR 2.535%। ਬਹੁਤੇ ਲੋਨ ਬਹੁਤ ਤੇਜ਼ੀ ਦੇ ਨਾਲ ਕਲੋਜ਼ ਕਰਦੇ ਹਨ ਅਤੇ 21 ਦਿਨਾਂ ਦੇ ਵਿੱਚ ਫੰਡ ਹੋ ਜਾਂਦੇ ਹਨ। ਸ਼ਰਤਾਂ ਲਾਗੂ। ਕਾਲ ਅਮਰਦੀਪ ਸਿੰਘ 9167122735 916 712 2735। NMLS ਲਾਇਸੈਂਸ ਨੰਬਰ 280053, BRU ਲਾਇਸੈਂਸ ਨੰਬਰ 013572117। ਅਮਰਦੀਪ ਸਿੰਘ ਲੋਨ ਬ੍ਰੋਕਰ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਜ਼ਨੋ 1300 AM, KLHC ਬੇਕਰਸਫੀਲਡ 1350 AM। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਇਸ ਵਕਤ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਇੱਕ ਵਾਰੀ ਫੇਰ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਪ੍ਰੋਗਰਾਮ ਦੇ ਵਿੱਚ ਜੇ ਤੁਸੀਂ ਮਿੰਟੂ ਜੀ ਨੂੰ ਹੁਣ ਕਾਲ ਕਰਨਾ ਚਾਹੁੰਦੇ ਹੋ ਤਾਂ ਸਵਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਦੇ ਉੱਤੇ ਜਿਹੜਾ ਉਹ ਤੁਸੀਂ ਕਾਲ ਕਰਕੇ ਆਪਣਾ ਸਵਾਲ ਜਿਹੜਾ ਉਹ ਪੁੱਛ ਸਕਦੇ ਹੋ। ਤੇ ਆਓ ਵਾਰੀ ਸਿਰ ਆਪਣੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ। ਆਪਣੇ ਨਾਲ ਜੁੜੇ ਨੇ ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰੀ ਵਾਰੀ ਸੀ, ਮੈਂ ਸੁਣ ਜੀ ਅਮਰਜੀਤ ਸਿੰਘ। ਜੀ ਤੁਹਾਡੀ ਵਾਰੀ। ਹਾਂਜੀ, ਥੈਂਕ ਯੂ ਵੀਰ ਜੀ। ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਤੇ ਬੜਾ ਵਧੀਆ ਪ੍ਰੋਗਰਾਮ ਚੱਲ ਰਿਹਾ, ਤੁਹਾਡੀ ਬੜੀ ਮਿਹਰਬਾਨੀ ਜੀ, ਤੁਸੀਂ ਸਾਨੂੰ ਰੋਜ਼ ਹੀ ਤਾਜ਼ਾ ਖਬਰਾਂ ਦਿੰਦੇ। ਮੇਰਾ ਇੱਕ ਸਾਦਾ ਜਿਹਾ ਸਵਾਲ ਸੀ ਜੀ, ਮੈਨੂੰ ਡਿਟੇਲ ਦੇ ਵਿੱਚ ਸਮਝਾਇਓ ਪਲੀਜ਼ ਵੀ ਜਿਹੜਾ ਹਿੰਦੁਸਤਾਨ 'ਚ ਕੀਮਤਾਂ ਤੇਲ ਦੀਆਂ ਰੋਜ਼ਾਨਾ ਵਧੀ ਜਾਂਦੀਆਂ ਜਾਂ ਕਾਫੀ ਹੋ ਗਈਆਂ, ਇਹ ਕੌਣ ਵਧਾਉਂਦਾ ਆ ਤੇ ਤੇਲ ਦੀਆਂ ਕੀਮਤਾਂ ਨੂੰ ਕੌਣ ਕੰਟਰੋਲ ਕਰਦਾ? ਜਿਹੜੇ ਵਧੇ ਪੈਸੇ ਗੌਰਮੈਂਟ ਕੋਲ ਜਾਂਦੇ ਆ ਜਾਂ ਇਹ ਕੰਪਨੀਆਂ ਨੂੰ ਆਈ ਜਾਂਦੇ ਸਾਰੇ? ਥੋੜਾ ਜਿਹਾ ਇਹਦੀ ਤਫਸੀਲ ਦੱਸਿਓ ਪਲੀਜ਼ ਜੀ। ਥੈਂਕ ਯੂ ਜੀ। ਥੈਂਕ ਯੂ ਜੀ। ਦੇਖੋ, ਇਹਦੇ 'ਚ ਕੀ ਹੈ ਕਿ ਤੇਲ ਦੀਆਂ ਜਿੰਨੀਆਂ ਕੀਮਤਾਂ ਵਧਣਗੀਆਂ ਕੰਪਨੀਆਂ ਦਾ ਮਾਰਜਨ ਵੀ ਵਧੇਗਾ। ਦੂਜੀ ਚੀਜ਼ ਇਹ ਹੈ ਕਿ ਦੇਖੋ ਗੌਰਮੈਂਟ ਨੂੰ ਕਿਸ ਤਰ੍ਹਾਂ ਪੈਸਾ ਜਾਂਦਾ। ਵੈਸੇ ਤੇ ਚਲੋ ਬਹੁਤ ਲੰਮਾ ਚੌੜਾ ਪ੍ਰੋਸੈਸ ਆ। ਇੰਡੀਆ ਦੇ ਵਿੱਚ 3 ਤਰੀਕਿਆਂ ਨਾਲ ਤੇਲ ਵੱਧਦਾ। ਇੱਕ ਤੇ ਕਰੂਡ ਆਇਲ ਦਾ ਜੇ ਭਾਅ ਵੱਧਦਾ ਤਾਂ
ਦੂਸਰਾ ਹੈ ਜੇ ਮੰਨ ਲਓ ਡਾਲਰ ਵੱਧਦਾ ਰੁਪਈਏ ਦੇ ਮੁਕਾਬਲੇ, ਇਸ ਵੇਲੇ ਡਾਲਰ ਹੈਗਾ 75-76 ਔਰ ਇਸ ਤੋਂ ਇਲਾਵਾ ਕਰੂਡ ਆਇਲ ਹੈ ਜਿਹੜਾ ਉਹ 45 ਕੁ ਦੇ ਕਰੀਬ ਹੈ, 45 ਕੁ ਦੇ ਕਰੀਬ ਪ੍ਰਤੀ ਬੈਰਲ ਡਾਲਰ, ਹਨਾ। ਸੋ ਇਹ ਚੀਜ਼ਾਂ ਕਿ ਬਹੁਤੀਆਂ ਜ਼ਿਆਦਾ ਨਹੀਂ ਹੈਗੀਆਂ ਕੀਮਤਾਂ। ਜੇ ਕੱਚੇ ਤੇਲ ਦੀਆਂ ਵੇਖੀਏ ਡਾਲਰ 71-72 ਤੇ ਅੱਗੇ ਵੀ ਜਾਂਦਾ, ਕੋਈ ਵੱਡੀ ਗੱਲ ਨਹੀਂ ਹੈ। ਵੈਸੇ 76 ਦੀ ਇਤਿਹਾਸਿਕ ਗਿਰਾਵਟ ਹੈ ਇਸ ਵੇਲੇ, ਉਹ ਚਲੋ ਸੰਸਾਰ ਭਰ ਦੇ ਵਿੱਚ ਹੀ ਹੈ। ਹੁਣ ਇਹਨਾਂ ਨੇ ਕੀਤਾ ਕੀ, ਜਦ ਕਰੋਨਾ ਆਇਆ ਇੰਡੀਆ ਦੇ ਵਿੱਚ ਤੇ ਸਾਰੇ ਸੰਸਾਰ ਦੇ ਵਿੱਚ ਰੌਲਾ ਪੈ ਗਿਆ ਸੀਗਾ, ਡਿਮਾਂਡ ਘਟ ਗਈ, ਓਪੇਕ ਕੰਟਰੀਆਂ ਦਾ ਰਸ਼ੀਆ ਨਾਲ ਰੌਲਾ ਪੈ ਗਿਆ, ਉਧਰੋਂ ਉਹਨਾਂ ਨੇ ਉਤਪਾਦਨ ਚੱਕ ਦਿੱਤਾ। ਹੋਇਆ ਕਿ ਕੱਚੇ ਤੇਲ ਦੀਆਂ ਕੀਮਤਾਂ ਆ ਗਈਆਂ ਥੱਲੇ। ਜਦੋਂ 30 ਕੁ ਡਾਲਰ ਆਈਆਂ ਤੇ ਮੋਦੀ ਸਾਹਿਬ ਨੇ ਕੀ ਕੀਤਾ ਕਿ 3-3 ਰੁਪਏ ਐਕਸਾਈਜ਼ ਡਿਊਟੀ ਵਧਾਤੀ। ਐਕਸਾਈਜ਼ ਸਿੱਧਾ ਜਾਂਦਾ ਕੇਂਦਰ ਦੇ ਖਾਤੇ 'ਚ, ਜਿਹੜੀ ਐਕਸਾਈਜ਼ ਹੁੰਦੀ ਹੈ ਸਟੇਟਾਂ ਲਾਉਂਦੀਆਂ ਨੇ ਵੈਟ ਉਹਦੇ ਤੇ, ਵੈਲਿਊ ਐਡਡ ਟੈਕਸ। ਤਾਂ ਹੋਇਆ ਕੀ ਕਿ 3-3 ਵਧਾ ਦਿੱਤਾ, ਤੇਲ ਦੀਆਂ ਕੀਮਤਾਂ ਫੇਰ ਥੱਲੇ ਆ ਗਈਆਂ, ਉਹ 20 ਡਾਲਰ ਜਾਂ 20 ਤੋਂ ਵੀ ਥੱਲੇ ਆ ਗਈਆਂ, 20 ਮਈ ਦੇ ਆਸ-ਪਾਸ। ਇਹਨਾਂ ਨੇ ਚੱਕ ਕੇ ਕੀ ਕੀਤਾ ਕਿ ਇਤਿਹਾਸਿਕ ਐਕਸਾਈਜ਼ ਡਿਊਟੀ ਵਧਾਈ, ਮਤਲਬ ਕਿ ਲਾ ਲਓ ਕਿ ਡੀਜ਼ਲ ਤੇ 13 ਤੇ ਪੈਟਰੋਲ ਤੇ 10 ਰੁਪਏ। ਹਿਸਾਬ ਲਾ ਲਓ ਕਿ ਤੇਲ ਤੇ ਇਹ ਇਤਿਹਾਸਿਕ ਐਕਸਾਈਜ਼ ਡਿਊਟੀ ਵਧਾਈ ਗਈ। ਫਿਰ ਸਟੇਟਾਂ ਨੇ ਵੀ ਚੱਕਤਾ, ਜਿਵੇਂ ਸਾਡੀ ਪੰਜਾਬ ਸਰਕਾਰ ਸੀ 2-2, 3-3 ਰੁਪਏ ਇਹਨਾਂ ਨੇ ਵੀ ਐਕਸਾਈਜ਼ ਵਧਾ ਦਿੱਤੀ ਕਿਉਂਕਿ ਇਹਨਾਂ ਨੇ ਵੀ ਮੁਨਾਫਾ ਲੈਣਾ ਸੀਗਾ। ਸੋ ਕੁੱਲ ਮਿਲਾ ਕੇ ਇਸ ਤਰੀਕੇ ਨਾਲ ਇਹ ਭਾਅ ਵਧਿਆ। ਹਾਂ ਠੀਕ ਆ ਕਿ ਉਸ ਟਾਈਮ ਜ਼ਰੂਰਤ ਸੀਗੀ ਕਿ ਲੋਕ ਵੀ ਇਹਨਾਂ ਬਾਹਰ ਨਹੀਂ ਸੀ ਜਾ ਰਹੇ, ਤੇਲ ਖਪਤ ਨਹੀਂ ਸੀ ਹੋ ਰਿਹਾ, ਕੰਪਨੀਆਂ ਤੇ ਵੀ ਬੋਝ ਸੀ, ਪੈਸਾ ਵੀ ਇਕੱਠਾ ਕਰਨਾ ਸੀ। ਪਰ ਹੁਣ ਜਦ ਸਾਰਾ ਕੁਝ ਆਮ ਹੋ ਗਿਆ, ਨਾਰਮਲ ਹੋ ਰਿਹਾ ਵਾ, ਤਾਂ ਮੋਦੀ ਸਾਹਿਬ ਨੂੰ ਚਾਹੀਦਾ ਕਿ ਐਕਸਾਈਜ਼ ਡਿਊਟੀ ਜਿਹੜੀ ਕਿ ਬਹੁਤ ਜ਼ਿਆਦਾ ਤਿੱਖੀ ਕਰਕੇ ਤਲਵਾਰ ਬਣਾ ਕੇ ਲੋਕਾਂ ਦੇ ਗਲ ਤੇ ਇਹਨਾਂ ਨੇ ਰੇਤ ਦਿੱਤੀ ਆ, ਹੁਣ ਘੱਟ ਕਰ ਦੇਣ। ਹੁਣ ਤੇ ਘੱਟ ਕਰ ਸਕਦੇ ਆ ਨਾ। ਜੀ ਜੀ ਜੀ। ਤੇ ਅਗਲੇ ਜਿਹੜੇ ਕਾਲਰ ਆ ਉਹਨਾਂ ਦੇ ਨਾਲ ਆਪਾਂ ਗੱਲ ਕਰੀਏ, ਜੁੜੇ ਨੇ ਦੀਪਿੰਦਰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਆਪਣਾ ਮੇਰੇ ਦੋ ਛੋਟੇ ਸਵਾਲ ਹੈ। ਇੱਕ ਤਾਂ ਪਹਿਲਾਂ ਬਠਿੰਡੇ ਦੇ ਥਰਮਲ ਪਲਾਂਟ ਬਾਰੇ, ਉਹ ਆਪਾਂ ਨੂੰ ਚਲੋ ਪਤਾ ਹੀ, ਇਹਨਾਂ ਨੇ ਬੰਦ ਤਾਂ ਕਰ ਹੀ ਦੇਣਾ ਹੈ, ਉਹਨੂੰ ਕੁਛ ਨਹੀਂ ਕਰਨਾ। ਮੈਂ ਉਹ ਪੁੱਛਣਾ ਸੀ ਮਿੰਟੂ ਜੀ ਨੂੰ, ਉਹਨਾਂ ਦੇ ਜਿਹੜੇ ਉਹ ਅਸੀਂ ਤਾਂ ਤੰਦੂਰ ਜੇ ਕਹਿੰਦੇ ਹੁੰਦੇ, ਮੈਂ ਬਠਿੰਡੇ ਨੂੰ ਬਿਲੋਂਗ ਕਰਦਾ ਤੇ ਉਹਨੂੰ ਮੈਨੂੰ ਲੱਗਦਾ ਟੈਕਨੀਕਲ ਟਰਮ 'ਚ ਉਹਨਾਂ ਨੂੰ ਚਿਲਿੰਗ ਟਾਵਰ ਕਹਿੰਦੇ ਆ, ਉਹ ਵੀ ਢਾਹ ਦੇਣਗੇ ਕਿ ਉਹ ਰੱਖਣਗੇ? ਇਹ ਨਹੀਂ ਹੋ ਸਕਦਾ ਵੀ ਚਲੋ ਜੇ ਇਹਨਾਂ ਨੇ ਹੁਣ ਬੰਦ ਤਾਂ ਕਰਤਾ, ਉਹ ਤਾਂ ਇਹਨਾਂ ਨੇ ਡਿਸੀਜ਼ਨ ਚੇਂਜ ਨਹੀਂ ਕਰਨਾ, ਵੀ ਉਹਨੂੰ ਐਜ਼ ਅ ਹਿਸਟੋਰਿਕ ਥਿੰਗ ਰੱਖ ਲੈਣ, ਕਿਉਂਕਿ ਬਠਿੰਡੇ ਦੀ ਆਪਣੀ ਇੱਕ ਤਰ੍ਹਾਂ ਉਹ ਪਛਾਣ ਸੀਗੀ। ਤੇ ਉੱਥੇ ਜਿਵੇਂ ਐਜ਼ ਅ ਟੂਰਿਸਟ ਸਪੌਟ ਰੱਖਣ, ਲੋਕ ਆਪਣੇ ਸਟੂਡੈਂਟਸ ਨੂੰ ਉੱਥੇ ਟੂਰ ਦੇਣ ਵੀ ਕਿਵੇਂ ਬਿਜਲੀ ਪੈਦਾ ਹੁੰਦੀ ਹੈ, ਕਿਵੇਂ ਹੁੰਦੀ ਹੈ, ਪ੍ਰੈਕਟੀਕਲ ਟ੍ਰੇਨਿੰਗ ਦਿਖਾ ਸਕਣ ਵੀ ਕਿਵੇਂ ਮਸ਼ੀਨਾਂ ਦਾ ਕੰਮ ਚੱਲਦਾ। ਤੇ ਦੂਜਾ ਮੇਰਾ ਸਵਾਲ ਸੀਗਾ ਛੋਟਾ ਜਿਹਾ ਹੀ, ਇਹ ਕੈਪਟਨ ਸਾਹਿਬ ਜਾਂ ਸਾਰੇ ਕਹਿ ਰਹੇ ਆ ਵੀ ਪੰਜਾਬ 'ਚ ਇੰਡਸਟਰੀ ਲਿਆਉਣੀ ਹੈ ਵੀ ਹੁਣ ਜਿੰਨਾ ਵੀ ਆਪਣਾ ਕੰਮ ਆ ਉਹ ਤਾਂ ਸਾਰਾ ਲੇਬਰ ਵਾਲਾ ਤਾਂ ਰਿਹਾ ਹੀ ਨਹੀਂਗਾ, ਟੈਕਨੀਕਲ ਕੰਮ ਹੈ। ਤੇ ਕੀ ਪੰਜਾਬ ਕੋਲੇ ਉਹੋ ਜਿਹੇ ਟੈਕਨੀਕਲ ਉਹੋ ਜਿਹੇ ਸਟੂਡੈਂਟ ਜਾਂ ਇਹੋ ਜਿਹੀ ਜਾਂ ਨਵੀਂ ਪਨੀਰੀ ਆ ਰਹੀ ਹੈ ਵੀ ਜਿਹੜੀ ਉੱਥੇ ਜੇ ਇੰਡਸਟਰੀ ਆਊਗੀ ਵੀ ਉੱਥੇ ਜਿੰਨੇ ਵੀ ਲੋਕੀ ਆਉਣਗੇ ਬਾਹਰੋਂ ਆਉਣਗੇ, ਜਿਵੇਂ ਬਠਿੰਡੇ ਆਪਣੇ ਲੱਗੀ ਆ ਰਿਫਾਈਨਰੀ ਲੱਗੀ ਆ, ਮੈਨੂੰ ਨਹੀਂ ਲੱਗਦਾ ਵੀ ਉਹ 'ਚ ਕੋਈ ਸਿੱਧਾ ਹੀ ਨੌਕਰੀ ਵਾਲੇ ਜਿੰਨੇ ਪੰਜਾਬ ਦੇ ਲੋਕੀ ਹੋਣਗੇ, ਤਕਰੀਬਨ ਮੈਨੂੰ ਲੱਗਦਾ ਸਾਊਥ ਸੂਥ ਵਾਲੇ ਹੀ ਹੁੰਦੇ ਆ ਜੀ। ਥੈਂਕ ਯੂ। ਨਹੀਂ ਦੇਖੋ, ਇਹਦੇ 'ਚ ਅਸੀਂ ਵੀ ਜ਼ਿੰਮੇਵਾਰ ਹਾਂ ਕਿ ਅਸੀਂ ਇਸ ਪਾਸੇ ਨਹੀਂ ਜ਼ਿਆਦਾ ਜਾਂਦੇ, ਅਸੀਂ ਸਕਿਲਡ ਨਹੀਂ ਬਣਾਉਂਦੇ। ਇਹ ਸਾਡੇ 'ਚ ਤੁਸੀਂ ਵੇਖੋਗੇ ਘਾਟ ਹੈ ਕਿਤੇ ਨਾ ਕਿਤੇ। ਹੁਣ ਜਿੱਦਾਂ ਅੱਗੇ ਆਪਾਂ 10ਵੀਂ ਕਰਦੇ ਹੁੰਦੇ ਸੀ, +2 ਕਰਦੇ ਸੀ, BA ਕਰਦੇ ਸੀ, ਹੱਦ ਮਾਸਟਰੀ ਤੱਕ ਚਾਰਾ ਹੁੰਦਾ ਸੀਗਾ ਕਿ ਮੁੰਡਾ ਮਾਸਟਰ ਲੱਗ ਜਾਵੇ ਜਾਂ ਪੁਲਿਸ 'ਚ ਭਰਤੀ ਹੋ ਜਾਵੇ ਜਾਂ ਫੌਜ 'ਚ ਚੱਲ ਜਾਵੇ। ਮੇਰੇ ਵਰਗਾ ਜੇ ਕੋਈ ਨਕਮਾ ਮਤਲਬ ਪੜ੍ਹਾਈ 'ਚੋਂ ਜੇ ਕੋਈ ਰਹਿੰਦਾ, ਤਾਂ ਕਹਿਣ ਦਾ ਭਾਵ ਇਹ ਆ ਕਿ ਸਾਡੀ ਵੀ ਇੱਧਰ ਰੁਚੀ ਨਹੀਂ ਹੈਗੀ ਬਹੁਤਾ ਕਿ ਅਸੀਂ ਕੋਰਸ ਕਰਾਈਏ। ਵੇਖੋ ਹੁਣ ਅੱਜ ਜੇ ਆਪਾਂ ਨਿੱਜੀ ਸੈਕਟਰ 'ਚ ਵੇਖੀਏ, ਕਿਤੇ ਵੱਡੇ ਪੈਕੇਜ ਲੈਣ ਡਏ ਆ ਲੋਕ, ਬਹੁਤ ਵੱਡੇ ਪੈਕੇਜ ਲੈਣ ਡਏ ਆ, ਪਰ ਸਾਡੇ ਪੰਜਾਬੀ ਮੁੰਡੇ ਕੁੜੀਆਂ ਬਹੁਤ ਘੱਟ ਨੇ ਪ੍ਰਾਈਵੇਟ ਕੰਪਨੀਆਂ, ਚਾਹੇ ਕੋਈ ਵੀ ਸੈਕਟਰ ਲੈ ਲਓ। ਸੋ ਇਹਦੇ ਵਿੱਚ ਵਾਕਿਆ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਤੁਸੀਂ ਕੀ ਕਰੋਗੇ, ਕਿਉਂਕਿ ਉਸ ਇੰਡਸਟਰੀ ਦਾ ਠੀਕ ਹੈ ਤੁਹਾਨੂੰ ਮਾਲੀਆ ਆ ਜਾਏਗਾ, ਟੈਕਸ ਆ ਜਾਣਗੇ, ਪਰ ਜੋ ਰੁਜ਼ਗਾਰ ਜਿਹੜਾ ਇੱਕ ਮੁੱਖ ਮੁੱਦਾ ਪੂਰੇ ਸੰਸਾਰ ਦੇ ਵਿੱਚ, ਕੀ ਉਹ ਤੁਸੀਂ ਬਣਾ ਸਕਦੇ ਹੋ ਮੌਕਾ? ਉਹਦੇ ਵਾਸਤੇ ਬਿਲਕੁਲ ਤੁਹਾਡੀ ਗੱਲ ਸਹੀ ਹੈ, ਪਰ ਸਰਕਾਰ ਵੀ ਜ਼ਿੰਮੇਵਾਰ ਹੈ ਉਹਦੇ ਵਿੱਚ ਕਿ ਸਕਿੱਲ ਸੈਂਟਰ ਖੋਲ੍ਹਣੇ ਚਾਹੀਦੇ, ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ, ਔਰ ਜਿਹੜਾ ਸਾਡਾ ਬ੍ਰੇਨ ਡਰੇਨ ਹੁੰਦਾ ਉਹਨੂੰ ਰੋਕਣਾ ਚਾਹੀਦਾ। ਮਤਲਬ ਕਿ ਸਕਿੱਲ ਸੈਂਟਰ ਖੋਲ੍ਹਣੇ ਚਾਹੀਦੇ ਆ। ਉਹਦੀ ਮਿਸਾਲ ਜਿਹੜੀ ਆ ਉਹ ਚਾਈਨਾ ਹੈਗਾ ਤੁਹਾਡੇ ਸਾਹਮਣੇ ਕਿ ਕਿਸ ਤਰ੍ਹਾਂ ਦੇਖੋ ਅੱਜ ਉਹ ਹੱਬ ਬਣੇ ਮੈਨੂਫੈਕਚਰਿੰਗ ਦੀ ਪੂਰੇ ਸੰਸਾਰ ਦੀ, ਤਾਂ ਇਸੇ ਕਰਕੇ ਕਿਉਂਕਿ ਉਹਨਾਂ ਦੇ ਕੋਲ ਲੇਬਰ ਤਾਂ ਸੀਗੀ ਸਸਤੀ ਲੇਬਰ ਤਾਂ ਸੀਗੀ, ਲੇਬਰ ਨਿਪੁੰਨ ਵੀ ਬਹੁਤ ਆ, ਉਹਨਾਂ ਦੀ ਨਿਪੁੰਨ ਲੇਬਰ ਆ। ਸੋ ਅੱਜ ਜੇ ਮੰਨ ਲਓ ਲੈਪਟਾਪ ਅਮਰੀਕਾ 'ਚ ਕੋਈ ਬਣਾ ਰਹੀ ਹੈ ਕੰਪਨੀ, ਤਾਂ ਕੋਸ਼ਿਸ਼ ਉਹਨਾਂ ਦੀ ਹੁੰਦੀ ਹੈ ਕਿ ਅਸੈਂਬਲਿੰਗ ਉੱਥੇ ਹੀ ਹੋ ਜਾਵੇ।
ਇਹ ਚੀਜ਼ ਆ, ਇਹ ਬਿਲਕੁਲ ਤੁਹਾਡੀ ਗੱਲ ਸਹੀ ਆ। ਦੂਜੀ ਗੱਲ ਜਿਹੜੀ ਤੁਸੀਂ ਕਹੀ ਆ, ਹਾਲੇ ਵੀ ਤੰਦੂਰ ਹੀ ਕਹਿੰਦੇ ਆ ਉਹਨਾਂ ਨੂੰ। ਜਦੋਂ ਅਸੀਂ ਲੰਘਦੇ ਆ ਤੇ ਜਵਾਕਾਂ ਨੂੰ ਕਹੀਦਾ ਉਹ ਤੰਦੂਰ ਆ ਗਏ ਜੇ, ਤੇ ਬਿਲਕੁਲ ਉਹ ਤੰਦੂਰ ਜਿਹੜੇ ਆ ਉਹ ਮਿਟਣੇ ਨਹੀਂ ਚਾਹੀਦੇ। ਮੈਂ ਵੀ ਤੁਹਾਡੀ ਗੱਲ ਨਾਲ ਮੁਤਫਿਕ ਆ, ਸਹਿਮਤ ਆ। ਉਹ ਵਿਰਾਸਤ ਦੇ ਤੌਰ ਤੇ ਰੱਖਣੇ ਚਾਹੀਦੇ ਆ। ਝੀਲਾਂ ਵੀ ਰੱਖਣੀਆਂ ਚਾਹੀਦੀਆਂ। ਝੀਲਾਂ ਇੰਨਾ ਬਿਊਟੀਫੁਲ ਉੱਥੇ ਵਿਊ ਹੈ। ਤੁਸੀਂ ਤਾਂ ਬਠਿੰਡੇ ਦੇ ਹੋ, ਮੈਂ ਦਰਖਾਸਤ ਕਰੂੰਗਾ ਕਿ ਹੁਣ ਜੇ ਕੋਈ ਜਾਵੇ ਪੰਜਾਬ ਤੇ ਜ਼ਰੂਰ ਵੇਖਿਓ, ਜੇ ਕੋਈ ਨਹੀਂ ਵੇਖਿਆ। ਤੇ ਰਾਤ ਨੂੰ ਜਦੋਂ ਲੰਘੀਏ ਤੇ ਏਦਾਂ ਹੀ ਲੱਗਦਾ ਜਿੱਦਾਂ ਕਿਸੇ ਪਰਾਏ ਮੁਲਕ 'ਚ ਫਿਰਦੇ ਹੁੰਦੇ ਆ, ਕਿਸੇ ਚੰਗੇ ਮੁਲਕ 'ਚ। ਤਾਂ ਮੈਂ ਤਾਂ ਕਹਿੰਦਾ ਝੀਲਾਂ ਵੀ ਰੱਖਣ। ਉਹ ਥਰਮਲ ਜੇ ਚਲਾਉਂਦੇ ਤਾਂ ਠੀਕ ਸੀ, ਪਰ ਤੁਹਾਨੂੰ ਪਤਾ ਹੀ ਆ ਕਿ ਇੱਥੇ ਜਿਹੜੇ ਪਬਲਿਕ ਸੈਕਟਰ ਦੇ ਯੂਨਿਟ ਹੁੰਦੇ ਉਹਨਾਂ ਨੂੰ ਜਾਣਬੁੱਝ ਕੇ ਫੇਲ ਕੀਤਾ ਜਾਂਦਾ ਨਿੱਜੀ ਸੈਕਟਰ ਨੂੰ ਤਾਂ ਲਿਆਉਣ ਵਾਸਤੇ। ਉਹ ਗੇਮਾਂ ਹੁੰਦੀਆਂ, ਸਭ ਨੂੰ ਪਤਾ ਹੀ ਆ, ਕਾਰਪੋਰੇਟ ਦੀਆਂ। ਸੋ ਕਹਿਣ ਦਾ ਭਾਵ ਇਹ ਆ ਕਿ ਜਿੰਨੀ ਕੁ ਵਿਰਾਸਤ ਸਾਂਭੀ ਜਾ ਸਕਦੀ ਸਾਂਭਣੀ ਚਾਹੀਦੀ ਆ। ਘੱਟੋ ਘੱਟ ਝੀਲਾਂ, ਤੁਸੀਂ ਤੰਦੂਰ ਕਹੇ ਆ, ਮੈਂ ਕਹਿੰਦਾ ਝੀਲਾਂ। ਔਰ ਮੈਨੂੰ ਤੇ ਉਹ ਵੀ ਯਾਦ ਆ, ਤੁਹਾਨੂੰ ਵੀ ਯਾਦ ਹੋਣਾ ਕਿ ਸਕੂਲਾਂ ਦੇ ਟੂਰ ਜਾਂਦੇ ਹੁੰਦੇ ਸੀ ਇਸ ਥਰਮਲ ਦੇ ਵਿੱਚ। ਸਾਡੇ ਨਿੱਕੇ ਹੁੰਦੇ ਆ ਬੱਚਿਆਂ ਨੂੰ ਜਾ ਕੇ ਦਿਖਾਇਆ ਜਾਂਦਾ ਸੀਗਾ ਕਿ ਆਓ ਐਸਾ ਤੁਹਾਨੂੰ ਥਰਮਲ ਦਿਖਾਈਏ ਜੋ ਪੰਜਾਬ ਦੀ ਸ਼ਾਨ ਆ, ਜਿਹਨੂੰ ਪਤਾ ਨਹੀਂ ਨੈਸ਼ਨਲ ਲੈਵਲ ਤੇ ਉਦੋਂ ਕਿੰਨੇ ਅਵਾਰਡ ਮਿਲੇ ਸੀਗੇ। ਜੀ ਜੀ। ਅਗਲੇ ਕਾਲਰ ਨੇ ਜੁੜੇ ਆਪਣੇ ਨਾਲ ਜਸਬੀਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ। ਮਿੰਟੂ ਜੀ, ਮੇਰਾ ਸਵਾਲ ਹੈ ਆਪਣੇ ਸਿੱਖ ਫੌਜੀਆਂ ਬਾਰੇ, ਉਹਨਾਂ ਬਾਰੇ ਗੱਲ ਕਰਨੀ ਚਾਹੁੰਦਾ। ਵੇਖੋ ਜੀ, ਜਿਹੜੇ ਸਿੱਖ ਫੌਜੀ ਨੇ ਭਾਰਤੀ ਸਟੇਟ 'ਚ ਨੌਕਰੀ ਕਰਦੇ ਨੇ ਤੇ ਉਹਨਾਂ ਨੂੰ ਅਸੀਂ ਬਾਰਡਰ ਤੇ ਲੜਨੋਂ ਨਹੀਂ ਰੋਕ ਰਹੇ, ਪਰ ਅਸੀਂ ਭਾਰਤ ਸਰਕਾਰ ਨੂੰ ਉਹਨਾਂ ਦੀ ਬਹਾਦਰੀ ਦੇ ਲਿਹਾਜ਼ ਇਹ ਸਵਾਲ ਤੇ ਜ਼ਰੂਰ ਕਰ ਸਕਦੇ ਹਾਂ ਵੀ ਇਸ ਨਾਜ਼ੁਕ ਟਾਈਮ ਜਦੋਂ ਭਾਰਤ ਸਾਰੇ ਗਵਾਂਢੀ ਮੁਲਕਾਂ 'ਚ ਘਿਰਿਆ ਹੋਇਆ ਵੀ ਤੁਹਾਨੂੰ ਸਿੱਖ ਕੌਮ ਦੀ ਫੌਜੀਆਂ ਦੀ ਲੋੜ ਹੈ, ਵੀ ਸਟੇਟ ਨੂੰ ਚਾਹੀਦਾ ਵੀ ਘੱਟ ਤੋਂ ਘੱਟ ਜਿਹੜੇ ਸਿੱਖ ਭਾਈਚਾਰੇ ਨੂੰ ਸਟੇਟ ਵੱਲੋਂ ਜ਼ਖਮ ਦਿੱਤੇ ਗਏ ਨੇ ਉਹਨਾਂ ਤੇ ਕੋਈ ਮੁਲਮ ਹੀ ਲਾ ਦੇ। ਘੱਟ ਤੋਂ ਘੱਟ ਪਿਛਲੇ ਆਪਣੇ 25 30 35 ਸਾਲ 'ਚ ਬੰਦੀ ਸਿੰਘ ਜੇਲ੍ਹਾਂ 'ਚ ਬੰਦ ਨੇ, ਉਹਨਾਂ ਨੂੰ ਰਿਹਾਈ ਕਰਦੇ। ਤੇ ਮੈਂ ਵੇਖਿਆ ਵੀ ਮੈਂ ਪੜ੍ਹਨਾ ਹੁੰਦਾ ਮੈਂ ਅੰਗਰੇਜ਼ਾਂ ਦਾ ਇਤਿਹਾਸ, ਜਦੋਂ ਸੈਕੰਡ ਵਰਲਡ ਵਾਰ ਹੋਈ, ਫਸਟ ਵਰਲਡ ਵਾਰ ਹੋਈ, ਉਹਨਾਂ ਨੇ ਸਿੱਖ ਫੌਜੀਆਂ ਦੀ ਆਪਣੀ ਬਹਾਦਰੀ ਨੂੰ ਕਾਇਮ ਵੇਖਦਿਆਂ ਹੋਇਆਂ ਵੀ ਕਈ ਸਿੱਖਾਂ ਦੇ ਸਿੱਖ ਭਾਈਚਾਰੇ ਦੀਆਂ ਮੰਗਾਂ ਆਪਣੇ ਆਪ ਵੀ ਮੰਨ ਲਈਆਂ ਸਨ ਜੀ। ਮਿਹਰਬਾਨੀ। ਧੰਨਵਾਦ। ਹਾਂਜੀ ਹਾਂਜੀ। ਨਹੀਂ ਦੇਖੋ, ਇਹ ਤੁਹਾਡੀ ਗੱਲ ਠੀਕ ਆ, ਤੁਹਾਡੇ ਜਜ਼ਬਾਤ ਨੇ ਤੇ ਇਹ ਹੁਣ ਜਜ਼ਬਾਤ ਜੇ ਲੀਡਰਸ਼ਿਪ ਵੀ ਅੱਗੇ ਰੱਖੇ ਤੇ ਤਾਂ ਹੀ ਆ ਨਾ ਕਿ ਜਿਹੜੇ ਬੰਦੇ ਸਹਿਮਤ ਨੇ ਇਸ ਚੀਜ਼ ਦੇ ਨਾਲ। ਔਰ ਮੈਂ ਅੱਗੇ ਵੀ ਗੱਲ ਕਰਦਾ ਹੁੰਦਾ, ਵਾਰ-ਵਾਰ ਮੈਂ ਗੱਲ ਕਰਦਾ ਨਾ, ਕਿਉਂਕਿ ਦੇਖੋ ਮੈਂ ਤੇ ਸੈਂਟਰਲਿਸਟ ਬੰਦਾ ਜੀ, ਮੈਂ ਕਿਸੇ ਵੀ ਵਿਚਾਰਧਾਰਾ ਦਾ ਕੋਈ ਕੱਟੜ ਉਹ ਹੈ ਨਹੀਂ। ਇਸ ਸਮਰਥਕ ਇਨਸਾਨੀਅਤ ਨੂੰ ਪਿਆਰ ਕਰਨ ਵਾਲੇ ਲੋਕ ਆ ਕਿ ਦੇਖੋ ਇਸ ਤਰ੍ਹਾਂ ਦੇ ਵੇਗ ਜਿਹੜੇ ਆ ਹਮੇਸ਼ਾ ਕੌਮਾਂ 'ਚ ਜਾਂ ਮੁਲਕਾਂ ਦੇ ਵਿੱਚ ਵਗਦੇ ਆ। ਜਜ਼ਬਾਤੀ ਹੋ ਕੇ ਲੋਕ ਹਥਿਆਰ ਵੀ ਚੁੱਕ ਲੈਂਦੇ ਆ, ਇੱਕ ਵੇਲੇ ਬਹੁਤ ਕਈ ਕਹਿ ਲਈਏ ਕਿ ਗਲਤੀਆਂ ਵੀ ਕਰ ਲੈਂਦੇ ਨੇ। ਤਾਂ ਇੱਕ ਮੌਕਾ ਇਹੋ ਜਿਹਾ ਹੁੰਦਾ ਕਿ ਜਦੋਂ 20 ਸਾਲ ਬਾਅਦ 25 ਸਾਲ ਬਾਅਦ ਯਾਰ ਉਹ ਟਾਈਮ ਵੀ ਲੰਘ ਜਾਂਦਾ, ਉਹ ਥਾਟ ਪ੍ਰੋਸੈਸ ਵੀ ਬਦਲਦਾ ਹੈ, ਤਾਂ ਕਿ ਉਸ ਵੇਲੇ ਦੁਬਾਰਾ ਰਿਵਿਊ ਨਹੀਂ ਕਰਨਾ ਚਾਹੀਦਾ ਬੰਦੇ ਦਾ ਮਸਲਾ। ਤਾਂ ਮੈਂ ਤਾਂ ਕਹਿੰਦਾ ਕਿ ਟੋਟਲੀ ਰਿਵਿਊ ਹੋਣਾ ਚਾਹੀਦਾ। 70 ਦੇ ਦਹਾਕੇ ਤੋਂ ਲੈ ਕੇ ਜੋ 90-92 ਤੱਕ, ਕਿਉਂਕਿ ਉਦੋਂ ਅਸੀਂ ਸੁਰਤ ਸੰਭਲ ਚੁੱਕੇ ਸਾਂ, ਜੋ ਪੰਜਾਬ ਨੇ ਝੱਲਿਆ ਨੁਕਸਾਨ ਜੋ ਹੋਇਆ, ਉਹ ਸਾਰਾ ਹੀ ਮਾਮਲਾ ਰਿਵਿਊ ਹੋਣਾ ਚਾਹੀਦਾ। ਸਾਰਾ ਵੇਖਿਆ ਜਾਣਾ ਚਾਹੀਦਾ ਕਿ ਜਿਸ ਕੌਮ ਨੇ ਬਹੁਤ ਵੱਡਾ ਯੋਗਦਾਨ ਪਾਇਆ, ਅੱਜ ਵੀ ਪਾ ਰਹੀ ਆ, ਨਾ ਸਿਰਫ ਡਿਫੈਂਸ 'ਚ ਬਲਕਿ ਤਰੱਕੀ 'ਚ ਵੀ, ਔਰ ਕੁੱਲ ਸੰਸਾਰ ਦੇ ਵਿੱਚ ਇੱਕ ਤਰ੍ਹਾਂ ਨਾਲ ਕਹੀਏ ਨੋਬਲ ਕਾਜ਼ ਦੇ ਵਿੱਚ ਸਭ ਤੋਂ ਇਸ ਵੇਲੇ ਮੋਹਰੇ ਆ। ਤਾਂ ਜੇ ਉਹ ਇੱਕ ਕੋਈ ਕਮਿਸ਼ਨ ਬਣੇ ਜਿਹਦੇ ਵਿੱਚ ਦੇਖਿਆ ਜਾਵੇ ਕਿ ਕੀ ਸੈਂਟੀਮੈਂਟ ਸਨ, ਕੀ ਗਲਤੀਆਂ ਸਨ ਸਟੇਟ ਦੀਆਂ, ਉਹਨਾਂ ਵੱਲੋਂ ਕੀ ਗਲਤੀਆਂ ਸਨ, ਉਹਨਾਂ ਦੀ ਲੀਡਰਸ਼ਿਪ 'ਚ ਕੀ ਗਲਤੀਆਂ ਸਨ, ਔਰ ਖਾਸ ਤੌਰ ਤੇ ਫੇਕ ਇਨਕਾਊਂਟਰ, ਖਾਸ ਤੌਰ ਤੇ ਉਹ ਮਾਮਲੇ ਜਿਹੜੇ ਕਿ ਇਸ ਵੇਲੇ ਵਿਚਾਰੇ ਜਾਣੇ ਚਾਹੀਦੇ ਆ। ਜੇ ਕੋਈ ਜਿੱਦਾਂ ਸਿਆਸੀ ਬੰਦੀ ਕਹਿ ਲਈਓ, ਇਸ ਵੇਲੇ ਤਾਂ ਸਿਆਸੀ ਬੰਦੀ ਕਹਾਂਗੇ ਕਿਉਂਕਿ ਹਥਿਆਰਬੰਦ ਸੰਘਰਸ਼ ਨੂੰ ਜੇ ਕੋਈ ਬੰਦਾ ਨਹੀਂ ਪ੍ਰਮੋਟ ਕਰ ਰਿਹਾ, ਨਹੀਂ ਆਪਦਾ ਆਰਾਮ ਨਾਲ ਜੇਲ੍ਹ ਕੱਟ ਰਿਹਾ, ਕਿਸੇ ਨੂੰ ਉਕਸਾ ਨਹੀਂ ਰਿਹਾ, ਤਾਂ ਉਹਨੂੰ ਸਿਆਸੀ ਪ੍ਰਿਜ਼ਨਰ ਦੇ ਤੌਰ ਤੇ ਲੈ ਕੇ ਕੇਸ ਉਸੇ ਲਿਹਾਜ਼ ਨਾਲ ਨਿਬੇੜਨਾ ਚਾਹੀਦਾ ਕਿ ਹਾਂ ਭਾਈ ਇਸ ਵੇਲੇ ਉਹ ਬੰਦਾ 20-25 ਸਾਲ ਜੇਲ੍ਹ ਕੱਟ ਚੁੱਕਾ, ਉਹਦਾ ਥਾਟ ਪ੍ਰੋਸੈਸ ਚੇਂਜ ਹੋ ਚੁੱਕਾ ਹੈ, ਔਰ ਹਾਂ ਬੇਲ ਬਾਉਂਡ ਭਰਾ ਲਿਆ ਜਾਣਾ ਚਾਹੀਦਾ। ਕਿਆ ਭਾਈ ਤੂੰ ਬੇਲ ਬਾਉਂਡ ਭਰ ਤੇ ਤੂੰ ਆਮ ਨਾਗਰਿਕ ਦੇ ਵਜੋਂ ਵਿਚਰੇਗਾ ਤਾਂ ਕੀ ਤਕਲੀਫ ਆ। ਜੀ ਜੀ। ਅਗਲੇ ਕਾਲਰ ਨੇ ਆਪਣੇ ਨਾਲ ਜੁੜੇ ਸੁਖਜੀਤ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਕੁਐਸਚਨ ਸੀਗਾ, ਜਿੱਦਾਂ ਕਿ 에ਅਰਲਾਈਨ ਕਹਿੰਦੇ ਬੰਦ ਹੋ ਰਹੀਆਂ ਜਿਹੜੀਆਂ ਇੰਡੀਅਨ 에ਅਰਲਾਈਨ ਆ, ਉਹ ਸੱਚ ਹੈ ਜਾਂ ਅਫਵਾਹਾਂ ਨੇ? ਕਿੰਨੀ ਤਰੀਕ ਤੋਂ ਬੰਦ ਹੋ ਰਹੇ ਨੇ? ਦੇਖੋ ਇੰਡੀਆ 에ਅਰਲਾਈਨਸ ਕਹਿੰਦੇ ਹੋ ਨਾ ਤੁਸੀਂ? 에ਅਰ ਇੰਡੀਆ। ਹਾਂਜੀ 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 ਹਾਂਜੀ। 에ਅਰ ਇੰਡੀਆ, ਸੌਰੀ 에ਅਰ ਇੰਡੀਆ। ਅੱਛਾ, 에ਅਰ ਇੰਡੀਆ ਦਾ ਕੀ ਆ ਕਿ ਤੁਹਾਡੇ ਅਮਰੀਕਾ ਨੇ ਭਾਈ ਬੰਦ ਕੀਤੀ ਆ,
ਹੁਣ ਸਾਨੂੰ ਦੋਸ਼ ਨਾ ਦਿਓ ਇੰਡੀਆ ਵਾਲਿਆਂ ਨੂੰ। ਇਹ ਅਸਲ ਦੇ ਵਿੱਚ ਕੀ ਆ ਕਿ ਤੁਹਾਡਾ ਟਰਾਂਸਪੋਰਟੇਸ਼ਨ ਡਿਪਾਰਟਮੈਂਟ ਆ ਕੋਈ, ਜੀ ਉਹਨਾਂ ਨੇ ਇਤਰਾਜ਼ ਲਾਇਆ ਕਿ ਇੱਕ ਤੇ ਇਹਨਾਂ ਨੇ ਟਿਕਟਾਂ ਸੇਲ ਕੀਤੀਆਂ, ਕਿਉਂਕਿ ਮਾਮਲਾ ਤੇ ਹੈਗਾ ਨਾ, ਉਹ ਇੱਕ ਸ਼ਬਦ ਇਸਤੇਮਾਲ ਕਰ ਦਿੰਦੇ ਆ ਰੀਪੈਟਰੀਏਸ਼ਨ, ਜੀ ਮਤਲਬ ਕਿ ਜਦੋਂ ਕਿਸੇ ਨਾਗਰਿਕ ਨੂੰ ਜਾਂ ਨਾਗਰਿਕਾਂ ਨੂੰ ਕੱਢਿਆ ਜਾਂਦਾ ਦੂਜੇ ਮੁਲਕ ਚੋਂ, ਤਾਂ ਉਸ ਦੌਰ ਦੇ ਵਿੱਚ ਇਹਨਾਂ ਨੇ ਰੀਪੈਟਰੀਏਸ਼ਨ ਦੌਰ ਦੇ ਵਿੱਚ ਇਹਨਾਂ ਨੇ ਕੀ ਕੀਤਾ ਵਾ ਕਿ ਟਿਕਟਾਂ ਸੇਲ ਕੀਤੀਆਂ। ਦੂਸਰਾ ਕਿ ਜਿਹੜੀ ਹਵਾਬਾਜ਼ੀ ਦੀ ਕੌਮਾਂਤਰੀ ਸੰਧੀ ਆ ਉਹਦੀ ਜਿਹੜੀ ਹੈਗੀ ਆ 3 ਨੰਬਰ ਸ਼ਰਤ ਤੇ 4 ਨੰਬਰ ਉਹਦਾ ਉਲੰਘਣ ਕੀਤਾ ਵਾ। ਪਲੱਸ ਇਹ ਕਿਹਾ ਕਿ ਜਦ ਅਮਰੀਕਾ ਨੇ ਇਹੋ ਹੀ ਪ੍ਰੋਸੈਸ ਇੰਡੀਆ ਵਿੱਚ ਖੁਦ ਮਤਲਬ ਕਿ ਕਰਨ ਲਈ ਕਿਹਾ ਕਿ ਸਾਨੂੰ ਵੀ ਇਹ ਪ੍ਰੋਸੈਸ ਅਪਣਾਉਣ ਦੀ ਤੁਸੀਂ ਇਜਾਜ਼ਤ ਦਿਓ, ਤੇ ਇਹਨਾਂ ਨੇ ਡਿਨਾਈ ਕਰ ਦਿੱਤਾ। ਉਹਨਾਂ ਦੇ 3-4 ਇਤਰਾਜ਼ ਹੈ ਤੇ ਐਕਸ਼ਨ ਉਹਨਾਂ ਨੇ ਇਹ ਲਿਆ ਕਿ ਜਿੱਦਾਂ ਦੇਖੋ ਇਹ ਆ ਕਿ ਜਿਹੜੀ ਕੌਮਾਂਤਰੀ ਸੰਧੀ ਨਾ ਉਹਦੇ ਵਿੱਚ 9 ਆਜ਼ਾਦੀਆਂ ਨੇ, ਹਵਾ ਦੇ ਵਿੱਚ 9 ਆਜ਼ਾਦੀਆਂ ਤੁਹਾਨੂੰ ਮਿਲੀਆਂ। ਉਹਦੇ ਵਿੱਚ ਜਿਹੜੀ 3 ਨੰਬਰ ਦੀ ਹੈ ਉਹ ਇਹ ਆ ਕਿ ਜੇ ਕੋਈ ਵਿਪਤਾ ਹੈ, ਜੇ ਕੋਈ ਮੁਸੀਬਤ ਆ, ਮੁਸ਼ਕਲ ਦੌਰ ਆ, ਤਾਂ ਉਹਦੇ ਵਿੱਚ ਤੁਸੀਂ ਕਾਰਗੋ ਜਾਂ ਪੈਸੇਂਜਰ ਜਿੰਨੇ ਮਰਜ਼ੀ ਭੇਜ ਦਿਓ, ਗੇੜੇ ਲਾ ਦਿਓ, ਕੋਈ ਚੱਕਰ ਨਹੀਂ ਹੈ, ਕੋਈ ਤੁਹਾਨੂੰ ਇਜਾਜ਼ਤ ਨਹੀਂ ਲੈਣੀ ਪੈਂਦੀ। ਪਰ ਚੌਥੇ ਨੰਬਰ 'ਚ ਉਲਟ ਹੋ ਜਾਂਦਾ ਕਿ ਤੁਸੀਂ ਉੱਧਰੋਂ ਕੁਛ ਲਿਆਉਣਾ ਹੈ ਤੇ ਤਾਂ ਵੀ ਲਿਆ ਸਕਦੇ ਹੋ ਵਿਪਤਾ ਦੇ ਗੇੜ ਦੇ ਵਿੱਚ। ਤਾਂ ਉਹ ਇਤਰਾਜ਼ ਇਹ ਕਰ ਰਹੇ ਆ ਕਿ ਇਹਨਾਂ ਨੇ ਵਪਾਰ ਕੀਤਾ। ਔਰ ਦੂਜੀ ਚੀਜ਼ ਇਹ ਆ ਕਿ ਸਾਨੂੰ ਅਜਿਹਾ ਕਰਨ ਤੋਂ ਰੋਕਿਆ। ਤੀਜਾ ਉਹ ਕਹਿੰਦੇ ਕਿ ਜੇ ਅਜਿਹਾ ਕਰਨਾ ਤਾਂ ਫਿਰ ਸਾਡੀਆਂ 에ਅਰਲਾਈਨਸ ਜਿਹੜੀਆਂ ਉਹ ਇੱਥੇ ਗਤਾਵਾ ਕਰਨ ਨੂੰ ਰੱਖੀਆਂ, ਉਹ ਤਾਂ ਫਿਰ ਉਹ ਵੀ ਕਰ ਲੈਣਗੀਆਂ। ਸੋ ਇਸ ਕਰਕੇ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਇਹ ਨਹੀਂ ਕਹਾਂਗੇ ਕਿ ਜਿੰਨੀਆਂ ਮਰਜ਼ੀ ਫਲਾਈਟਾਂ ਲਿਓ, ਅਸੀਂ ਕੇਸ ਬਾਈ ਕੇਸ ਸਟੱਡੀ ਕਰਾਂਗੇ, ਉਹ ਵੇਖ ਕੇ ਕਿ ਕੀ ਇਹਨਾਂ ਨੂੰ ਪਰਮਿਟ ਕਰਨਾ ਚਾਹੀਦਾ ਜਾਂ ਨਹੀਂ। ਸੋ ਇਸ ਕਰਕੇ ਹਾਲ ਦੀ ਘੜੀ ਤੁਸੀਂ ਦੇਖੋ ਤਾਂ ਇਹ ਮਸਲਾ ਇੱਕ ਵਾਰੀ ਉਲਝ ਗਿਆ। ਜੀ ਜੀ ਬਿਲਕੁਲ। ਹਾਂਜੀ ਇਹ ਤਾਂ ਹੈ ਹੀ ਆ, ਜੇ ਇੱਕ ਹੱਥ ਦੇ ਤੇ ਇੱਕ ਹੱਥ ਲੈ ਵਾਲੀ ਗੱਲ ਆ ਨਾ, ਫਿਰ ਤੁਸੀਂ ਕਹੋ ਵੀ ਅਸੀਂ ਇਕੱਲੇ ਪੈਸੇ ਬਣਾਈ ਜਾਈਏ ਤਾਂ ਦੂਜਿਆਂ ਨੂੰ ਜਿਹੜਾ ਤੁਸੀਂ ਕਰਨਾ ਦਿਓ, ਆਈ ਥਿੰਕ ਉਹ ਫਿਰ ਪ੍ਰੋਬਲਮ ਆਉਣੀ ਆ। ਸੋ ਆਉਣ ਵਾਲੇ ਜਿਹੜੇ ਦਿਨ ਆ, ਜਿੰਨੀ ਦੇਰ ਤੱਕ ਕਹਿ ਲਓ ਵੀ ਅੰਤਰਰਾਸ਼ਟਰੀ ਉਡਾਨਾਂ ਸਾਰੇ ਪਾਸੇ ਨਹੀਂ ਖੁੱਲ੍ਹਦੀਆਂ, ਇਸ ਸਮੱਸਿਆਵਾਂ ਦਾ ਜਿਹੜਾ ਦੌਰ ਆ ਉਹ ਚੱਲਦਾ ਹੀ ਰਹਿਣਾ ਹੈ, ਜਿਹੜੇ ਵੱਖ-ਵੱਖ ਮੁਲਕਾਂ ਦੇ ਵਿੱਚ ਲੋਕ ਫਸੇ ਹੋਏ ਨੇ। ਹਰਬੰਸ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਰਬੰਸ ਸਿੰਘ ਜੀ। ਸਰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਇਹ ਪੰਜਾਬ ਵਾਲਿਆਂ ਨੇ ਜੀ ਪਾਕਿਸਤਾਨ ਦੇਖੋ, ਪੋਲੀਟੀਕਲ ਪਾਕਿਸਤਾਨ ਬਥੇਰੀਆਂ ਵੇਖ ਰਹੀਆਂ ਹੈਗੀਆਂ। ਮੇਰਾ ਖਿਆਲ ਹੈਗਾ ਕਿ ਜਿਸ ਤਰ੍ਹਾਂ ਹੁਣ ਜਿਹੜੀ ਆਮ ਆਦਮੀ ਪਾਰਟੀ ਸੀਗੀ ਉਹ ਅੱਗੇ ਨਾਲੋਂ ਸਿਆਣੇ ਹੋ ਕੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਵੀ ਅਸੀਂ ਚੀਫ ਮਿਨਿਸਟਰ ਬਣਾਵਾਂਗੇ, ਤੇ ਜੇ ਏਦਾਂ ਹੋ ਜਾਵੇ ਤੇ ਫਿਰ ਦੂਜੇ ਪਾਸੇ ਇਮਰਾਨ ਖਾਨ ਹੈਗਾ, ਇਹਨਾਂ ਦੀ ਦੋਸਤੀ ਹੋ ਜਾਏ। ਬਲਕਿ ਜਿਹੜੀ ਇੱਕ ਪਾਰਟੀ ਨਹੀਂ ਕਿ ਆਪਣੀ ਪਾਰਟੀ ਜਿੱਤ ਜੂਗੀ, ਚੰਗਾ ਹੋਊਗਾ, ਦੋਵੇਂ ਮੁਲਕ ਜਿਹੜੇ ਇੱਕ ਦੂਜੇ ਦੇ ਦੋਸਤ ਬਣ ਜਾਣਗੇ। ਇਹ ਕਿੰਨਾ ਚੰਗਾ ਹੋਊਗਾ ਜੇ ਉਸ ਪਬਲਿਕ ਦਾ ਵੀ ਭਲਾ ਹੋਵੇ, ਆਪਣੇ ਪਬਲਿਕ ਦਾ ਵੀ ਭਲਾ ਹੋਵੇ। ਤੇ ਜਿਹੜੀਆਂ ਹੋਣ ਵਾਲੀਆਂ ਪਾਰਟੀਆਂ, ਇਹ ਪਾਰਟੀਆਂ ਸਾਰੀਆਂ ਆਪਾਂ ਵੇਖ ਵੇਖ ਕੇ ਬਿਲਕੁਲ ਰੱਜ ਗਏ ਹਾਂ। ਇਹਨਾਂ ਦੇ ਸਾਰੇ ਖਾਊ ਆ, ਸਾਰੇ ਭੁੱਖੇ ਆ, ਰਾਜਿਆਂ ਤੋਂ ਲੈ ਕੇ ਵੀ ਭੁੱਖੇ ਆ। ਥੈਂਕ ਯੂ ਜੀ, ਥੈਂਕ ਯੂ ਹਰਬੰਸ ਜੀ। ਨਹੀਂ ਤੇ ਫਿਰ ਤੇ ਆਪਾਂ ਚਾਰਾ ਮਾਰੀਏ ਸਰ ਕਿ ਇਹਨੂੰ ਪ੍ਰਧਾਨ ਮੰਤਰੀ ਬਣਾਈਏ ਕਿਸੇ ਤਰੀਕੇ ਨਾਲ, ਕਿਉਂਕਿ ਸੀਐਮ ਬਣ ਕੇ ਸਾਰੇ ਕੁਛ ਨਹੀਂ ਕਰ ਸਕੇਗਾ, ਕਿਉਂਕਿ ਸੀਐਮ ਕੁਛ ਨਹੀਂ ਕਰ ਸਕਦਾ, ਕਿਉਂਕਿ ਸਭ ਨੂੰ ਪਤਾ ਹੀ ਹੈ ਕਿ ਇਹ ਜਿਹੜੇ ਦੁਵੱਲੇ ਸੰਬੰਧ ਹੁੰਦੇ ਆ ਦੇਸ਼ਾਂ ਦੇ, ਉਹ ਜਿਹੜੀਆਂ ਕੇਂਦਰ ਦੀਆਂ ਸਰਕਾਰਾਂ ਉਹਨਾਂ ਤੇ ਜ਼ਿਆਦਾ ਮੁਨਸਰ ਕਰਦੇ ਆ, ਨਿਰਭਰ ਕਰਦੇ ਆ। ਸੋ ਨਵਜੋਤ ਸਿੰਘ ਸਿੱਧੂ ਜੇ ਚੀਫ ਮਿਨਿਸਟਰ ਬਣ ਵੀ ਜਾਂਦਾ ਤਾਂ ਮੈਨੂੰ ਕੋਈ ਸਮੱਸਿਆ ਨਹੀਂ ਹੈ, ਕੋਈ ਵੀ ਬਣ ਜਾਵੇ। ਪਰ ਗੱਲ ਤੁਹਾਡੀ ਸਹੀ ਆ, ਖਿਆਲ ਤੁਹਾਡਾ ਸਹੀ ਆ, ਭਾਵਨਾ ਤੁਹਾਡੀ ਸਹੀ ਆ ਕਿ ਪਾਕਿਸਤਾਨ ਨਾਲ ਸੰਬੰਧ ਜਿਹੜੇ ਆ ਉਹ ਵਧੀਆ ਹੋ ਜਾਣ, ਚਾਈਨਾ ਨਾਲ ਸੰਬੰਧ ਵਧੀਆ ਹੋ ਜਾਣ, ਵਪਾਰ ਚੱਲੇ। ਇਸ ਖਿੱਤੇ ਦੇ ਲੋਕਾਂ ਨੂੰ ਉਸ ਚੀਜ਼ ਦਾ ਬਹੁਤ ਫਾਇਦਾ। ਇੱਕ ਤੇ ਇਹ ਕਿ ਡਿਫੈਂਸ 'ਚ ਜਿਹੜਾ ਬਹੁਤ ਸਾਡਾ ਇੰਡੀਆ ਦਾ ਤੇ ਪਾਕਿਸਤਾਨ ਦਾ ਤੇ ਬੇੜਾ ਹੀ ਗਰਕ ਕਰ ਰੱਖਿਆ ਡਿਫੈਂਸ ਦੇ ਖਰਚੇ ਨੇ, ਕਿਉਂਕਿ ਲੋਕ ਭੁੱਖੇ ਮਰ ਰਹੇ ਆ ਪਰ ਅਸੀਂ ਬਰੂਦ ਖਰੀਦਣੇ ਆ ਇੱਕ ਦੂਜੇ ਨੂੰ ਮਾਰਨ ਵਾਸਤੇ। ਲੋਕ ਸਾਡੇ ਬੇਰੁਜ਼ਗਾਰ ਆ ਪਰ ਅਸੀਂ ਇੱਕ ਦੂਜੇ ਦਾ ਨੁਕਸਾਨ ਕਰਵਾਉਣਾ ਹੀ ਕਰਵਾਉਣਾ, ਚਾਹੇ ਅੱਤਵਾਦੀਆਂ ਦੇ ਰੂਪ 'ਚ, ਚਾਹੇ ਏਜੰਸੀਆਂ ਦੇ ਰੂਪ 'ਚ। ਸੋ ਇੱਕ ਦੂਜੇ ਦਾ ਗਲਾ ਵੱਢਣ ਵਾਲੀ ਗੇਮ ਹੀ ਬੰਦ ਹੋਣੀ ਚਾਹੀਦੀ ਆ, ਪੂਰੇ ਸੰਸਾਰ 'ਚ ਹੀ ਬੰਦ ਹੋਣੀ ਚਾਹੀਦੀ ਆ। ਅਸੀਂ ਤੇ ਕਹਿੰਦੇ ਕਿ ਪੂਰਾ ਸੰਸਾਰ ਹੀ ਸ਼ਾਂਤ ਹੋਵੇ, ਪੂਰਾ ਸੰਸਾਰ ਹੀ ਜਿਹੜਾ ਇੱਕ ਐਸਾ ਖਿੱਤਾ ਬਣ ਜਾਵੇ ਜਿਹਦੇ ਵਿੱਚ ਹਰੇਕ ਨਾਗਰਿਕ ਹੈ ਜਿਹੜਾ ਬਿਨਾਂ ਡਰ ਤੋਂ, ਬਿਨਾਂ ਕਿਸੇ ਭੈ ਤੋਂ, ਬਿਨਾਂ ਕਿਸੇ ਨਾ ਬਰੋਬਰਤਾ ਤੋਂ ਜਿਹਦੇ। ਇਹ ਸੁਪਨਾ ਆ ਸਭ ਦਾ ਕਿ ਵਧੀਆ ਸਾਡਾ ਚੜ੍ਹਦਾ ਤੇ ਲਹਿੰਦਾ ਪੰਜਾਬ ਵਰਤੇ, ਪਰ ਇਹ ਤਾਂ ਹੀ ਹੋਏਗਾ ਜੇ ਕੇਂਦਰ ਸਰਕਾਰ ਚਾਹਵੇ। ਜੀ ਆਈ ਥਿੰਕ ਇਹਨਾਂ ਦੋਨਾਂ ਮੁਲਕਾਂ ਨੂੰ ਜਾਪਾਨ ਵਰਗੇ ਮੁਲਕ ਵੱਲ ਜ਼ਰੂਰ ਦੇਖਣਾ ਚਾਹੀਦਾ। ਜਦੋਂ ਉਹਨਾਂ ਨੇ ਕਿਹਾ ਸੀ ਵੀ ਅਸੀਂ ਡਿਫੈਂਸ ਦੇ ਉੱਤੇ ਨਹੀਂ ਜਿਹੜਾ ਖਰਚਾ ਬਹੁਤਾ ਕਰਨਾ, ਨਾ ਹੀ ਕੋਈ
ਪਰਮਾਣੂ ਹਥਿਆਰ ਰੱਖਣਾ US ਦੇ ਨਾਲ ਹੀ ਟੈਕਨੋਲੋਜੀ 'ਚ ਉਹਨਾਂ ਨੇ ਦਾ ਪੂਰਾ ਵਰਤਿਆ ਜੀ। ਸਿਕਿਉਰਿਟੀ ਪੈਕਟ ਆ ਉਹਨਾਂ ਦਾ US ਦੇ ਨਾਲ ਜੀ ਜੀ ਬਸ ਉੱਤੇ ਚੱਲਦਾ ਔਰ ਬਹੁਤ ਵਧੀਆ ਤਰੱਕੀ ਕੀਤੀ ਆ। ਤੁਸੀਂ ਦੇਖੋ ਕਿ 1900 ਲਾ ਲਓ ਕਿ 44 ਤੋਂ ਬਾਅਦ 45 ਤੋਂ ਬਾਅਦ ਜਾਪਾਨ ਟੋਟਲੀ ਬਦਲ ਗਿਆ ਜੀ, ਟੋਟਲੀ ਬਦਲ ਗਿਆ। ਉਹਨਾਂ ਦੀ ਕਿਸਮਤ ਹੀ ਬਦਲ ਗਈ। ਉਹਨਾਂ ਦੀ ਵੀ ਹਿਸਟਰੀ ਪੜ੍ਹਨ ਵਾਲੀ ਆ ਕਿ ਪਹਿਲਾਂ ਕਿੰਨਾ ਹਮਲਾਵਰ ਮੁਲਕ ਸੀ, ਅੱਜ ਉਹ ਕਿੰਨਾ ਸ਼ਾਂਤ ਮੁਲਕ ਆ। ਸ਼ਾਂਤ ਰਹਿ ਕੇ ਉਹਨੇ ਕਿੰਨਾ ਕੁਛ ਕਰ ਲਿਆ ਜੀ। ਜੀ ਜੀ ਅਗਲੇ ਜਿਹੜੇ ਕਾਲਰ ਨੇ ਆਪਣੇ ਜਿਹੜੇ ਅਮਨਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਰ, ਮੇਰੇ ਦੋ ਸਵਾਲ ਨੇ ਜੀ ਮਿੰਦੂ ਜੀ। ਇੱਕ ਤਾਂ ਪਹਿਲਾ ਸਵਾਲ ਹੈ ਕਿ ਸਾਡੇ ਇੰਡੀਆ ਦੇ ਵਿੱਚ ਲੋਕਤੰਤਰ ਇੰਨਾ ਖਰਾਬ ਹੋ ਚੁੱਕਾ ਹੈ ਕਿ ਕੋਈ ਵੀ ਅਗਰ ਸਰਕਾਰ ਦੇ ਖਿਲਾਫ ਬੋਲਦਾ ਹੈ ਤੇ ਉਹਦੇ ਦੇਸ਼ ਵਿਰੋਧ ਦਾ ਮੁਕੱਦਮਾ ਹੋ ਜਾਂਦਾ ਹੈ। ਸਰਕਾਰ ਜਿਹੜੀ ਹੈਗੀ ਹੈ ਮੋਦੀ ਸਰਕਾਰ, ਉਹ ਆਪਣੇ ਖਿਲਾਫ ਕਿਸੇ ਨੂੰ ਕੁਝ ਬੋਲਣ ਨਹੀਂ ਦਿੰਦੀ। ਜਿੱਦਾਂ ਮੈਂ 2-3 ਦਿਨ ਪਹਿਲਾਂ ਨਿਊਜ਼ ਪੜ੍ਹ ਰਹੀ ਸੀ, ਇੱਕ ਲੇਡੀਜ਼ ਨੇ, ਪੱਤਰਕਾਰ ਨੇ ਮੋਦੀ ਦੇ ਗੋਦ ਲਏ ਹੋਏ ਪਿੰਡ ਬਾਰੇ ਕੁਝ ਲਿਖਿਆ ਸੀਗਾ ਕਿ ਉੱਥੇ ਕਰੋਨਾ ਵਾਇਰਸ ਦੇ ਚੱਲਦੇ ਕੋਈ ਵੀ ਫੈਸਿਲਿਟੀ ਨਹੀਂ ਮਿਲੀ, ਉਹ ਤੇ ਦੇਸ਼ ਵਿਰੋਧ ਦਾ ਮੁਕੱਦਮਾ ਕਰਤਾ। ਦੂਜਾ ਸਵਾਲ ਕਿ ਜਦੋਂ ਇਹਨਾਂ ਦੀ ਆਪਣੀ ਲੀਡਰਸ਼ਿਪ ਨੇ ਚਾਈਨਾ ਦੇ ਖਿਲਾਫ ਵੱਖਰੇ ਵੱਖਰੇ ਬਿਆਨ ਦਿੱਤੇ ਤੇ ਮੋਦੀ ਜੀ ਕਹਿ ਰਹੇ ਨੇ ਕਿ ਸਾਡੀ ਤਾਂ ਸੈਨਾ ਉੱਥੇ, ਉਹਨਾਂ ਦੀ ਸੈਨਾ ਤਾਂ ਸਾਡੇ ਵੱਲ ਆਈ ਨਹੀਂ। ਇਹਦਾ ਮਤਲਬ ਕਿ ਸਾਡੀ ਸੈਨਾ ਉਹਨਾਂ ਵੱਲ ਗਈ ਸੀ। ਇਹਨਾਂ ਉੱਥੇ ਦੇਸ਼ ਵਿਰੋਧ ਦਾ ਮੁਕੱਦਮਾ ਨਹੀਂ ਕਰ ਪਾਉਂਦਾ, ਆਪਣੀ ਸੈਨਾ ਖਿਲਾਫ ਹੀ ਗਲਤ ਬੋਲ ਰਹੇ ਨੇ। ਥੈਂਕ ਯੂ ਜੀ। ਨਹੀਂ ਦੇਖੋ, ਦੇਸ਼ ਧਰੋਹ ਦਾ ਮੁਕੱਦਮਾ ਇਹ ਕਿਹੜੇ ਦੌਰ 'ਚ ਰਹਿਣ ਵਾਲੀਆਂ ਗੱਲਾਂ ਨੇ ਕਿ ਦੇਸ਼ ਧਰੋਹ, ਇਹ ਤੇ ਅੰਗਰੇਜ਼ਾਂ ਦੇ ਰਾਜ ਦੇ ਵਿੱਚ ਹੁੰਦਾ ਸੀਗਾ ਦੇਸ਼ ਧਰੋਹ। ਹੁਣ ਤਾਂ ਦੇਸ਼ ਧਰੋਹ ਆ। ਮੈਂ ਦੇਖੋ ਇੱਕ ਨਾਗਰਿਕ, ਮੈਂ ਜੇ ਮੋਦੀ ਸਾਹਿਬ ਦੀ ਆਲੋਚਨਾ ਕਰ ਰਿਹਾ ਉਹ ਮੇਰਾ ਰਾਈਟ ਆ। ਜੇ ਸੰਵਿਧਾਨ ਨੇ ਸਾਨੂੰ, ਕਨਸਟੀਟਿਊਸ਼ਨ ਨੇ ਸਾਨੂੰ ਇੱਕ ਦਿੱਤਾ ਵਾ, ਦਾਇਰਾ ਦਿੱਤਾ ਕਿ ਤੁਸੀਂ ਇਹਦੇ 'ਚ ਰਹਿ ਕੇ ਗੱਲਬਾਤ ਕਰ ਸਕਦੇ ਹੋ, ਤਾਂ ਫਿਰ ਉਹਦੇ 'ਚ ਕੀ ਦਿੱਕਤ ਆ? ਇਹ ਦੇਖੋ ਗੱਲ ਇਹ ਆ ਕਿ ਜਿੱਦਾਂ ਕਹਿ ਲਈਏ ਇਮੈਚੋਰਿਟੀ ਵਾਲੀ ਗੱਲ ਆ ਕਿ ਡੈਮੋਕ੍ਰੇਸੀ ਦੀ ਇਮੈਚੋਰਿਟੀ ਆ। ਇਹ ਕਿੰਨਾ ਚਿਰ ਤੁਸੀਂ ਰੱਖਣੀ ਆ, ਇਹ ਤੁਹਾਡੇ ਤੇ ਨਿਰਭਰ ਕਰਦਾ ਹੈ। ਪਰ ਜਿੰਨਾ ਜ਼ਿਆਦਾ ਲੰਮਾ ਸਮਾਂ ਲੈ ਕੇ ਜਾਓਗੇ ਤੁਹਾਡਾ ਬੇੜਾ ਗਰਕ ਹੋਏਗਾ। ਤਾਂ ਇਹਨੂੰ ਮੈਚਿਓਰ ਕਰਨਾ ਤਾਂ ਸਰਕਾਰ ਨੂੰ ਫਿਰਾਕ ਦਿਲੀ ਵਿਖਾਉਣੀ ਪਏਗੀ, ਆਪਣੀ ਆਲੋਚਨਾ ਸਹਿਣੀ ਪਏਗੀ। ਸਰਕਾਰ ਨੂੰ ਇਹ ਵੇਖਣਾ ਪਏਗਾ ਕਿ ਹਾਂ ਭਾਈ, ਸਾਡੇ ਨਾਗਰਿਕ ਸਾਡੇ ਵਿਰੁੱਧ ਬੋਲਣ ਵਾਲੇ ਸਾਡੇ ਦੁਸ਼ਮਣ ਨਹੀਂ ਹੈ, ਉਹ ਸਾਡੇ ਚੇਤਨ ਨਾਗਰਿਕ ਆ ਜਿਹੜੇ ਸਾਨੂੰ ਸਹੀ ਡਾਇਰੈਕਸ਼ਨ 'ਚ ਲਿਜਾ ਰਹੇ ਨੇ। ਸਾਨੂੰ ਇਸ ਤਰ੍ਹਾਂ ਲੈਣਾ ਪਏਗਾ। ਹੁਣ ਇੱਕ ਦੇਖੋ ਪੱਤਰਕਾਰ ਹੈ, ਪੱਤਰਕਾਰ ਦੀ ਕੀ, ਪੱਤਰਕਾਰ ਮਾਫ ਕਰਨਾ ਸਰ, ਪੱਤਰਕਾਰ ਉਹ ਨਹੀਂ ਹੈ ਜਿਹਦੇ ਕੋਲ ਆਲੀਸ਼ਾਨ ਗੱਡੀ ਹੈ, ਉਹਦੇ ਕੋਲ ਜੈਡ ਸਿਕਿਉਰਿਟੀ ਵੀ ਮਿਲ ਗਈ ਹੈ, ਉਹਨੂੰ ਆਲੀਸ਼ਾਨ, ਉਹਦੇ ਕੋਲ ਸਾਰੀਆਂ ਸਹੂਲਤਾਂ ਨੇ। ਉਹ ਪੱਤਰਕਾਰ ਨਹੀਂ ਹੈ। ਉਹ ਤੇ ਫਿਰ ਜਿੱਦਾਂ ਕਹਿ ਲਈਏ ਪੱਤਲ ਝਾੜ ਹੈ, ਪੱਤਲ ਝਾੜ ਕੇ ਖਾਣ ਵਾਲਾ ਹੈ ਜੇ ਉਹ ਆਪਣਾ ਫਰਜ਼ ਨਹੀਂ ਨਿਭਾਉਂਦਾ। ਪੱਤਰਕਾਰ ਦਾ ਕੰਮ ਕੀ ਹੈ ਕਿ ਪੱਤਰਕਾਰ ਚਾਂਦਮਾਰੀ ਨਾ ਕਰੇ, ਪੱਤਰਕਾਰੀ ਚਮਚਾਮਾਰੀ ਵੀ ਨਹੀਂ ਹੈ। ਪੱਤਰਕਾਰੀ ਇਹ ਆ ਕਿ ਸਿਸਟਮ ਦੇ ਵਿੱਚ ਜੋ ਨਾਕਾਮੀਆਂ ਨੇ, ਜੋ ਨੀਤੀਆਂ ਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਪੇਸ਼ੀਆਂ, ਉਹ ਲੋਕਾਂ ਦੇ ਹਵਾਲੇ ਨਾਲ ਸਰਕਾਰ ਦੇ ਮੂਹਰੇ ਰੱਖੇ। ਤੇ ਜੇ ਇਹ ਕੰਮ ਕੋਈ ਪੱਤਰਕਾਰ ਨਹੀਂ ਕਰਦਾ ਉਹਦੇ ਵਾਸਤੇ ਵੀ ਗਲਤ ਆ। ਤੇ ਜੇ ਕੋਈ ਡੈਮੋਕ੍ਰੈਟਿਕ ਮੁਲਕ ਪੱਤਰਕਾਰ ਨੂੰ ਕਰਨ ਤੋਂ ਰੋਕਦਾ ਤੇ ਇਹ ਤੇ ਮਹਾ ਗਲਤ ਆ, ਮਹਾ ਗਲਤ ਆ। ਇਹਦੇ ਵਿੱਚ ਕੀ ਆ ਕਿ ਦੋਸ਼ ਉਹੀ ਆ ਕਿ ਜ਼ਿਆਦਾਤਰ ਮੀਡੀਆ ਜਿਹੜਾ ਉਹ ਪੱਤਲ ਝਾੜ ਬਣ ਗਿਆ ਪੱਤਰਕਾਰ ਤੋਂ। ਤੇ ਜੇ ਇਕੱਠੇ ਹੋਣ, ਇੱਕ ਮੁੱਠ ਹੋਣ ਤੇ ਐਡੀ ਕੋਈ ਜ਼ਰੂਰਤ ਨਹੀਂ ਹੈਗੀ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਆਲੋਚਨਾ ਹੁੰਦੀ ਹੈ ਸਿੱਧੇ ਤੌਰ ਤੇ, ਕਿਉਂ? ਕਿਉਂਕਿ ਪੰਜਾਬ ਦੇ ਵਿੱਚ ਆਵਾਜ਼ਾਂ ਬਹੁਤ ਨੇ। ਸੋ ਇਸ ਕਰਕੇ ਪੰਜਾਬ 'ਚ ਇਹੋ ਜਿਹੀ ਕੋਈ ਵੀ ਬੰਦਾ ਜ਼ਰੂਰਤ ਨਹੀਂ ਕਰਦਾ, ਚਾਹੇ ਕੋਈ ਵੀ ਅਕਾਲੀ ਭਾਜਪਾ ਸਰਕਾਰ ਵੀ ਹੋਊਗੀ। ਹੁੰਦੇ ਆ, ਵਧੀਕੀਆਂ ਹੁੰਦੀਆਂ ਨੇ, ਦਬਾਉਣ ਦੇ ਯਤਨ ਵੀ ਹੁੰਦੇ ਆ, ਪਰ ਜਦੋਂ ਵੀ ਤੁਸੀਂ ਦੇਖੋਗੇ ਪੰਜਾਬੀਆਂ ਦੇ ਬਾਗੀ ਸੁਰ ਜਿਹੜੇ ਆ ਬੜੇ ਤਿੱਖੇ ਆ। ਜਦੋਂ ਵੀ ਹੁੰਦੇ ਇਕੱਠੇ ਹੋ ਜਾਂਦੇ ਕਿ ਨਹੀਂ ਇੱਕ ਨਾਲ ਜੇ ਧੱਕਾ ਹੋਇਆ ਤਾਂ ਕੱਲ ਨੂੰ ਸਾਡੇ ਨਾਲ ਵੀ ਹੋਊਗਾ। ਸੋ ਹੁਣ ਵੀ ਬੋਲਦੇ ਆ, ਠੀਕ ਹੈ, ਭਾਵੇਂ ਘੱਟ ਨੇ, ਪਰ ਪੰਜਾਬੀ ਦੂਸਰਿਆਂ ਦੇ ਨਾਲੋਂ ਜ਼ਿਆਦਾ ਬੋਲਦੇ ਆ। ਪਰ ਇਹ ਨਹੀਂ ਹੋਣਾ ਚਾਹੀਦਾ। ਇੱਥੇ ਕਸ਼ਮੀਰੀ ਕੋਈ ਬੋਲਦਾ ਤਾਂ ਉਹਨੂੰ ਪਰਚੇ 'ਚ ਲੈ ਜਾਂਦੇ ਆ, ਕੋਈ ਉੱਤਰ ਪ੍ਰਦੇਸ਼ 'ਚ ਬੋਲਦਾ ਤਾਂ ਉਹਨੂੰ ਪਰਚੇ 'ਚ ਲੈ ਜਾਂਦੇ ਆ, ਅਸਮ 'ਚ ਬੋਲਦਾ ਉਹਨੂੰ ਲੈ ਜਾਂਦੇ। ਇਹ ਗਲਤ ਪਿਰਤ ਆ। ਇਹ ਡੈਮੋਕ੍ਰੇਸੀ ਨੂੰ ਇਮੈਚੋਰ ਰੱਖਣ ਦੀ ਇਹਨਾਂ ਦੀ ਗਲਤੀ ਆ, ਔਰ ਇਹ ਗਲਤੀਆਂ ਪੀੜ੍ਹੀਆਂ ਜਾ ਕੇ ਫਿਰ ਉਹਦਾ ਖਮਿਆਜ਼ਾ ਭੁਗਤਦੀਆਂ ਨੇ। ਜੀ ਜੀ ਅਗਲੇ ਕਾਲਰ ਨੇ ਤਾਰਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਤਾਰਾ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਇੱਕ ਕੁਐਸਚਨ ਆ ਪੰਜਾਬ ਦੇ ਸਿਆਸੀ ਮੰਚ ਬਾਰੇ, ਆਉਣ ਵਾਲੇ ਭਵਿੱਖ ਬਾਰੇ। ਮੈਂ ਚਲੋ ਕਿਸੇ ਨੂੰ ਉਹ ਲੀਡਰ ਚੰਗੇ ਆ, ਕਿਸੇ ਨੂੰ ਨਹੀਂ ਚੰਗੇ, ਜਿੱਦਾਂ ਖਹਿਰਾ ਆ, ਗਾਂਧੀ ਆ, ਜਾਂ ਕੀ ਤੁਸੀਂ ਸੋਚਦੇ ਆ, ਕਿਉਂਕਿ ਤੁਸੀਂ ਦੂਰਦਰਸ਼ੀ ਆ, ਆਉਣ ਵਾਲੇ ਸਮੇਂ ਵਿੱਚ ਪੰਜਾਬ 'ਚ ਕੋਈ ਐਸਾ ਮੰਚ ਅੱਗੇ ਆ ਸਕਦਾ
ਕਿਸੇ ਫਰੰਟ ਦੇ ਤੌਰ ਤੇ ਜਾਂ ਕਿਸੇ ਪਾਰਟੀ ਦੇ ਤੌਰ ਤੇ ਜਿਹੜਾ ਪੰਜਾਬ ਦਾ ਕੁਝ ਭਲਾ ਕਰ ਸਕੇ। ਜੀ ਧੰਨਵਾਦ ਜੀ। ਨਹੀਂ ਦੇਖੋ, ਹਾਲ ਫਿਲਹਾਲ ਆਪਾਂ ਵੇਟ ਹੀ ਕਰਦੇ ਹਾਂ, ਕਿਉਂਕਿ ਇਹ ਆਪਣੇ ਹੱਥ ਨਹੀਂ ਹੈ, ਆਪਣੇ ਹੱਥ ਨਹੀਂ ਹੈ। ਸਰਗਰਮੀਆਂ ਤੇਜ਼ ਹੋ ਗਈਆਂ ਨੇ, ਹੁਣ ਦੇਖਦੇ ਹਾਂ ਕਿ ਕਿਹੜੇ ਚਿਹਰੇ ਨਿਕਲਦੇ ਆ। ਪਰ ਮੈਨੂੰ ਥੋੜੀ ਜਿਹੀ ਉਮੀਦ ਘੱਟ ਆ ਕਿ ਕੋਈ ਰੈਵੋਲੂਸ਼ਨਰੀ ਕੋਈ ਚੇਂਜ ਆਏਗਾ ਹਾਲ ਦੀ ਘੜੀ। ਹਾਂ, ਉਸ ਤਰ੍ਹਾਂ ਦੀਦਾ ਕਿ ਜਿਸ ਤਰ੍ਹਾਂ ਪੰਜਾਬੀ ਚੀਜ਼ਾਂ ਨੂੰ ਲੈ ਰਹੇ ਆ, ਜਿਸ ਤਰੀਕੇ ਨਾਲ ਇਹ ਹਮਲਾਵਰ ਨੇ ਆਲੋਚਨਾ ਦੇ ਮਾਮਲੇ 'ਚ, ਜਿਵੇਂ ਆਪਾਂ ਅੱਗੇ ਗੱਲ ਕਰਕੇ ਹਟੇ ਆ, ਜਿਸ ਤਰ੍ਹਾਂ ਚੀਜ਼ਾਂ ਨੂੰ ਸਮਝ ਰਹੇ ਆ, ਕ੍ਰਾਈਸਿਸ ਨੂੰ ਸਮਝ ਰਹੇ ਆ, ਤਾਂ ਮੈਨੂੰ ਲੱਗਦਾ ਕਿ ਜਦੋਂ ਵੀ ਕਿਤੇ ਚੇਂਜ ਦਾ ਮੁੱਢ ਵੱਜੇਗਾ, ਤਾਂ ਉਹਦੇ 'ਚ ਇਹਨਾਂ ਦਾ ਰੋਲ ਮਹੱਤਵਪੂਰਨ ਰਹੇਗਾ। ਜਦੋਂ ਵੀ ਪੋਲੀਟੀਕਲ ਰਿਫਾਰਮਸ ਦੀ ਗੱਲ ਆਪਾਂ ਕਰਾਂਗੇ, ਤਾਂ ਹਾਲ ਦੀ ਘੜੀ ਇਹ ਸਮਾਂ ਨੇੜੇ ਨਹੀਂ ਲੱਗਦਾ ਮੈਨੂੰ, ਜੋ ਲੱਗਦਾ ਜਾਤੀ ਤੌਰ ਤੇ। ਹਾਂ, ਜਿਵੇਂ ਜਿਵੇਂ ਸਾਡੀਆਂ ਨਸਲਾਂ ਪੀੜ੍ਹੀਆਂ ਜਿਹੜੀਆਂ ਉਹ ਇਹਨਾਂ ਚੀਜ਼ਾਂ ਨੂੰ ਸਮਝਣਗੀਆਂ, ਜਿਵੇਂ ਜਿਵੇਂ ਜਾਗਰੂਕ ਹੋਣਗੀਆਂ, ਤਿਵੇਂ ਤਿਵੇਂ ਇਹ ਜ਼ਿਆਦਾ ਰਿਫਾਰਮਸ ਲਿਆ ਸਕਣਗੀਆਂ। ਪਰ ਬਹਰਹਾਲ ਜਿਹੜੀ ਸਮਕਾਲੀ ਲੀਡਰਸ਼ਿਪ ਆ, ਮਾਫ ਕਰਨਾ, ਉਹਦੇ 'ਚ ਬਹੁਤਾ ਕੋਈ ਕਣਕੰਡਾ ਨਹੀਂ। ਕੁਛ ਕੁ ਬੰਦਿਆਂ ਨੂੰ ਛੱਡ ਕੇ, ਤੁੱਛ ਗਿਣਤੀ ਹੈ, ਉਹਨਾਂ ਨੂੰ ਛੱਡ ਕੇ ਬਹੁਤਿਆਂ 'ਚ ਕਣਕੰਡਾ ਨਹੀਂ। ਉਹ ਬਸ ਹਵਾ ਦੇ ਨਾਲ ਉੱਡਣ ਵਾਲੇ ਲਿਫਾਫੇ ਆ ਬਹੁਤੇ। ਉਹਨਾਂ ਲਿਫਾਫਿਆਂ ਦੇ ਵਿੱਚ ਕਈ ਵਾਰ ਹਵਾ ਜਿਹੜੀ ਉਹ ਭਰ ਜਾਂਦੀ ਆ ਤੇ ਸਾਨੂੰ ਬਹੁਤ ਵੱਡੇ ਗੁਬਾਰੇ ਲੱਗਣ ਲੱਗ ਜਾਂਦੇ ਆ, ਪਰ ਜਦੋਂ ਕਿਤੇ ਮਾੜੀ ਦੀ ਸੂਲ ਵੀ ਚੁੱਭਦੀ ਆ, ਉਹ ਫੁੱਸ ਹੋ ਜਾਂਦੇ ਆ। ਅਸੀਂ ਇੱਕ ਵਾਰੀ ਫੇਰ ਬੁੱਝ ਜਾਂਦੇ ਦੀਵੇ ਵਾਂਗੂ, ਕਿਆ ਯਾਰ ਇਹ ਵੀ ਬੰਦਾ ਇਸ ਤਰ੍ਹਾਂ ਦਾ ਨਿਕਲਿਆ। ਆਈ ਥਿੰਕ ਸਭ ਤੋਂ ਵੱਡੀ ਨਿਰਾਸ਼ਾ ਪੰਜਾਬ ਦੇ ਲੋਕਾਂ ਦੇ ਹੱਥ ਅਜਿਹੇ ਚੀਜ਼ਾਂ ਦੀ ਹੋਈ ਆ। ਉਮੀਦਾਂ ਜਾਗ ਜਾਂਦੀਆਂ ਨੇ, ਸਿਖਰ 'ਤੇ ਚੜ੍ਹ ਜਾਂਦੀਆਂ ਨੇ, ਅਤੇ ਫਿਰ ਜਿਹੜੀਆਂ ਉਹ ਜ਼ਮੀਨ 'ਤੇ ਆ ਕੇ ਗਿਰ ਜਾਂਦੀਆਂ ਨੇ। ਪਰ ਚਲੋ ਹੌਸਲਾ ਨਹੀਂ ਹਾਰਨਾ ਚਾਹੀਦਾ। ਸ਼ਾਇਦ ਇੱਦਾਂ ਹੀ ਕਰਦੇ ਕਰਦੇ ਕੋਈ ਚੰਗਾ ਲੀਡਰ, ਕੁਛ ਪੰਜਾਬ ਦਾ ਭਲੇ ਕਰਨ ਵਾਲੇ ਜਿਹੜੇ ਲੋਕ ਆ ਉਹ ਅੱਗੇ ਆ ਜਾਣ। ਅਤੇ ਬਹੁਤ ਬਹੁਤ ਮਿੰਟੂ ਜੀ ਧੰਨਵਾਦ, ਬੜੀ ਮਿਹਰਬਾਨੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੀਏ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID ਸੈਕਰਾਮੈਂਟੋ 1470 AM, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM,